ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वहां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 10 अक्तूबर 2022 26 असो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਹੈ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਰੰਟ ਇਸ਼ੂ ਦੇ ਬਾਰੇ ਔਰ ਵੀਕਐਂਡ ਦੇ ਹਵਾਲੇ ਨਾਲ ਔਰ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਤੋਂ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਪਰਥ ਆਸਟ੍ਰੇਲੀਆ ਤੋਂ ਸਿੱਖ ਸੇਵਕ ਜਥਾ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਸਿੱਖ ਸੇਵਕ ਜਥੇ ਵੱਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਉਹਨਾਂ ਦਲੇਰ ਸੂਰਮੈਨ ਦੀ ਯਾਦ ਵਿੱਚ ਸਪਾਂਸਰਸ਼ਿਪ ਜਿਹੜੀ ਉਹ ਭੇਜੀ ਹੈ ਔਰ ਜਥੇ ਦੇ ਸਿੰਘਾਂ ਨੇ ਸੁਨੇਹਾ ਦਿੱਤਾ ਹੈ ਕਿ 21ਵੀਂ ਸਦੀ ਦੇ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿੱਖ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਦੁਨੀਆ ਦੀਆਂ ਖਬਰਾਂ ਤੇ ਤਿੱਖੀ ਨਜ਼ਰ ਰੱਖਣ ਦੀ ਆਦਤ ਪਾਓ। ਸੈਂਟਰਲ ਏਸ਼ੀਆ ਤੋਂ 19ਵੀਂ ਸਦੀ 'ਚ ਹੋਈ ਗ੍ਰੇਟ ਗੇਮ ਨੇ ਜਿਵੇਂ ਵਿਸ਼ਵ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਲਿਆਂਦੇ ਸੀ ਉਸੇ ਤਰ੍ਹਾਂ ਇੱਕ ਵਾਰ ਫਿਰ ਇਸ ਖਿੱਤੇ 'ਚ ਵੱਡੀ ਹਲਚਲ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਦਿੱਲੀ ਤਖਤ ਲੜਖੜਾ ਰਿਹਾ ਹੈ। ਸਾਨੂੰ ਆਪਣੀ ਤਿਆਰੀ ਰੱਖਣੀ ਚਾਹੀਦੀ ਹੈ ਔਰ 1947 ਵਾਲੀ ਗਲਤੀ ਨਹੀਂ ਕਰਨੀ ਚਾਹੀਦੀ। ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸੁਚੇਤ ਹੋਵਾਂਗੇ ਅਤੇ ਸਾਡੀ ਪਹਿਲਾਂ ਹੀ ਤਿਆਰੀ ਹੋਵੇਗੀ। ਤੇ ਗੁਰੂ ਨਾਨਕ ਮਹਾਰਾਜ ਦਾ ਫਰਮਾਨ ਹੈ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਸੋ ਜਿੱਥੇ ਕਿਤੇ ਵੀ ਅਸੀਂ ਰਹਿ ਰਹੇ ਹਾਂ ਆਪਣੇ ਫਰਜ਼ ਪਹਿਚਾਣ ਕੇ ਚੱਲ ਰਹੀ ਇਸ ਜੰਗ ਵਿੱਚ ਆਪਣਾ ਸਮਰੱਥਾ ਅਨੁਸਾਰ ਜਿਹੜਾ ਆਪਣਾ ਬੰਦਾ ਹਿੱਸਾ ਪਾ ਕੇ ਖਾਲਿਸਤਾਨ ਆਜ਼ਾਦ ਕਰਵਾਈਏ। ਸੋ ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਖਾਲਿਸਤਾਨ ਜ਼ਿੰਦਾਬਾਦ। ਸਤਿਗੁਰ ਦੇ ਵਰਸਾਏ ਲੋਕੋ ਰੱਖਣਾ ਦਰਦ ਉਜਾਲ ਕੇ। ਸੋ ਅਸੀਂ ਸਿੱਖ ਸੇਵਕ ਜਥਾ ਪਰਥ ਆਸਟ੍ਰੇਲੀਆ ਦੇ ਸਮੂਹ ਸਿੰਘਾਂ ਸਿੰਘਣੀਆਂ ਦਾ ਅੱਜ ਦੀ ਸਪਾਂਸਰਸ਼ਿਪ ਲਈ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਜਿਸ ਤਰ੍ਹਾਂ ਕਿ ਬੀਤੇ ਕੱਲ 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦਾ ਸ਼ਹੀਦੀ ਦਿਨ ਸੀ ਔਰ ਉਹਨਾਂ ਦੀ ਸ਼ਹਾਦਤ ਨੇ ਖਾਲਿਸਤਾਨ ਦੀ ਸਟਰਗਲ ਨੂੰ ਕਿਵੇਂ ਰੋਸ਼ਨ ਸਿਤਾਰੇ ਵਾਂਗ ਬੁਲੰਦ ਕੀਤਾ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਿੱਖ ਸੇਵਕ ਜਥਾ ਪਰਥ ਆਸਟ੍ਰੇਲੀਆ ਜੀ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਕੱਲ ਐਤਵਾਰ ਦਾ ਦਿਨ ਸੀ। ਸੋ ਜ਼ਾਹਰ ਹੈ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਨੂੰ ਕੱਲ 30 ਵਰ੍ਹੇ ਪੂਰੇ ਹੋਏ। 9 ਅਕਤੂਬਰ 1992 ਨੂੰ ਮਹਾਰਾਸ਼ਟਰਾ ਦੇ ਪੂਨਾ ਸ਼ਹਿਰ ਦੀ ਵਰਦਾ ਜੇਲ੍ਹ ਦੇ ਵਿੱਚ ਇਹਨਾਂ ਦੋਨੋਂ ਸੂਰਬੀਰਾਂ ਨੇ ਫਾਂਸੀ ਦੇ ਰੱਸੇ ਆਪਣੇ ਗਲ ਵਿੱਚ ਇਵੇਂ ਹੀ ਪਾਏ ਸੀ ਜਿਵੇਂ ਗੁਰੂ ਦੀ ਗੋਦ ਦੀ ਲੋਰੀ ਦਾ ਆਨੰਦ ਮਾਣਦਿਆਂ ਉਹਨਾਂ ਨੇ ਆਪਣੇ ਪਿਤਾ ਦੇ ਗਲ ਦੇ ਦੁਆਲੇ ਬਾਹਾਂ ਪਾਈਆਂ ਹੋਣ ਔਰ ਉਹਨਾਂ ਦੀ ਸ਼ਹਾਦਤ ਸੱਚਮੁੱਚ ਜਿਵੇਂ ਤੁਸੀਂ ਕਿਹਾ ਕਿ ਇੱਕ
ਖਾਲਿਸਤਾਨੀ ਗਗਨ ਦੇ ਇਹ ਦੋ ਰੌਸ਼ਨ ਸਿਤਾਰੇ ਨੇ ਜਿਨ੍ਹਾਂ ਨੇ ਜਿੱਥੇ ਉਸ ਪੀਰੀਅਡ ਦੇ ਵਿੱਚ ਜਦੋਂ ਉਹ ਦਿਨ ਚੰਗੀ ਤਰ੍ਹਾਂ ਮੈਨੂੰ ਯਾਦ ਨੇ ਕਿ 9 ਅਕਤੂਬਰ 1992 ਨੂੰ ਜਿਸ ਦਿਨ ਅੰਮ੍ਰਿਤ ਵੇਲੇ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਹਾਲਾਂਕਿ ਟਾਈਮ ਜ਼ੋਨ ਭਾਵੇਂ ਜੋ ਵੀ ਸੀ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਉਹਨਾਂ ਦੇ ਲਈ ਅਰਦਾਸ ਵੀ ਕਰ ਰਹੀਆਂ ਸੀ ਔਰ ਗੁਰਦੁਆਰਿਆਂ ਦੇ ਵਿੱਚ ਦੀਵਾਨ ਸਜੇ ਹੋਏ ਸੀ ਜੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਦਾ ਜੀਵਨ ਵੀ ਇੱਕ ਬਹੁਤ ਵੱਡੀ ਮੋਟੀਵੇਸ਼ਨ ਸੀ। ਉਹਨਾਂ ਦੇ ਕਾਰਨਾਮੇ ਜਿਨ੍ਹਾਂ ਦੇ ਉੱਤੇ ਮੈਂ ਸਮਝਦਾ ਵੀ ਆਜ਼ਾਦ ਮੁਲਕ ਖਾਲਿਸਤਾਨ ਬਣਨ ਤੋਂ ਬਾਅਦ ਦਰਜਨਾਂ ਫਿਲਮਾਂ ਬਣਨਗੀਆਂ ਔਰ ਉਹਨਾਂ ਦੀ ਸ਼ਹਾਦਤ ਵੀ ਜਿਸ ਸ਼ਾਨੋ ਸ਼ੌਕਤ ਦੇ ਨਾਲ ਉਹਨਾਂ ਨੇ ਉਸ ਸ਼ਹਾਦਤ ਨੂੰ ਕਬੂਲਿਆ। फैज़ अहमद फैज़ ਦਾ ਇਹ ਸ਼ੇਰ ਉਸ ਦੇ ਉੱਤੇ ਟੁਕਦਾ ਹੈ ਕਿ ਜਿਸ धज से कोई मकतल में गया वो शान सलामत रहती है, इस जान की तो कोई बात नहीं, ये जान तो आनी जानी है। सो ਅਸੀਂ ਸਿੱਖ ਸੇਵਕ ਜਥਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ, ਉਹਨਾਂ ਦੀ ਕੁਰਬਾਨੀ ਔਰ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਕੀਤਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਨਾਲ ਦੀ ਨਾਲ ਉਹਨਾਂ ਦਾ ਮੈਸੇਜ ਵੀ ਸਿੱਖ ਸੇਵਕ ਜਥਾ ਦਾ, ਕਿਉਂਕਿ ਇਹ ਬੜੇ ਸੁਲਝੇ ਹੋਏ ਸੂਝਵਾਨ ਨੌਜਵਾਨਾਂ ਦਾ ਜਥਾ ਹੈ ਔਰ ਉਹ ਸਾਰੀ ਇੰਟਰਨੈਸ਼ਨਲ ਪੋਲਿਟਿਕਸ ਨੂੰ ਵੀ ਸਮਝਦੇ ਨੇ। TV 84 ਜਿਹੜਾ ਇਸ ਵੇਲੇ ਗਲੋਬਲੀ ਇਸ ਮੈਸੇਜ ਨੂੰ ਦੇਣ ਦੇ ਲਈ ਕਿ ਭਾਈ ਇੱਕ ਵਾਰ ਫੇਰ ਹਾਲਾਤ ਜਿਸ ਪਾਸੇ ਵੱਲ ਇਸ਼ਾਰਾ ਕਰ ਰਹੇ ਨੇ, ਖਾਲਿਸਤਾਨ ਦਸਤਕ ਦੇ ਰਿਹਾ ਹੈ, ਸਾਡੇ ਲਈ ਜਾਗਰੂਕ ਹੋਣ ਦੀ ਲੋੜ ਹੈ। ਔਰ ਜਿਵੇਂ ਅਕਸਰ ਅਸੀਂ 20ਵੀਂ ਸਦੀ ਦੇ ਇਤਿਹਾਸ ਨੂੰ ਜਾਂ 19ਵੀਂ ਸਦੀ ਦੇ ਅਖੀਰ ਦੀ ਗੱਲ ਕਰਦੇ ਹਾਂ ਵੀ ਇਹ ਹਮੇਸ਼ਾ ਮੈਂਸ਼ਨ ਕੀਤਾ ਹੈ ਕਿ ਜੇ ਸੈਕੰਡ ਵਰਲਡ ਵਾਰ ਨਾ ਹੁੰਦਾ, ਬੇਸ਼ੱਕ ਉਸ ਤਬਾਹੀ ਵੀ ਹੋਈ, ਉਸ ਦੇ ਵਿੱਚ ਬ੍ਰਿਟਿਸ਼ ਐਮਪਾਇਰ ਔਰ ਉਹਨਾਂ ਦੇ ਅਲਾਈਡ ਫੋਰਸਿਸ ਜੇਤੂ ਰਹੀਆਂ, ਲੇਕਿਨ ਜੇ ਉਸ ਤੋਂ ਬਾਅਦ 60 ਤੋਂ ਜ਼ਿਆਦਾ ਮੁਲਕ ਸਿਰਫ ਬ੍ਰਿਟਿਸ਼ ਦੀ ਜਿਹੜੀਆਂ ਕਾਲੋਨੀਜ਼ ਸਨ ਉਹਨਾਂ ਤੋਂ ਆਜ਼ਾਦ ਹੋਏ ਤਾਂ ਉਸ ਦਾ ਕਾਰਨ ਇਹ ਸੈਕੰਡ ਵਰਲਡ ਵਾਰ ਹੀ ਸੀ ਜਿਹਨੇ ਇਹਨਾਂ ਨੂੰ ਇੰਨਾ ਕਰਜ਼ਾਈ ਕਰ ਦਿੱਤਾ ਕਿ ਇਹ ਫਿਰ ਆਪਣੀ ਜਿਹੜੀ ਹੈ ਹੋਂਦ ਜਾਂ ਐਮਪਾਇਰ ਨੂੰ ਕਾਇਮ ਨਹੀਂ ਸੀ ਰੱਖ ਸਕਦੇ। ਇਹੀ ਹਾਲ ਫ੍ਰੈਂਚ ਔਰ ਦੂਸਰੀਆਂ ਜਿਹੜੀਆਂ ਯੂਰਪੀਅਨ ਪਾਵਰਸ ਦੇ ਕੋਲ ਕਾਲੋਨੀ ਸੀ ਉਹਨਾਂ ਨੂੰ ਵੀ ਹੌਲੀ 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 ਛੱਡਣਾ ਪਿਆ। ਔਰ ਹਰ ਸਦੀ ਦੇ ਵਿੱਚ ਅਸੀਂ ਦੇਖਦੇ ਹਾਂ, ਜੇ ਅਸੀਂ ਪਿਛਲੇ ਰੋਮਨ ਐਮਪਾਇਰ ਦੇ ਜ਼ਮਾਨੇ ਤੋਂ ਹੀ ਦੇਖੀਏ ਕਿ ਐਮਪਾਇਰ ਬਣਦੇ ਨੇ, ਫਿਰ ਉਹਨਾਂ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ, ਉਹਨਾਂ ਦਾ ਜਵਾਲ ਸ਼ੁਰੂ ਹੁੰਦਾ ਹੈ, ਨਵੀਆਂ ਤਾਕਤਾਂ ਉੱਠਦੀਆਂ ਨੇ ਔਰ ਉਸ ਦੇ ਵਿੱਚ ਕੋਈ ਇੱਕ ਹਿੱਸਾ ਕੋਈ ਦੂਸਰਾ ਜਿਨ੍ਹਾਂ ਨੇ ਜ਼ੁਲਮ ਦੇ ਨਾਲ ਦੱਬਿਆ ਵੀ ਹੁੰਦਾ ਹੈ। ਜੇ ਲੋਕ ਜਾਗਰੂਕ ਹੋਣ ਔਰ ਆਪਣੀ ਆਜ਼ਾਦੀ ਦੇ ਲਈ ਤੜਪ ਹੋਏ, ਲੜਨ ਦਾ ਮਾਦਾ ਹੋਏ ਤਾਂ ਫਿਰ ਲੰਬਾ ਵਕਤ ਉਹ ਕੌਮਾਂ ਕਦੇ ਗੁਲਾਮ ਨਹੀਂ ਰਹਿੰਦੀਆਂ ਜਿਹੜੀਆਂ ਸਮੇਂ ਦੇ ਹਾਣ ਦੀਆਂ ਹੁੰਦੀਆਂ ਨੇ ਔਰ ਆਪਣੀ ਆਜ਼ਾਦੀ ਲਈ ਲੜਨ ਮਰਨ ਦਾ ਜਜ਼ਬਾ ਹੁੰਦਾ ਹੈ। ਔਰ ਸਿੱਖ ਸੇਵਕ ਜਥਾ ਨੇ ਗ੍ਰੇਟ ਗੇਮ ਦਾ ਹਵਾਲਾ ਦਿੱਤਾ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਅਸੀਂ ਇਹ ਸਾਰਾ ਹੀ ਰਸ਼ੀਅਨ ਜ਼ਾਰਸ਼ਾਹੀ, ਬ੍ਰਿਟਿਸ਼ ਐਮਪਾਇਰ ਔਰ ਈਵਨ ਉਸ ਤੋਂ ਵੀ ਪਹਿਲਾਂ ਜਦੋਂ ਨੈਪੋਲੀਅਨ ਬੋਨਾਪਾਰਟ ਉਹ ਯੂਰਪ ਦੇ ਵਿੱਚ ਇੱਕ ਵੱਡੀ ਪਾਵਰ ਦੇ ਤੌਰ ਤੇ ਉਭਰਦਾ ਤੇ ਇੱਕ ਥਿਉਰੀ ਕਿ ਕਿਵੇਂ ਯੂਰਪੀਅਨ ਪਾਵਰਸ ਨੇ ਏਸ਼ੀਆ ਤੱਕ, ਇੰਡੀਅਨ ਓਸ਼ਨ ਤੱਕ, ਰਸ਼ੀਅਨਸ ਦਾ ਕੀ ਡ੍ਰੀਮ ਸੀ, ਜ਼ਾਰਸ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ ਦੇ ਪਹੁੰਚਣ ਤੱਕ, ਅਸੀਂ ਕਿਸੇ ਵੇਲੇ ਇਸ ਗ੍ਰੇਟ ਗੇਮ ਕੀ ਸੀ ਜਾਂ ਇਸ ਦਾ ਕਨਸੈਪਟ ਕੀ ਸੀ ਜਾਂ ਉਹਦੀਆਂ ਉਸ ਦੇ ਦੌਰਾਨ ਕੀ ਵਾਪਰਿਆ ਜਾਂ ਕਿੰਨੀ ਕੁ ਉਸ 'ਚ ਰਿਐਲਿਟੀ ਹੈ, ਕਿੰਨੀ ਕੁ ਮਿਥ ਹੈ, ਇਸ ਦੇ ਉੱਤੇ ਗੱਲ ਕਰਾਂਗੇ। ਪਰ ਜੋ ਹੁਣ ਜਿਵੇਂ ਉਸ ਖਿੱਤੇ ਦੇ ਵਿੱਚ ਨਵੀਂ ਤਬਦੀਲੀ ਹੋ ਰਹੀ ਔਰ ਜਦੋਂ ਅੱਜ ਅਸੀਂ ਗੱਲ ਵੀ ਕਰ ਰਹੇ ਹਾਂ ਯੂਕਰੇਨ ਦੇ ਉੱਤੇ ਰਸ਼ੀਅਨ ਹਮਲਾ ਜਿਹੜਾ ਫਰਵਰੀ ਮਹੀਨੇ 'ਚ ਸ਼ੁਰੂ ਹੋਇਆ, ਪਿਛਲੇ 24-48 ਘੰਟੇ ਦੇ ਵਿੱਚ ਉਸ ਨੇ ਵਰਸਟ ਫਾਰਮ ਲਈ ਹੈ। ਰਸ਼ੀਅਨ ਫੌਜਾਂ ਨੇ ਕੀਵ, ਉਹਨਾਂ ਦੀ ਕੈਪੀਟਲ ਸਮੇਤ ਕਈ ਸ਼ਹਿਰਾਂ ਤੇ ਮਿਜ਼ਾਈਲਾਂ ਦਾਗੀਆਂ ਔਰ ਉਹਦੇ 'ਚ ਦਰਜਨਾਂ ਮੌਤਾਂ ਦੀ ਖਬਰ ਹੈ। ਪਹਿਲੀ ਵਾਰ ਹੈ ਕਿ ਇਸ ਲੈਵਲ ਤੇ ਯੂਕਰੇਨ ਦੇ ਸ਼ਹਿਰਾਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ ਔਰ ਉਹਦਾ ਇੱਕ ਕਾਰਨ ਜਿਹੜਾ ਹੈ ਪਿਛਲੇ ਦਿਨਾਂ 'ਚ ਜਿਹੜਾ ਕ੍ਰੀਮੀਆ ਜਾਂ ਕ੍ਰਾਈਮੀਆ ਵੀ ਉਹਨੂੰ ਕਈ ਲਿਖਦੇ ਨੇ, ਕਹਿੰਦੇ ਨੇ, ਉਸ ਨੂੰ ਰਸ਼ੀਆ ਨੇ ਜਿਹੜਾ ਹੈ ਉਹ ਅਨੈਕਸ ਕੀਤਾ ਸੀ, ਆਪਣਾ ਹਿੱਸਾ ਪਹਿਲਾਂ ਕਬਜ਼ਾ ਕੀਤਾ, ਫਿਰ ਰੈਫਰੈਂਡਮ ਕਰਕੇ ਆਪਣਾ ਹਿੱਸਾ ਬਣਾਇਆ ਔਰ ਪਿਛਲੇ ਦਿਨਾਂ 'ਚ ਜਿਹੜਾ ਇੱਕ ਵੱਡਾ ਪੁਲ ਜਿਹੜਾ ਕ੍ਰਾਈਮੀਆ ਨੂੰ
ਰਸ਼ੀਆ ਦੇ ਨਾਲ ਜੋੜਦਾ ਹੈ, ਉਸ ਦੇ ਉੱਤੇ ਜ਼ਬਰਦਸਤ ਐਕਸਪਲੋਜਨ ਹੋਏ, ਉਹ ਸਪਲਾਈ ਲਾਈਨ ਪੁਲ ਡਿੱਗਿਆ, ਅੱਗ ਲੱਗੀ, ਪੁਲ ਦੀਆਂ ਪਿਕਚਰਾਂ ਸਾਹਮਣੇ ਆ ਰਹੀਆਂ ਸੀ ਔਰ ਉਸ ਨੇ ਜਿਹੜਾ ਹੈ ਇੱਕ ਬਹੁਤ ਵੱਡਾ ਝਟਕਾ ਦਿੱਤਾ। ਹਾਲਾਂਕਿ ਯੂਕਰੇਨ ਨੇ ਉਹਦੀ ਜ਼ਿੰਮੇਵਾਰੀ ਤਾਂ ਨਹੀਂ ਲਈ, ਪਰ ਰਸ਼ੀਆ ਨੇ ਉਸ ਨੂੰ ਯੂਕਰੇਨੀਅਨ ਟੈਰਰਿਜ਼ਮ ਕਿਹਾ ਔਰ ਉਸ ਦੇ ਜਵਾਬ ਵਿੱਚ ਰੂਸ ਨੇ ਪਿਛਲੇ 24-48 ਘੰਟੇ ਦੇ ਵਿੱਚ ਬਹੁਤ ਸਾਰੇ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਇਨਕਲੂਡਿੰਗ ਉਹਨਾਂ ਦੀ ਰਾਜਧਾਨੀ ਕੀਵ ਮਿਜ਼ਾਈਲਾਂ ਦਾਗੀਆਂ ਨੇ। ਸੋ ਇਹ ਵੀ ਜਦੋਂ ਅਸੀਂ ਹੁਣ ਦੇ ਦੌਰ ਦੇ ਵਿੱਚ ਨਵੀਂ ਸਫਬੰਦੀ ਦੀ ਗੱਲ ਕਰ ਰਹੇ ਹਾਂ ਤੇ ਇਸ ਨੂੰ ਗ੍ਰੇਟ ਗੇਮ ਕਿਹਾ ਜਾ ਰਿਹਾ। ਬੇਸ਼ੱਕ ਇਸ ਦਾ ਪਹਿਲਾ ਫੋਕਸ ਤਾਂ ਚਾਈਨਾ ਨੂੰ ਘੇਰਨਾ ਸੀ, ਕਿਉਂਕਿ ਚਾਈਨਾ ਜਦੋਂ ਇਕਨੋਮਿਕਲ ਔਰ ਮਿਲਟਰੀ ਪਾਵਰ ਦੇ ਤੌਰ ਤੇ ਅਮਰੀਕਾ ਤੋਂ ਬਾਅਦ ਜ਼ੋਰਦਾਰ ਤਰੀਕੇ ਦੇ ਨਾਲ ਉੱਭਰਿਆ ਔਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਵੀ ਚਾਈਨਾ ਇੱਕ ਵੱਡੀ ਇਕਨੋਮਿਕਲ ਪਾਵਰ ਹੈ। ਜੇ ਅਮਰੀਕਾ ਦੀ ਟੋਟਲ ਇਕਨੋਮੀ $23 ਟ੍ਰਿਲੀਅਨ ਦੇ ਕਰੀਬ ਹੈ ਤੇ ਚੀਨ ਆਲਮੋਸਟ $15 ਟ੍ਰਿਲੀਅਨ ਦੇ ਨੇੜੇ ਤੇੜੇ ਪਹੁੰਚਿਆ ਹੋਇਆ ਔਰ ਇਸੇ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਸਪੇਸ ਔਰ ਮੈਨ ਪਾਵਰ ਤਾਂ ਉਹਨਾਂ ਦੇ ਕੋਲ ਵੈਸੇ ਹੀ ਅੱਜ ਵੀ ਚਾਈਨਾ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੀ ਜਿਹੜੀ ਹੈ ਕੰਟਰੀ ਹੈ। ਇਸ ਸਾਰੇ ਦੇ ਚਲਦਿਆਂ ਫਿਰ ਚਾਈਨਾ ਨੇ ਜਦੋਂ ਆਪਣਾ ਜਿਹੜਾ ਉਹ ਡ੍ਰੀਮ ਜਿਹੜਾ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ $370 ਬਿਲੀਅਨ ਦੇ ਕਰੀਬ ਦੇ ਨਾਲ ਪਹੁੰਚ ਯੂਰਪ ਵੀ, ਅਫਰੀਕਾ ਵੀ ਔਰ ਦੂਸਰੇ ਜਿਹੜਾ ਸਾਊਥ ਅਮਰੀਕਾ ਤੱਕ ਕੀਤੀ ਔਰ ਉਹ ਅਮਰੀਕਾ ਔਰ ਯੂਰਪੀਅਨ ਪਾਵਰਸ ਨੂੰ, ਯੂਰਪ ਤਾਂ ਉਹਨਾਂ 'ਚ ਕੁਛ ਮੁਲਕ ਤਾਂ ਉਹਨਾਂ ਦੇ ਨਾਲ ਹੀ ਸੀ ਲੇਕਿਨ ਅਮਰੀਕਾ ਨੂੰ ਇੱਕ ਵੱਡੇ ਚੈਲੰਜ ਦੇ ਤੌਰ ਤੇ ਲੱਗਾ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਪੀਰੀਅਡ ਦੇ ਵਿੱਚ ਜਿਹੜਾ ਤਿੱਬਤ ਦਾ ਇਸ਼ੂ, ਜਿਹੜਾ ਈਵਨ ਦਲਾਈ ਲਾਮਾ ਵੀ ਇਸ ਇਸ਼ੂ ਤੇ ਹੀ ਖੜਾ ਹੈ ਕਿ ਜੀ ਤਿੱਬਤ ਦੀ ਆਟੋਨਮੀ ਅਸੀਂ ਮੰਗਦੇ ਹਾਂ ਪਰ ਵਿਦ ਇਨ ਚਾਈਨਾ, ਉਹ ਵੀ ਦੁਬਾਰਾ ਉਭਾਰਿਆ ਗਿਆ। ਔਰ ਤਾਈਵਾਨ ਦਾ ਇਸ਼ੂ, ਜਿਹੜੀ ਵਨ ਚਾਈਨਾ ਪਾਲਿਸੀ ਅਮਰੀਕਾ ਨੇ ਨਿਕਸਨ ਦੇ ਪੀਰੀਅਡ 'ਚ ਮੰਨੀ ਸੀ, ਜਦੋਂ ਚਾਈਨਾ ਦੇ ਨਾਲ ਉਹਨਾਂ ਨੇ ਆਪਣੇ ਰਾਬਤੇ ਦੁਬਾਰਾ ਕਾਇਮ ਕੀਤੇ ਸੀ ਜਿਹਦੇ 'ਚ ਪਾਕਿਸਤਾਨ ਜਿਹੜਾ ਉਸ ਦਾ ਫੈਸਿਲੀਟੇਟਰ ਵਾਲਾ ਰੋਲ ਸੀ। ਔਰ ਹੁਣ ਅਸੀਂ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਕਿਵੇਂ ਤਾਈਵਾਨ ਇਸ਼ੂ ਨੂੰ ਵੀ ਫਲੇਅਰ ਅਪ ਕੀਤਾ ਗਿਆ ਔਰ ਇਸ ਤੋਂ ਇਲਾਵਾ ਵੀ ਚਾਈਨਾ ਪ੍ਰਤੀ ਜੋ ਰੁਖ ਚੱਲ ਰਿਹਾ ਕੋਵਿਡ ਦੇ ਚੱਲਦੇ ਆ, ਟਰੰਪ ਐਡਮਿਨਿਸਟ੍ਰੇਸ਼ਨ ਨੇ ਵਾਇਰਸ ਨੂੰ ਹੀ ਜਿਹੜਾ ਉਹ ਵੁਹਾਨ ਵਾਇਰਸ ਜਾਂ ਚਾਈਨੀਜ਼ ਵਾਇਰਸ ਕਿਹਾ। ਸੋ ਇਸ ਸਾਰੇ ਦੇ ਵਿੱਚ ਕਿਉਂਕਿ ਚਾਈਨਾ ਨੂੰ ਘੇਰਨ ਦੇ ਲਈ ਅਮਰੀਕਾ ਜਾਂ ਵੈਸਟਰਨ ਪਾਵਰਸ ਨੇ ਜਿਹੜਾ ਨੈਟੋ ਦੀ ਤਰਜ਼ ਦਾ ਕੁਆਡ ਉੱਥੇ ਖੜਾ ਕੀਤਾ, ਉਸ ਦੇ ਵਿੱਚ ਇੰਡੀਆ, ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਉਸ ਦਾ ਹੀ ਇਹ ਕੁਆਡ ਹੈ, 4 ਮੁਲਕ ਦਾ ਹਿੱਸਾ ਨੇ। ਔਰ ਉਧਰੋਂ ਰਸ਼ੀਆ ਜਿਹੜਾ ਜਿਹਨੇ ਯੂਕਰੇਨ ਦੇ ਉੱਤੇ ਧਾਵਾ ਬੋਲਿਆ ਫੈਬਰਵਰੀ 'ਚ, ਉਹਨੇ ਚੀਨ ਦਾ ਛੋਟਾ ਭਰਾ ਹੋਣਾ ਮੰਨ ਲਿਆ ਔਰ ਭਾਰਤ ਜਿਹੜਾ ਉਹ ਵਿੱਚ ਵਿਚਾਲੇ ਲਟਕਿਆ ਹੋਇਆ ਕੁਆਡ ਦੇ ਵਿੱਚ ਇਹਨਾਂ ਦਾ ਹਿੱਸਾ ਬਣਿਆ। ਪਰ ਨਾਲ ਦੀ ਨਾਲ ਅਸੀਂ ਇਹ ਦੇਖਦੇ ਹਾਂ ਕਿ ਵੀ ਹੁਣ ਜਿਹੜੀ ਕੁਛ ਰਿਐਲਿਟੀ ਉਹਨੂੰ ਰੀਅਲਾਈਜ਼ ਵੀ ਹੋ ਰਹੀ ਹੈ, ਜਾਂ ਰਸ਼ੀਅਨ ਘੁਰਕੀ ਇੱਕ ਪਾਸੇ ਹੈ, ਦੂਜੇ ਪਾਸੇ ਅਮਰੀਕਨਾਂ ਨੇ ਜਿਹੜੀ ਹੈ ਬਾਂਹ ਮਰੋੜੀ ਹੋਈ ਹੈ। ਤਾਂ ਫਿਰ ਅਸੀਂ ਦੇਖਦੇ ਹਾਂ ਕਿ ਚਾਈਨਾ ਦੇ ਅਗੇਂਸਟ ਖਾਸ ਤੌਰ ਤੇ ਸਿਨਕਿਆਂਗ 'ਚ ਜੋ ਮੁਸਲਮਾਨਾਂ ਦੇ ਨਾਲ ਚਾਈਨਾ ਕਰ ਰਿਹਾ, ਉਸ ਮੁੱਦੇ ਤੇ ਜਦੋਂ ਸਿਕਿਉਰਿਟੀ ਕੌਂਸਲ ਦੇ ਵਿੱਚ ਜਾਂ ਹਿਊਮਨ ਰਾਈਟ ਕੌਂਸਲ 'ਚ ਵੀ ਰੈਜ਼ੋਲੂਸ਼ਨ ਆਉਂਦਾ ਤਾਂ ਇੰਡੀਆ ਐਬਸਟੇਨ ਕਰਦਾ। ਇਸੇ ਤਰ੍ਹਾਂ ਈਵਨ ਸ੍ਰੀਲੰਕਾ ਦੇ ਮੁੱਦੇ ਤੇ ਜਦੋਂ ਅਮਰੀਕਾ ਉਹਨੂੰ ਅਕਾਊਂਟੇਬਲ ਠਹਿਰਾਉਣਾ ਚਾਹੁੰਦਾ ਹੈ, ਜੋ ਵਾਰ ਕ੍ਰਾਈਮ ਸ੍ਰੀਲੰਕਾ ਨੇ ਕੀਤੇ ਨੇ, ਇੰਡੀਆ ਉਹਦੇ 'ਚ ਵੀ ਐਬਸਟੇਨ ਕਰਦਾ। ਸੋ ਇਹ ਸਾਰਾ ਜਿਹੜਾ ਇੱਕ ਗੱਲ ਦਾ ਜਿਹੜੀ ਪੁਆਇੰਟ ਆਊਟ ਸਿੱਖ ਸੇਵਕ ਜਥਾ ਨੇ ਕੀਤਾ ਕਿ ਇਹ ਜਿਹੜੀ ਹੁਣ ਇਸ ਨੂੰ ਗ੍ਰੇਟ ਗੇਮ ਕਿਹਾ ਜਾ ਰਿਹਾ ਔਰ ਜਿਹਦਾ ਕਰਮ ਭੂਮੀ ਕਹਿਣਾ ਹੋਏ ਜਾਂ ਜਿਹੜੀ ਬੈਟਲ ਗਰਾਊਂਡ ਹੈ ਉਸ ਦੀ, ਉਹ ਏਸ਼ੀਆ ਔਰ ਉਹ ਸਾਡਾ ਖਿੱਤਾ, ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਬੈਠੇ ਔਰ ਕੋਈ ਵੀ ਜਿਹੜੀ ਤਬਦੀਲੀ ਹੈ ਨਵੀਂ, ਬੇਸ਼ੱਕ ਇਹ ਸਾਰੇ ਪੀਰੀਅਡ 'ਚ ਭਾਰਤ ਦਾ ਟੁੱਟਣਾ ਹੋਏ ਜਾਂ ਉਸ ਖਿੱਤੇ ਦੇ ਵਿੱਚ ਹੋਰ ਤਬਦੀਲੀਆਂ ਹੋਣ। ਸੋ ਸਿੱਖਾਂ ਦੇ ਕੋਲ ਇੱਕ ਓਪਰਚੁਨਿਟੀ, ਔਰ ਕਿਸੇ ਨੇ ਪਿਛਲੇ ਦਿਨਾਂ 'ਚ ਸਗੋਂ ਇਸ ਗੱਲ ਦੇ ਉੱਤੇ ਤਨਜ਼ ਤਾਂ ਨਹੀਂ ਸੀ, ਇਹ ਇੱਕ ਹੋਪਫੁਲ ਕੀਤੀ ਸੀ ਕਿ ਵੀ ਅਮਰੀਕਾ ਨੇ ਉਹਨਾਂ ਨੇ ਉਹਨੂੰ ਇੱਕ ਵਿਅੰਗਮਈ ਖਬਰ ਬਣਾ ਕੇ ਕਿਹਾ ਸੀ, ਅਮਰੀਕਾ ਨੇ ਕਿਹਾ ਕਿ ਵੀ ਹੁਣ ਅਸੀਂ ਸਿੱਖ ਨੇਸ਼ਨ ਨੂੰ ਨੈਟੋ ਦਾ ਮੈਂਬਰ ਬਣਾ ਰਹੇ ਹਾਂ। ਸੋ ਜ਼ਾਹਰ ਹੈ ਕਿ ਉਹ ਕਹਿਣ ਨੂੰ ਤਾਂ ਪੁਆਇੰਟ ਆਊਟ ਇਹ ਕੀਤਾ ਸੀ ਕਿ ਭਾਈ ਜੇ ਅਮਰੀਕਾ ਆ ਕੇ ਸਿੱਖਾਂ ਦੀ ਪਿੱਠ ਤੇ ਖਲੋਂਦਾ ਹੈ ਤੇ ਸਿੱਖ ਉਸ ਖਿੱਤੇ ਦੇ ਵਿੱਚ ਇੱਕ ਆਪਣੀ ਪਾਵਰ ਰੱਖਦੇ ਨੇ, ਕਿਉਂਕਿ ਜਦੋਂ ਅਮਰੀਕਾ ਨੇ ਆਪਣਾ ਵੇਟ ਇੰਡੀਆ ਦੇ ਪਿੱਛੇ ਪੂਰੀ ਤਰ੍ਹਾਂ ਸੁੱਟਿਆ, ਉਹ ਭਾਵੇਂ ਕੁਆਡ ਦਾ ਮਾਮਲਾ ਹੋਏ ਜਾਂ ਚਾਈਨਾ ਦੇ ਜਿਹੜਾ ਗਲਵਾਨ ਵੈਲੇਜ 2020
ਦੇ ਵਿੱਚ ਵਾਪਰਿਆ ਤੇ ਅਮਰੀਕਾ ਨੂੰ ਆਸ ਸੀ ਕਿ ਭਾਰਤ ਜਿਹੜਾ ਹੈ ਉਹ ਵੀ ਰਸ਼ੀਅਨ ਬਲੌਕ ਚੋਂ ਨਿਕਲ ਕੇ ਸਾਡੇ ਵੱਲ ਪੂਰੀ ਤਰ੍ਹਾਂ ਆਏਗਾ, ਪਰ ਭਾਰਤ ਦੀਆਂ ਸ਼ਾਇਦ ਆਪਣੀਆਂ ਕੁਝ ਮਜਬੂਰੀਆਂ ਵੀ ਨੇ। ਉਹਨਾਂ ਦਾ ਸਾਰਾ ਮਿਲਟਰੀ ਸਟਰਕਚਰ ਰਸ਼ੀਆ ਨੇ ਬਣਾਇਆ ਹੋਇਆ ਤੇ ਜੇ ਰੂਸ ਨੇ ਕਿਹਾ ਇਹ ਹੁਣ ਸਸਤਾ ਖਰੀਦਣ ਵਾਲੇ ਤਾਂ ਹੈ ਹੀ ਨੇ ਲਾਲਾ ਜੀ, ਜੇ ਰਸ਼ੀਆ ਨੇ ਸਬਸਿਡਾਈਜ਼ਡ ਆਇਲ ਦਿੱਤਾ ਤੇ ਬਿਨਾਂ ਪਰਵਾਹ ਕੀਤੇ ਇੰਡੀਆ ਸਭ ਤੋਂ ਵੱਡਾ ਉਸ ਦਾ ਬਾਇਰ ਬਣ ਗਿਆ। ਸੋ ਉਸ ਨੇ ਇਹਨਾਂ ਨੂੰ ਮਿਫ ਕੀਤਾ, ਇਹਨਾਂ ਦਾ ਇਹ ਜਿਹੜੇ ਨੇ ਐਂਗਰ 'ਚ ਨੇ। ਸੋ ਇਸ ਸਾਰੇ 'ਚ ਔਰ ਦੇਖੋ ਇਹ ਗੱਲ ਬਿਲਕੁਲ ਠੀਕ ਹੈ ਜਿਹੜੀ ਸਾਡੇ ਇਹਨਾਂ ਵੀਰਾਂ ਨੇ ਕਨਕਲੂਡ ਕੀਤੀ ਹੈ ਕਿ ਜਦੋਂ ਵੱਡੀਆਂ ਤਬਦੀਲੀਆਂ ਹੁੰਦੀਆਂ ਨੇ, ਟਰਮੋਇਲ, ਜੰਗਾਂ, ਪਹਿਲੀ ਵਰਲਡ ਵਾਰ ਤੋਂ ਬਾਅਦ ਦੁਨੀਆ ਦਾ ਨਕਸ਼ਾ ਬਦਲਿਆ, ਸੈਕੰਡ ਵਰਲਡ ਵਾਰ ਤੋਂ ਬਾਅਦ ਬਦਲਿਆ, ਔਰ ਇਹ ਜਿਹੜੀ ਹੁਣ ਗ੍ਰੇਟ ਗੇਮ ਜਿਹਦੇ ਲਈ ਨਵਾਂ ਲਫ਼ਜ਼ ਕਾਇਨ ਕੀਤਾ ਗਿਆ, ਇਸ ਦੇ ਵਿੱਚ ਸਾਡਾ ਮੁਲਕ ਖਾਲਿਸਤਾਨ ਬਣਨ ਦੀਆਂ ਕਾਫੀ ਸਾਰੀਆਂ ਸੰਭਾਵਨਾਵਾਂ ਨੇ। ਹਾਲਾਂਕਿ ਮੁਲਕ ਤਾਂ ਲੋਕਾਂ ਨੂੰ ਆਪਣੀ ਆਜ਼ਾਦੀ ਲਈ ਆਪ ਹੀ ਲੜਨਾ ਪੈਂਦਾ ਹੈ। ਜਿਵੇਂ ਇੱਕ ਸ਼ਾਇਰ ਨੇ ਕਿਹਾ ਸੀ ਇੱਕ ਵਾਰ ਕਿ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ। ਔਰ ਸਿੱਖ ਕੌਮ ਨੇ ਪਹਿਲਾਂ ਵੀ ਮੁੱਲ ਤਾਰੇ ਨੇ। ਅਸੀਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਇਸ ਤੇ ਫਖਰ ਮਹਿਸੂਸ ਕਰਦੇ ਹਾਂ ਕਿ ਭਾਈ ਸਾਡੇ ਲਈ ਖਾਲਸਾ ਬਾਦਸ਼ਾਹ ਜਾਂ ਬਾਗੀ ਇਹੀ ਕਨਸੈਪਟ ਹੈ। ਔਰ ਉਹਨਾਂ ਨੇ ਗੁਰਬਾਣੀ ਦੀ ਇਹ ਤੁਕ ਕੋਟ ਕੀਤੀ ਹੈ, ਅੱਗੋਂ ਦੇ ਜੇ ਚੇਤੀ ਹੈ ਕਾਹੇ ਮਿਲੈ ਸਜਾਏ, ਕਿ ਵੀ ਜੇ ਪਹਿਲਾਂ ਹੀ ਇਸ ਗੱਲ ਨੂੰ ਅਸੀਂ ਚੇਤ ਲਈਏ, ਯਾਦ ਕਰ ਲਈਏ ਜਾਂ ਕਿਸੇ ਚੀਜ਼ ਬਾਰੇ ਪ੍ਰੀ ਪਲਾਨ ਕਰ ਲਈਏ ਤੇ ਫਿਰ ਕਾਹੇ ਮਿਲੈ ਸਜਾਏ, ਫਿਰ ਜਿਹੜੀ ਹੈ ਸਜ਼ਾ ਨਹੀਂ ਮਿਲਦੀ। ਮਤਲਬ ਇਹ ਹੈ ਕਿ ਸਾਨੂੰ ਗੁਰਬਾਣੀ ਚੋਂ ਹੀ ਪੂਰੀ ਸੇਧ ਮਿਲਦੀ ਹੈ ਜਦੋਂ ਗੁਰੂ ਸਾਹਿਬ ਇਹ ਵੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਕਿ ਭਾਈ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ। ਬੇਸ਼ੱਕ ਇਹ ਰੂਹਾਨੀਅਤ ਦੇ ਕੰਟੈਕਸਟ 'ਚ ਕੋਟ ਕੀਤਾ ਜਾਂਦਾ ਹੈ ਕਿ ਭਾਈ ਕੋਈ ਮਾਂ ਪਿਓ ਭਰਾ ਭੈਣ ਨਾਲ ਨਹੀਂ ਨਿਭਦਾ, ਜਦੋਂ ਰੱਬ ਦੀ ਦਰਗਾਹ ਦੇ ਵਿੱਚ ਲੇਖਾ ਜੋਖਾ ਹੋਏਗਾ ਤੇ ਜੋ ਤੁਸੀਂ ਆਪ ਕੀਤਾ ਉਹਦੇ ਲਈ ਤੁਸੀਂ ਆਪ ਹੀ ਜ਼ਿੰਮੇਵਾਰ ਹੋ। ਪਰ ਨਾਲ ਇਹ ਵੀ ਯਾਦ ਦਹਾਨੀ ਕਰਵਾਈ ਕਿ ਭਾਈ ਜੇ ਪਹਿਲਾਂ ਹੀ ਤੁਸੀਂ ਇਸ ਗੱਲ ਲਈ ਤਿਆਰ ਹੋਵੋ ਕਿ ਕੀ ਭਵਿੱਖ 'ਚ ਵਾਪਰਨ ਵਾਲਾ ਹੈ ਤੇ ਫਿਰ ਉਸ ਦੇ ਕਨਸੀਕੁਐਂਸਸ, ਮਾੜੇ ਕਨਸੀਕੁਐਂਸਸ ਤੋਂ ਬਚਿਆ ਜਾ ਸਕਦਾ ਹੈ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਜਿਹੜੇ ਸੁੱਤੇ ਰਹਿੰਦੇ ਨੇ, ਜਾਗਦੇ ਨਹੀਂ ਨੇ, ਉਹ ਫਿਰ ਸਫਰਰ ਹੁੰਦੇ ਨੇ। ਉਸੇ ਨੂੰ ਹੀ ਅਸੀਂ ਕਹਿੰਦੇ ਹਾਂ ਕਿ ਜਦੋਂ 47 ਦੌਰ ਦੇ ਵੀ ਅਸੀਂ ਗੱਲ ਕਰਦੇ ਹਾਂ ਕਿ ਭਾਈ ਸਾਡੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਨਹੀਂ ਸੀ। ਸੋ ਉਹ ਵਕਤ ਤਾਂ ਬੀਤ ਗਿਆ, 75 ਸਾਲ ਪਹਿਲਾਂ ਦੀ ਗੱਲ, ਉਹਦੇ ਤਾਂ ਅਸੀਂ ਗੱਲ ਹੀ ਕਰ ਸਕਦੇ ਹਾਂ, ਸਾਡਾ ਕੰਟਰੋਲ ਨਹੀਂ ਹੈ। ਪਰ ਹੁਣ ਤਾਂ ਸਾਡੇ ਸਾਹਮਣੇ ਹੈ ਕਿ ਵੀ ਅਸੀਂ ਕੀ ਕਰ ਸਕਣਾ ਹੈ ਔਰ ਅਸੀਂ ਸਿੱਖ ਸੇਵਕ ਜਥਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਤੁਸੀਂ ਵੀਕਐਂਡ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ, ਅਸੀਂ ਵਰਜੀਨੀਆ ਸਾਡਾ ਜਾਣਾ ਸੀ ਆਪਣੇ ਪੇਕੇ ਪਿੰਡ ਔਰ ਕਾਫੀ ਪੈਕਡ ਸਕੈਜੂਲ ਸੀ। ਸੈਚਰਡੇ ਦੋ ਥਾਂ ਦੇ ਉੱਤੇ ਜਿਹੜਾ ਉਹ ਸ਼ੋਕ ਸਮਾਗਮ ਸਨ, ਗੁਰਦੁਆਰਾ ਸਿੰਘ ਸਭਾ ਬ੍ਰੈਡਕ ਜਿੱਥੇ ਕਿ ਸਾਡੇ ਕਾਫੀ ਐਡਮਾਇਰਰ ਔਰ ਸਾਥ ਜਿਹੜੇ ਹਮੇਸ਼ਾ ਹੀ ਸਪੋਰਟ ਕਰਦੇ ਨੇ ਪੰਥਕ ਕਾਜ਼ ਨੂੰ, ਮਾਸਟਰ ਸੇਵਾ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਚੜ੍ਹਾਈ ਕਰ ਗਏ ਸੀ, ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਸੀ। ਔਰ ਫਿਰ ਗੁਰਦੁਆਰਾ ਸਾਹਿਬ ਮੈਨਾਸਸ, ਉੱਥੇ ਭਾਈ ਸਾਹਿਬ ਭਾਈ ਗੁਰਦਰਸ਼ਨ ਸਿੰਘ ਜਿਹੜੇ ਮੈਟਰੋ ਏਰੀਆ ਦੇ ਵਿੱਚ ਲੰਬੇ ਵਕਤ ਤੋਂ ਲਗਭਗ 30 ਸਾਲਾਂ ਤੋਂ ਜਿਨ੍ਹਾਂ ਦੀਆਂ ਸੇਵਾਵਾਂ ਨੇ, ਪੰਥਕ ਪਿੰਡ ਦੇ ਵਿੱਚ ਵੀ ਖਾਲਿਸਤਾਨ ਸਮਰਥਕ ਵੀ ਨੇ, ਸਾਡੇ ਪਿਆਰੇ ਵੀ ਨੇ। ਔਰ ਉਹਨਾਂ ਦੇ ਧਰਮ ਪਿਤਾ ਫਾਦਰ ਇਨ ਲਾਅ ਜਿਹੜੇ ਸਕਾਰਬਰੋ ਟੋਰਾਂਟੋ 'ਚ ਰਹਿੰਦੇ ਸੀ, ਉਹ ਪਿਛਲੇ ਦਿਨਾਂ ਚੜ੍ਹਾਈ ਕਰ ਗਏ ਔਰ ਉਹਨਾਂ ਦੀ ਯਾਦ ਦੇ ਵਿੱਚ ਸ਼ੋਕ ਸਮਾਗਮ ਅੰਤਮ ਅਰਦਾਸ ਦੇ ਲਈ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਦਰਸ਼ਕ ਪਿਕਚਰਸ ਦੇਖ ਸਕਦੇ ਨੇ। ਉਹ ਵੀ ਭਰਵਾਂ ਸਮਾਗਮ ਸੀ ਕਿਉਂਕਿ ਲੰਬਾ ਵਕਤ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਗੁਰਦੁਆਰਾ ਸਾਹਿਬ 'ਚ ਸੇਵਾ ਨਿਭਾਈ ਔਰ ਬਹੁਤ ਸਾਰੇ ਚਿਹਰੇ ਜਿਹੜੇ ਮੈਂ ਲਗਭਗ 30 ਸਾਲ ਪਹਿਲਾਂ ਉੱਥੋਂ ਦੇ ਜਦੋਂ ਪਹਿਲੀ ਵਾਰ ਮੈਂ ਗਿਆ ਦੇਖੇ, ਉਹ ਸਾਰਿਆਂ ਦੀ ਹਾਜ਼ਰੀ ਸੀ। ਔਰ ਉਹਦੇ 'ਚ ਵੀ ਦੋਨਾਂ ਮੌਕਿਆਂ 'ਤੇ ਸਾਨੂੰ ਜਿਹੜਾ ਉਹ ਸੰਗਤ ਦੇ ਦੀਦਾਰ ਕਰਨ ਦਾ ਮੌਕਾ ਮਿਲਿਆ। TV 84 ਦੀ ਟੀਮ ਨੇ ਰਿਕਾਰਡ ਕੀਤਾ, ਆਉਣ ਵਾਲੇ ਦਿਨਾਂ 'ਚ ਅਸੀਂ ਕਰਾਂਗੇ। ਔਰ ਐਤਵਾਰ ਦਾ ਦੀਵਾਨ ਜਿਵੇਂ ਕਿ 9 ਅਕਤੂਬਰ ਦਾ ਦਿਨ ਬੀਤੇ ਕੱਲ ਸੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ। ਸੋ ਗੁਰਦੁਆਰਾ ਸਾਹਿਬ ਮੈਨੇਸਸ ਦੇ ਵਿੱਚ ਇਸ ਦਿਨ ਨੂੰ ਸਮਰਪਿਤ ਹੀ ਦੀਵਾਨ ਸਨ। ਇਸ ਗੱਲ ਦਾ ਧਿਆਨ ਰਹੇ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ
ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ, ਉਹਨਾਂ ਦਾ ਪ੍ਰਕਾਸ਼ ਪੁਰਬ ਵੀ 9 ਅਕਤੂਬਰ ਨੂੰ ਸੀ। ਜੀ ਸੋ ਇਹ ਵੀ ਇੱਕ ਹਿਸਟਰੀ ਦੀ ਕੋਇਨਸੀਡੈਂਸ ਹੈ ਕਿ ਬਿਲਕੁਲ। ਇੱਕ ਪਾਸੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਜਦੋਂ ਅਸੀਂ ਉਸ ਸਰਜ਼ਮੀਨ ਤੇ ਹੀ ਪੈਰ ਰੱਖਦੇ ਹਾਂ ਤੇ ਫਿਰ ਧੰਨ ਗੁਰੂ ਰਾਮਦਾਸ ਜਿਹੜਾ ਹੈ ਮੁਖਾਰਬਿੰਦ ਚੋਂ ਨਿਕਲਦਾ ਹੈ। ਔਰ ਇਹੀ ਜਿਹਨੂੰ ਜਦੋਂ ਭੱਟਾਂ ਨੇ ਇਹ ਫਰਮਾਇਆ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੈ ਸਵਾਰਿਆ। ਔਰ ਉਹਨਾਂ ਦਾ ਜਨਮ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿਖੇ ਹੋਇਆ ਸੀ। ਔਰ ਦਰਸ਼ਕ ਦੇਖ ਸਕਦੇ ਨੇ ਕਿ ਪਾਕਿਸਤਾਨ ਦੇ ਚੂਨਾ ਮੰਡੀ ਲਾਹੌਰ ਦੇ ਵਿੱਚ ਵੀ ਇਹ 9 ਅਕਤੂਬਰ ਦਾ ਦਿਨ ਬੜੀ ਸ਼ਾਨੋ ਸ਼ੌਕਤ ਦੇ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ, ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਹੁਣ 70,000 ਤੋਂ ਜ਼ਿਆਦਾ ਸਿੱਖਾਂ ਦੀ ਪੋਪੂਲੇਸ਼ਨ ਹੈ ਜਿਹੜੇ ਉਹਨਾਂ ਦੇ ਡਾਟਾ ਮੁਤਾਬਕ ਹੈ। ਔਰ ਲਾਗਲੇ ਥਾਵਾਂ ਤੋਂ ਵੀ ਸਿੱਖ ਪਹੁੰਚ ਜਾਂਦੇ ਨੇ। ਬਹੁਤ ਵਾਰ ਹੁਣ ਜਿਹੜਾ ਹੈ ਉਹ ਡਾਇਸਪੋਰਾ ਸਿੱਖਾਂ ਦੀ ਵੀ ਹੋਂਦ ਹੁੰਦੀ ਹੈ। ਔਰ ਇਹ ਸਾਰੇ ਦੇ ਵਿੱਚ ਚੂਨਾ ਮੰਡੀ ਲਾਹੌਰ ਦੇ ਸਮਾਗਮ 'ਚ ਪੂਰਾ ਕੀਰਤਨੀ ਸਮਾਗਮ ਵੀ ਹੋਇਆ। ਔਰ ਇਵੈਕੂਏਟ ਟਰਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਹਬੀਬੁਲ ਰਹਿਮਾਨ ਗਿਲਾਨੀ ਵੀ ਉੱਥੇ ਆਏ ਹੋਏ ਸਨ। ਔਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਕਿਵੇਂ ਸਾਕਾ ਪੰਜਾ ਸਾਹਿਬ ਦੀ ਯਾਦ ਦੇ ਵਿੱਚ ਜਿੱਥੇ 100 ਸਾਲ ਹੋ ਜਾਣੇ ਨੇ, ਬਹੁਤ ਵੱਡੇ ਪੈਮਾਨੇ ਦੇ ਉੱਥੇ ਜਿਹੜਾ ਹੈ ਪੰਜਾ ਸਾਹਿਬ ਹਸਨ ਅਬਦਾਰ ਇਸ ਦਿਨ ਨੂੰ ਮਨਾਇਆ ਜਾਏਗਾ। ਔਰ ਇਸੇ ਤਰ੍ਹਾਂ ਸਿੱਖਾਂ ਦੇ ਦੂਸਰੇ ਲੀਡਰਾਂ ਨੇ ਵੀ ਜਿਹੜੇ ਪਾਕਿਸਤਾਨ 'ਚ ਨੇ ਉਹਨਾਂ ਨੇ ਜਿਹੜਾ ਇਸ ਮੌਕੇ ਦੇ ਉੱਤੇ ਆਪਣੇ ਵਿਚਾਰ ਦਿੱਤੇ। ਸੋ ਅਸੀਂ ਲੰਬਾ ਇਸ ਦੇ ਉੱਤੇ ਗੱਲ ਨਹੀਂ ਕਰਾਂਗੇ। ਔਰ ਇਸੇ ਤਰ੍ਹਾਂ ਜਿਹੜਾ ਇਹ ਦੀਵਾਨ ਗੁਰਦੁਆਰਾ ਸਾਹਿਬ ਮੈਨੇਸਸ ਹੋਇਆ ਉਹਦੇ 'ਚ ਵੀ ਕੀਰਤਨ ਭਾਈ ਰਵਿੰਦਰ ਸਿੰਘ ਔਰ ਭਾਈ ਦਰਸ਼ਨ ਸਿੰਘ ਤੋਂ ਬਾਅਦ ਸਾਨੂੰ ਆਪਣੇ ਵਿਚਾਰ ਦੇਣ ਦਾ ਮੌਕਾ ਬਣਿਆ। ਇੱਕ ਭਾਵਕ ਜਿਹਾ ਮਾਹੌਲ ਸੀ ਔਰ ਸਾਡੀ 20-25 ਮਿੰਟ ਦੀ ਪ੍ਰੈਜੈਂਟੇਸ਼ਨ ਉਸ ਨੂੰ ਕਾਫੀ ਸੰਗਤਾਂ ਨੇ ਪਿਆਰ ਵੀ ਦਿੱਤਾ। ਬਹੁਤ ਵਾਰ ਉਹ ਪਾਲੀ ਹੁੰਦੇ ਨੇ ਜਦੋਂ ਤੁਹਾਡੇ ਉਹ ਸਾਰੇ ਮਾਹੌਲ ਚੋਂ ਹੀ ਤੁਸੀਂ ਕੁਝ ਕਹਿੰਦੇ ਹੋ। ਸੋ ਮੈਂ ਇਸ ਬਾਰੇ ਹੁਣ ਜ਼ਿਆਦਾ ਗੱਲ ਨਾ ਕਰਾਂ। ਉਸ ਨੂੰ ਦਰਸ਼ਕ ਆਉਣ ਵਾਲੇ ਦਿਨਾਂ 'ਚ ਦੇਖ ਵੀ ਸਕਣਗੇ ਸੋਸ਼ਲ ਮੀਡੀਆ ਤੇ ਵੀ ਔਰ ਅਦਰਵਾਈਜ਼ ਵੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੈ ਕਿ ਜਦੋਂ ਪਹਿਲੀ ਵਾਰ ਮੈਂ 1992 ਦੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਐਡੀਟੋਰੀਅਲ ਚੜ੍ਹਦੀ ਕਲਾ ਲਈ ਲਿਖਿਆ ਸੀ, ਚੜ੍ਹਦੀ ਕਲਾ ਇੰਟਰਨੈਸ਼ਨਲ ਜਿਹੜਾ ਸਰੀ ਤੋਂ ਛਪਦਾ ਹੈ, ਉਸ ਦਾ ਟਾਈਟਲ ਹੀ ਮੈਂ ਦਿੱਤਾ ਸੀ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਖਾਲਿਸਤਾਨੀ ਗਗਨ ਦੇ ਦੋ ਰੋਸ਼ਨ ਸਿਤਾਰੇ। ਔਰ ਮੈਨੂੰ ਇੱਕ ਵੀਰ ਨੇ ਉਸ ਤੋਂ ਬਾਅਦ ਇੱਕ ਵਾਰ ਪੁੱਛਿਆ ਵੀ ਕਿ ਤੁਸੀਂ ਉਸ ਨੂੰ ਉਹਨਾਂ ਦਾ ਤਾਂ ਰੁਤਬਾ ਖਾਲਸਾ ਇਤਿਹਾਸ 'ਚ ਹੀ ਬਹੁਤ ਵੱਡਾ ਹੈ ਤੇ ਤੁਸੀਂ ਜਿਹੜਾ ਖਾਲਸਾ ਇਤਿਹਾਸ ਦੀ ਤਾਂ ਖਾਲਿਸਤਾਨੀ ਗਗਨ ਲਫ਼ਜ਼ ਕਿਉਂ ਇਸਤੇਮਾਲ ਕੀਤਾ? ਤਾਂ ਮੈਂ ਕਿਹਾ ਕਿ ਇਸ ਲਈ ਕਿ ਜਦੋਂ ਅਸੀਂ 18ਵੀਂ ਸਦੀ ਦੇ ਇਤਿਹਾਸ ਨੂੰ, ਕਿ ਮੈਂ ਕਿਹਾ ਸਾਡਾ ਖਾਲਸਾਈ ਇਤਿਹਾਸ ਤਾਂ ਸਾਡੀ ਅਰਦਾਸ ਦਾ ਹਿੱਸਾ ਹੈ। ਔਰ ਸਾਡੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਅਰਦਾਸ ਨੂੰ ਇਹ ਅਖੀਰਲੇ ਜਾਂ ਫਾਈਨਲ ਵਰਡਸ ਦਿੱਤੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸਮਾਂ ਪਾ ਕੇ ਇੱਕ ਅੱਧੀ ਜਨਰੇਸ਼ਨ ਬਾਅਦ 2 ਜਨਰੇਸ਼ਨਾਂ ਤੱਕ ਪਹੁੰਚਦੇ ਹਾਂ ਕੌਮਾਂ ਭੁੱਲਣਾ ਸ਼ੁਰੂ ਕਰ ਦਿੰਦੀਆਂ ਨੇ। ਜਿਨ੍ਹਾਂ ਦੇ ਨਵਿਆਂ ਦੇ ਪ੍ਰਭਾਵ ਥੱਲੇ ਆਉਂਦੇ ਨੇ ਉਹ ਉਹਨਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਮੈਂ ਕਿਹਾ ਇਹ ਕਿਸੇ ਹੋਰ ਮਜ਼ਹਬ ਦੀ ਅਰਦਾਸ ਦਾ ਹਿੱਸਾ ਜਾਂ ਪ੍ਰੇਅਰ ਦਾ ਜਾਂ ਦੁਆ ਦਾ ਹਿੱਸਾ ਨਹੀਂ ਹੈ ਕਿ ਤੁਸੀਂ ਆਪਣਾ ਇਤਿਹਾਸ ਯਾਦ ਕਰ। ਅਰਦਾਸ ਜਾਂ ਦੁਆ ਤਾਂ ਅਸੀਂ ਰੱਬ ਨੂੰ ਕਰ ਰਹੇ ਹਾਂ, ਲੇਕਿਨ ਉਹਦੇ 'ਚ ਇਤਿਹਾਸ ਕਿਵੇਂ ਵਿੱਚ ਆਇਆ? ਕਿਉਂਕਿ ਇਹ ਯਾਦ ਦਹਾਨੀ ਲਈ ਸੀ ਜਾਂ ਹੈ ਜਾਂ ਰਹੇਗਾ ਹਮੇਸ਼ਾ ਕਿ ਸਿੱਖ ਕੌਮ ਦਾ ਜਿਹੜਾ ਇਹ ਪੋਲੀਟੀਕਲ ਪਾਵਰ ਵੱਲ ਮੀਰੀ ਵੱਲ ਦਾ ਸਫ਼ਰ ਵੀ ਹੈ, ਇਹ ਵੀ ਰੂਹਾਨੀਅਤ ਦਾ ਸਫ਼ਰ ਹੈ। ਔਰ ਜਦੋਂ ਅਸੀਂ ਸੱਚ ਹੱਕ ਇਨਸਾਫ ਦੇ ਪੰਧ ਹੀ ਕਹਿੰਦੇ ਹਾਂ, ਰੱਬ ਦੇ ਲਈ ਹੱਕ ਲਫ਼ਜ਼ ਰੱਬ ਲਈ ਵੀ ਇਸਤੇਮਾਲ ਹੁੰਦਾ ਹੈ। ਸਾਡੇ ਲਈ ਸੱਚ ਵੀ ਰੱਬ ਹੈ, ਹੱਕ ਵੀ ਰੱਬ ਹੈ, ਇਨਸਾਫ ਵੀ, ਅਦਲ ਵੀ, ਕਿਉਂਕਿ ਅਲਟੀਮੇਟ ਅਦਲ ਰੱਬ ਦੇ ਕੋਲ ਹੈ। ਤੇ ਜਦੋਂ ਅਸੀਂ ਇਸ ਸਫ਼ਰ ਦੀ ਗੱਲ ਕਰਦੇ ਹਾਂ ਫਿਰ ਇਹ ਮਹਿਜ਼ ਕੋਈ ਦੁਨਿਆਵੀ ਰਾਜ ਦੀ ਲਾਲਸਾ ਜਾਂ ਭੁੱਖ ਜਾਂ ਡਿਜ਼ਾਇਰ ਚੋਂ ਪੈਦਾ ਹੋਇਆ ਜਿਹੜਾ ਇਤਿਹਾਸ ਨਹੀਂ ਹੈ। ਇਹ ਉਸ ਰੂਹਾਨੀਅਤ ਚੋਂ ਪੈਦਾ ਹੋਇਆ ਇਤਿਹਾਸ ਹੈ ਜਿਸ ਰੂਹਾਨੀਅਤ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ, ਜਿਸ ਪ੍ਰਥਾਏ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਆਪਣੀ ਵਾਰ ਦੇ ਵਿੱਚ ਕਿਹਾ, ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨਹੀਂ ਹੁੰਦੇ, ਕਿ ਇਹ ਸੱਚ ਦਾ ਰਾਜ
ਜਿਹੜਾ ਗੁਰੂ ਨਾਨਕ ਨੇ ਐਸਟੈਬਲਿਸ਼ ਕੀਤਾ ਹੈ, ਸੱਚ ਦਾ ਕਿਲਾ, ਔਰ ਜਿਸ ਦੀ ਨੀਂਹ ਪਤਾਲ ਦੇ ਵਿੱਚ ਹੈ। ਬਿਲਕੁਲ ਸੱਚ ਕੋਟ ਸਤਾਣੀ, ਬਹੁਤ ਪੁਖਤਾ, ਬਹੁਤ ਮਜ਼ਬੂਤ ਇਸ ਦੀ ਨੀਂਹ ਗੁਰੂ ਸਾਹਿਬ ਨੇ ਰੱਖੀ। ਔਰ ਇਹੀ ਇੱਥੋਂ ਹੀ ਫਿਰ ਸ਼ਹੀਦ ਦਾ ਸਫ਼ਰ ਸ਼ੁਰੂ ਹੁੰਦਾ ਹੈ। ਜਦੋਂ ਪੰਜਵੇਂ ਪਾਤਸ਼ਾਹ ਜਿਹੜੇ ਸਿੱਖ ਕੌਮ ਦੇ ਪਹਿਲੇ ਸ਼ਹੀਦ ਗੁਰੂ ਨੇ, ਤੱਤੀ ਤਵੀ ਤੇ ਬੈਠਦੇ ਨੇ, ਦੇਗ ਵਿੱਚ ਉਬਾਲੇ ਜਾਂਦੇ ਨੇ, ਸਿਰ ਤੇ ਰੇਤ ਪੈਂਦੀ ਹੈ, ਔਰ ਉਸ ਸਭ ਦੇ ਉਸ ਸ਼ਹਾਦਤ ਦਾ ਜਵਾਬ ਜਿਹੜਾ ਕਿ ਉਹਨਾਂ ਦੇ 11 ਸਾਲ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਫਿਰ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਸਿਰਜ ਕੇ ਦਿੰਦੇ ਨੇ, ਔਰ ਉਸ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ, ਔਰ ਉਸ ਦੇ ਨਾਲ ਫਿਰ ਜਿਹੜਾ ਪਹਿਲਾ ਦੀਵਾਨ ਸਜਦਾ ਹੈ, ਜਿਹਦੇ 'ਚ ਸਿੱਖ ਕੌਮ ਦੇ ਪਹਿਲੇ 2 ਰਬਾਬੀ ਜਿਹੜੇ ਕਿ ਢਾਡੀ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਉਹਨਾਂ ਦੇ ਲਈ ਭਾਈ ਨੱਥਾ ਤੇ ਭਾਈ ਅਬਦੁੱਲਾ ਜੀ, ਉਹ ਉਸ ਇਕੱਠ ਦੇ ਵਿੱਚ ਜਿੱਥੇ ਗੁਰੂ ਸਾਹਿਬ ਜਿਹੜਾ ਦਿੱਲੀ ਤਖਤ ਤੋਂ 2 ਫੁੱਟ ਉੱਚੇ ਤਖਤ ਤੇ ਬੈਠੇ ਨੇ, 2 ਤਲਵਾਰਾਂ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ ਪਹਿਨੀਆਂ, ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਪਹਿਨਾਈਆਂ, ਔਰ ਉਸ ਵਾਰ 'ਚ ਕਹਿੰਦੇ ਨੇ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਜ਼ਾਹਰ ਹੈ ਕਿ ਅਜ਼ਮਤ, ਆਨਰ, ਇਹ ਜੁੜਿਆ ਹੀ ਰਾਜ ਦੇ ਨਾਲ। ਇੱਕ ਅਜ਼ਮਤ ਜਿਹੜੀ ਨਿਰੰਕਾਰ ਦੇ ਦਰਬਾਰ 'ਚ ਰੱਬ ਦੀ ਯਾਦ ਵਾਲਾ ਹੀ ਪੱਤ ਦੇ ਨਾਲ ਜਾਂ ਪੱਤ ਸੇਤੀ ਕਰ ਜਾਹੋਂ, ਇਹ ਅਸੀਂ ਜਦੋਂ ਕਹਿੰਦੇ ਹਾਂ। ਇੱਕ ਉਹ ਪਤਵਾਨ ਹੈ ਜਿਹੜਾ ਰੱਬ ਦੀ ਦਰਗਾਹ 'ਚ ਰੱਬ ਦੀ ਯਾਦ ਨਾਲ ਜੁੜਿਆ ਹੋਇਆ, ਪਰ ਇਹ ਵੀ ਗੁਰੂ ਸਾਹਿਬ ਦਾ ਫਰਮਾਨ, ਇਲਾਹੀ ਫਰਮਾਨ ਯਾਦ ਦਹਾਨੀ ਵੀ ਕਰਵਾਉਂਦਾ ਹੈ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰੱਬ ਦੀ ਦਰਗਾਹ 'ਚ ਵੀ ਅਸੀਂ ਪਤਵਾਨ ਹੋ ਕੇ ਜਾਣਾ, ਉਸ ਦੀ ਯਾਦ ਨਾਲ ਜੁੜਿਆ, ਪਰ ਦੁਨਿਆਵੀ ਰਾਜਿਆਂ ਬਾਦਸ਼ਾਹਾਂ ਦੇ ਸਾਹਮਣੇ ਉਹਨਾਂ ਦੇ ਗਰੂਰ, ਉਹਨਾਂ ਦੇ ਹੰਕਾਰ, ਉਹਨਾਂ ਦੇ ਜ਼ੁਲਮ ਦੇ ਸਾਹਮਣੇ ਸਿਰ ਨਹੀਂ ਝੁਕਾਉਣਾ, ਕਿਉਂਕਿ ਸਿੱਖ ਸੱਚ, ਹੱਕ, ਇਨਸਾਫ ਦਾ ਪਾਂਧੀ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ 9ਵੇਂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਜਦੋਂ ਇੱਕ ਪਾਸੇ ਕਰਤਾਰਪੁਰ ਦੀ ਜੰਗ ਦੇ ਵਿੱਚ 11-12 ਸਾਲ ਦੀ ਉਮਰ 'ਚ ਉਹ ਤਲਵਾਰਬਾਜ਼ੀ ਕਰਦੇ ਨੇ ਕਿ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਉਹਨਾਂ ਦਾ ਨਾਮ ਤਿਆਗਮਲ ਸੀ, ਕਿ ਤਿਆਗਮਲ ਨਹੀਂ, ਇਹ ਤਾਂ ਤੇਗ ਬਹਾਦਰ ਹੈ। ਉਹ ਤੇਗ ਦੇ ਜੌਹਰ ਦਿਖਾਉਂਦੇ ਨੇ, ਪਰ ਉਹੀ 9ਵੀਂ ਜੋਤ ਫਿਰ ਜਦੋਂ ਤੱਕ ਕੋਈ ਇਤਿਹਾਸ ਇੱਕ ਪੂਰਾ ਸਰਕਲ ਲੈਂਦਾ ਹੈ, 1675 ਦੇ ਵਿੱਚ ਦਿੱਲੀ ਤਖਤ ਨੂੰ ਵੰਗਾਰਦੇ ਨੇ ਕਿ ਤੁਸੀਂ ਜ਼ੋਰ ਦੇ ਨਾਲ, ਤਾਕਤ ਦੇ ਨਾਲ ਲੋਕਾਂ ਦੇ ਮਜ਼ਹਬ ਜਾਂ ਉਹਨਾਂ ਦੇ ਨਿੱਜੀ, ਉਹਨਾਂ ਦੇ ਉੱਤੇ ਤੁਸੀਂ ਜ਼ੁਲਮ ਦੀ ਤਲਵਾਰ ਨਹੀਂ ਚਲਾ ਸਕਦੇ। ਜਿਹੜੀ ਤਲਵਾਰ ਕਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਵਾਹੀ ਕਰਤਾਰਪੁਰ ਦੀ ਜੰਗ ਦੇ ਵਿੱਚ, ਉਸੇ ਹੀ ਜ਼ਾਲਮ ਦੀ ਤੇਗ ਦੇ ਅੱਗੇ ਜਦੋਂ ਉਹਨਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਤੇ ਫਿਰ ਵੀ ਇਹ ਯਾਦ ਦਹਾਨੀ ਕਰਵਾਈ ਕਿ ਸਾਡਾ ਸਿਧਾਂਤ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਿ ਨਾ ਅਸੀਂ ਕਿਸੇ ਨੂੰ ਡਰ ਦਿੰਦੇ ਹਾਂ, ਨਾ ਕਿਸੇ ਦਾ ਡਰ ਮੰਨਦੇ ਹਾਂ। ਔਰ ਇਸੇ ਤੇ ਹੀ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਸੀਸ ਦਿਆ ਪਰ ਸਿਰੜ ਨਾ ਦਿਆ, ਕਿ ਸਿਰੜ ਨਹੀਂ ਦਿੱਤਾ ਹੈ। ਸੋ ਇਹ ਫਾਊਂਡੇਸ਼ਨਸ ਨੇ। ਜਦੋਂ ਅਸੀਂ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਜ਼ਿਕਰ ਕਰਦੇ, ਉਹਨਾਂ ਦੀ ਜ਼ਿੰਦਗੀ ਤਾਂ ਲਾਸਾਨੀ ਹੈ ਹੀ ਹੈ। ਜਦੋਂ ਉਹਨਾਂ ਦੇ ਅਸੀਂ ਕਾਰਨਾਮਿਆਂ ਦੀ ਗੱਲ ਕਰਦੇ ਹਾਂ, ਸਿਰਫ ਇਹ ਨਹੀਂ ਕਿ ਜਨਰਲ ਵੈਦਿਆ ਨੂੰ ਹੀ ਉਹਨਾਂ ਨੇ ਸਜ਼ਾ ਯਾਫਤਾ ਕੀਤਾ, ਜਿਹੜਾ ਭਾਰਤੀ ਫੌਜਾਂ ਦਾ ਜਰਨੈਲ ਸੀ ਜਿਸ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੀ, ਪਰ ਚੁਣ ਕੇ ਉਹ ਦਿੱਲੀ ਹੋਏ, ਕਾਨਪੁਰ ਹੋਏ, ਭਾਰਤ ਭਰ ਦੇ ਵਿੱਚ, ਔਰ ਜਿਸ ਕਦਰ ਦੁਸ਼ਮਣ ਦੇ ਖੈਮੇ ਦੇ ਵਿੱਚ ਖੌਫ ਭਰਪਾ ਸੀ। ਉਸ ਜ਼ਮਾਨੇ ਦੀਆਂ ਅਖਬਾਰਾਂ ਕੱਢ ਲਓ, आज जिंदा दिल्ली में, आज जिंदा गुजरात में, आज जिंदा कानपुर में। स्कूल बंद हो जाता सी, माँ प्यो बच्चे लै जाते सी अपने कि भाई, और कई बार होंदा सी इक्को वेले खबर लगी होंदी सी कि इत्थे इत्थों तो कहंदे बंदा है कि कोई जिन है भी कित्थे पहुंच गया। सो सुरम गति दा ये आलम सी। और ये नहीं है क्योंकि जो तुसी मूवमेंट रन करते हो तुहानू फाइनेंसिस चाहिए होंदे ने। 28 उन्होंने बैंक ऑपरेशन किए बैंकों च, और किसी एक च भी कोई मर्डर नहीं किया। और एक थां ते जिथे वो गए आलमोस्ट सारा खजाना उन्होंने पैरों च पिया सी, पर एक किसी नूं मारना पैना सी, उन्होंने उत्थों वापस आ गए। सो उन्हों दा जिहड़ा ईवन अपनी स्ट्रगल दे विच, मैं एक पासे तां उन्होंने TC दा बेर लाया जनरल वैद्या तो बाद, और मैं किते वाकया पढ़ रहा सी कि जदों इंदिरा गांधी नूं
ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਨੇ ਸਜ਼ਾ ਯਾਫਤਾ ਕੀਤਾ ਤੇ ਜਿੱਥੇ ਜਿੰਦਾ ਰੁਕਿਆ ਹੋਇਆ ਸੀ ਉਹ ਰੋਣ ਲੱਗ ਪਿਆ ਉੱਚੀ ਉੱਚੀ ਤੇ ਘਰਦਿਆਂ ਨੇ ਕਿਹਾ ਵੀ ਸਾਰੇ ਪਾਸੇ ਖੁਸ਼ੀ ਮਨਾਈ ਜਾ ਰਹੀ ਹੈ ਜਾਂ ਕਹਿੰਦੇ ਫਿਰ ਉਹ ਗਿਆ ਬਾਹਰ ਜਾ ਕੇ ਲੱਡੂ ਲਿਆ ਉਹਨੇ ਖਵਾਏ ਪਰ ਉਹ ਰੋਂਦੇ ਆ ਉਹਨੂੰ ਕਿਹਾ ਵੀ ਤੂੰ ਕਹਿੰਦਾ ਵੀ ਉਹਨੂੰ ਮੈਂ ਸਜ਼ਾ ਦੇਣੀ ਸੀ ਮੇਰੀ ਬਾਜ਼ੀ ਕੋ ਹੋਰ ਲੈ ਗਿਆ ਫਿਰ ਉਹਨੇ ਆਪ ਹੀ ਕਿਹਾ ਉਹਨੇ ਕਿਹਾ ਚਲੋ ਕੋਈ ਗੱਲ ਨਹੀਂ ਅਜੇ ਹੋਰ ਦੁਸ਼ਟ ਬੜੇ ਨੇ ਔਰ ਜ਼ਾਹਰ ਹੈ ਇੰਦਰਾ ਗਾਂਧੀ ਤੋਂ ਬਾਅਦ ਜਨਰਲ ਵੈਦਿਆ ਦਾ ਹੀ ਰੋਲ ਸੀ ਜਿਹਨੇ ਪ੍ਰਮੋਸ਼ਨ ਲੈਣ ਲਈ ਜਿਹੜਾ ਸੀਨੀਅਰ ਜਨਰਲ ਸੀ ਵੈਸਟਰਨ ਕਮਾਂਡ ਦਾ ਜਨਰਲ ਸਿਨਹਾ ਉਹਨੂੰ ਸੁਪਰਸੀਡ ਕੀਤਾ ਕਿਉਂਕਿ ਉਹ ਇੰਦਰਾ ਗਾਂਧੀ ਦੇ ਉਸ ਡਰਟੀ ਏਜੰਡੇ ਦੇ ਨਾਲ ਸਹਿਮਤ ਸੀ ਸੋ ਉਹਨਾਂ ਦਾ ਜੀਵਨ ਵੀ ਔਰ ਇਹੀ ਜਦੋਂ दूसरा कपलेट उर्दू च इस मामले च अच्छी शायरी है जदों ये किसी ने कहा कि भाई शहीद की जो मौत है वो कौम की हयात है हयात तो हयात है मौत भी हयात हयात जिंदगी नूं कहंदे ने कि जदों शहीद इस धरती ते हुंदा है उस दी हयाती उस दी जिंदगी भी मोटिवेशन हुंदी है जिवें हरजिंदर सिंह जिंदा सुखदेव सिंह सुखा दी सी पर जदों तुर जाते हैं जी उन्होंने शहादत का सफ़र है और मैं नहीं समझदा कि भी बेशक ये नहीं है भी दुनिया हर कौम ने हर आज़ादी तहरीक ने अपने योधे अपने शहीद दिते ने पैदा किए ने पर जिहड़ा पंजाबी का लफज है मौत नूं कलोला करनी है कि किस हद तक जदों उन्होंने जज जिहड़ा कहंदा है कि वो आंदे ने अदालत च खालिस्तान जिंदाबाद के नारे लाते हैं जज ये कहता है कि भाई कि जे मैं नहीं देना चाहता मौत की सज़ा पर इनको भी ये तो बंद कर और वो जज नूं कहंदे ने देख असीं तैनूं वधाई देंगे जदों तू सानूं मौत की और हालांकि कोई डायरैक्ट शायद प्रूफ भी ना कर सकती हुकूमत लेकिन उन्होंने अपने वकील भी जिहड़े कौम ने कर पासे करके जिंदा सुखा ने अदालत दे विच खुद कहा भी असी मारिया जनरल वैद्या नूं और फिर उन्होंने पूरा एक केस ले किया कि क्यों असी सजा याफ्ता किया और आलमोस्ट 9 सफ़े का जिहड़ा लैटर जिंदा सुखा ने पूना जेल चों जिहड़ा उन्होंने लिखिया देश के प्रेजिडेंट के नाम मुल्क के वो एक हिस्टोरिकल डॉकूमेंट है कि उहदे च उन्होंने कहा कि भाई ये तुसी दिल्ली तख्त वाले जिहड़े पहला इस तख्त ते बैठे ने उन्हां दे जुल्म दे रस्ते ते चले हो तो असी अकाल तख्त के पुत्र हैं 4 सदियां तो जो सानू अकाल तख्त ने सेध दिते असी उस रस्ते ते चल रहे हैं साडा कोई वैद्या नाल वैर नहीं सी पर उन्हें दिल्ली तख्त का हुक्म वजांदियां इस सिखां दे खिलाफ जंग ऐलानी जुल्म किया साडा अकाल तख्त ढाया तो गुरु ने सानू थापड़ा दे के इस रस्ते ते तोरिया ये हमेशा इस रस्ते ते असी तुरदे रहांगे और मैं अक्सर जिहड़ा उन्हां दा कोट के वैन द नेशनस अवेक हिस्टरी शिवर्स कि जदों कौमां जागदियां ने इतिहास नूं कंबणी छेड़ दिंदियां ने और उन्हां दी शहादत दा सफ़र भी उससे ही शान वाला सी जदों उन्हां नूं पुछया जांदा है तुहाडी अखीरली विश उन्होंने कहा जी असीं रस्सा फांसी दा अपने गल च आप पावांगे और जलाद साडा मौत राणी नाल विआह कर रहा है और असीं उहदा मूँह मिठा करवाना है क्योंकि वो इस वेले विचोला है सानू मौत लाड़ी नाल वरण दा और जदों उन्हां दे पेरेंट्स भरा दूजे उस पूने पहुंचे हुए सी प्रीवियस डे इवनिंग सी उन्होंने हदायत की क्योंकि पूने गुरुद्वारे चों ठहरे हुए सी कि जदों सानू सवेरे वेले फांसी का साडा वक्त है तुसीं गुरुद्वारा साहब दे विच उत्थे जिथे तुसीं ठहरे हुए हो उत्थे तुसीं विआह दे गीत गाउणे ने सोले गाउणे ने घोड़ियां गाउणियां ने क्योंकि तुहाडे पुत्तर मौत लाड़ी नूं विआउण चले ने ये छोटी गल नहीं है और यही जेल दे जिहड़े बाकी सी उन्होंने कहा कि भाई जिहड़े अखीरले शब्द सी कि जिंदा कहा वीर सुखिया फतेह गजा और सारी जेल और सारा जदों तुरदे ने अपनियां उन्हां काल कोठड़ियां चों उस फांसी दे तख्ते वाल ते सारी फजा खालिस्तान जिंदाबाद बोले सो निहाल सत श्री अकाल दे जयकारियां नाल गूंजदी है और 30 वरे बीतण बाद भी अज जदों असीं उन्हां दी लैगेसी दी गल करदे हैं जिस शानो शौकत नाल इस वार भी उन्हां दा 30वां शहीदी दिन मनाया गया अकाल तख्त साहब दे उत्ते भी झंडा बुंगा गुरुद्वारा साहब मुकाम ते भोग पाए गए परिवारां नूं सिरपाव दिते गए और उन्हां दे जद्दी पिंड भाई हरजिंदर सिंह जिंदा दे गदली डिस्ट्रिक्ट अमृतसर और मेरा मैं टैक्नीकल टीम नूं कहांगा कि भी वो पिक्चर्स उस दियां दिखा सकते हैं उहदे च भी वड्डी गिणती सिख नौजवानों ने शमूलीयत की
ਖਾਲਿਸਤਾਨੀ ਦੌਰ ਦੀ ਜਿਹੜੀ ਜੁਝਾਰੂ ਲੀਡਰਸ਼ਿਪ ਹੈ ਉਹ ਵੀ ਮੌਜੂਦ ਸੀ। ਔਰ ਅੱਜ ਕੱਲ੍ਹ ਜਿਹੜੇ ਨੌਜਵਾਨੀ ਦੀ ਅਟਰੈਕਸ਼ਨ ਬਣੇ ਹੋਏ ਨੇ ਅੰਮ੍ਰਿਤਪਾਲ ਸਿੰਘ, ਉਹ ਵੀ ਰਾਜਸਥਾਨ ਤੋਂ ਮਹਾਰਾਜ ਵਾਇਆ ਹੁੰਦੇ ਹੋਏ ਜਿਹੜੇ ਨੇ ਉਸ ਮੁਕਾਮ ਦੇ ਉੱਤੇ ਪਹੁੰਚੇ। ਸਾਰਾ ਪੰਡਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਦੇ ਨਾਲ ਗੂੰਜਿਆ ਚਾਰੇ ਪਾਸੇ, ਜਿੱਥੇ ਜਿੱਥੇ ਵੀ ਗੱਲ ਹੈ। ਸੋ ਇਹ ਹੈ, ਜਦੋਂ ਅਸੀਂ ਗਗਨ ਦੇ ਰੋਸ਼ਨ ਸਿਤਾਰੇ ਕਹਿੰਦੇ ਹਾਂ ਕਿ ਵੀ ਇਹ ਖਾਲਿਸਤਾਨ ਦੀ ਸਕਾਈ ਹੈ, ਜੇ ਅਸੀਂ ਉਸ ਦੇ ਵਿੱਚ, ਕਿਉਂਕਿ ਇਹੀ ਉਹਨਾਂ ਨੇ ਇੱਕ ਉਹ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਸ਼ਹਾਦਤ ਦਾ ਸਫ਼ਰ ਕਿਤੇ ਗੁਮਨਾਮ ਕਿਸੇ ਥਾਂ ਤੇ ਤੈਅ, ਇਹਨਾਂ ਦੇ ਕੋਲ ਕੁਦਰਤ ਨੇ ਉਹ ਮੌਕਾ ਵੀ ਦਿੱਤਾ ਜਿੱਥੇ ਉਹਨਾਂ ਨੇ ਖਾਲਿਸਤਾਨ ਦੀ ਪੋਜੀਸ਼ਨ ਨੂੰ ਆਰਟੀਕੂਲੇਟ ਕੀਤਾ, ਕੌਮ ਨੂੰ ਵੀ ਅਖੀਰਲੇ ਮੈਸੇਜ 'ਚ ਕਿਹਾ ਕਿ ਤੁਸੀਂ ਇਹ ਖਾਲਿਸਤਾਨ ਦੀ ਮੰਜ਼ਿਲ ਨੂੰ ਹਾਸਲ ਕਰਨਾ ਹੈ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਜਿੱਥੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹਨਾਂ ਲਗਭਗ 30 ਵਰ੍ਹਿਆਂ 'ਚ ਦੋ ਦੌਰ ਮੂਵਮੈਂਟ ਦੇ ਗੁਜ਼ਰੇ। 1995 ਤੱਕ ਪਹੁੰਚਦੇ ਆ ਲੱਗਾ ਕਿ ਭਾਈ ਸਰਕਾਰ ਦਾ ਹੱਥ ਉੱਤੇ ਹੋ ਗਿਆ, ਫਿਰ ਉਹਨਾਂ ਨੇ ਡਰੱਗ ਵਾਰਫੇਅਰ ਵਿੱਢੀ, ਫਿਰ ਅਸੀਂ ਚਲਦੇ ਦੇਖਦੇ ਹਾਂ ਕਿ ਕਿਸਾਨ ਲਹਿਰ ਨੇ ਇੱਕ ਵੱਡਾ ਉਭਾਰ ਦਿੱਤਾ। ਔਰ ਅੱਜ ਪੰਜਾਬ ਦੇ ਵਿੱਚ ਜਿਵੇਂ ਨੌਜਵਾਨੀ ਦੇ ਅੰਦਰ ਆਜ਼ਾਦੀ ਦਾ ਇਹੀ ਨਹੀਂ ਕਿ ਦੀਵਾ ਜਾਗ ਰਿਹਾ ਹੈ, ਐਂ ਜਾਪਦਾ ਹੈ ਕਿ ਸੂਰਜ ਜਿਹੜਾ ਹੈ ਉਹ ਪ੍ਰਕਾਸ਼ਮਾਨ ਹੋ ਰਿਹਾ। ਔਰ ਪੰਜਾਬ ਦੀ ਫਜ਼ਾ ਚੋਂ ਕੌਮ ਦੀ ਹੋਂਦ ਦੀ ਗੱਲ, ਜਿਸ ਨੂੰ ਦੀਪ ਸਿੱਧੂ ਨੇ ਜਦੋਂ ਇਹ ਕਿਹਾ ਕਿ ਗੱਲ ਜਿਹੜੀ ਹੈ ਉਹ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ, ਗੱਲ ਹੋਂਦ ਦੀ ਹੈ। ਔਰ ਉਹ ਜਿਹੜੀ ਚੇਤਨਾ, ਜਦੋਂ ਕਿ ਇਹ 1980 ਦੇ ਦਹਾਕੇ ਦੇ ਵਿੱਚ ਇਹ ਨੌਜਵਾਨ ਨਿਕਲੇ ਸੀ ਦਰਬਾਰ ਸਾਹਿਬ ਤੇ ਹਮਲੇ ਨੂੰ ਸਾਹਮਣੇ, ਜਦੋਂ ਉਹਨਾਂ ਨੇ ਆਪਣੀਆਂ ਅੱਖਾਂ ਦੇ ਦੇਖਿਆ ਸੁਣਿਆ, ਫਿਰ ਘਰੀ ਨਹੀਂ ਪਰਤੇ। ਅੱਜ ਵੀ ਨੌਜਵਾਨੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਉਸੇ ਬੇਚੈਨੀ 'ਚ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। ਔਰ ਇਸ ਵਾਰ ਜੇ ਅਸੀਂ ਦੇਖੀਏ ਕਿ ਇੱਕ ਵਾਰ ਫਿਰ ਭਾਰਤੀ ਏਜੰਸੀਆਂ, ਜਿਵੇਂ ਨੇਸ਼ਨਜ਼ ਅਵੇਕ ਦੀ ਗੱਲ ਹੈ, ਕੌਮ ਜਾਗੀ ਹੈ ਔਰ ਹਿਸਟਰੀ ਤਾਂ ਸ਼ਿਵਰ ਕਰ ਹੀ ਰਹੀ ਹੈ। ਏਜੰਸੀਆਂ ਉਹਨਾਂ ਦਾ ਸਾਰਾ ਜਿਹੜਾ ਦੂਜਾ ਅਮਲਾ ਫੈਲਾ, ਔਰ ਇਸ ਵੇਲੇ ਜਿਹੜੇ ਪੰਜਾਬ 'ਚ ਉਹਨਾਂ ਦੇ ਟੌਂਟ ਬਟੌਂਟ ਕਿਸਮ ਦੇ ਲੋਕ ਉਹ ਵੀ ਕਹਿ ਰਹੇ ਨੇ ਜੀ ਇਹ ਅੰਮ੍ਰਿਤ ਛਕਣ ਦਾ ਕੀ ਮਤਲਬ, ਇਹ ਗੁਰੂ ਨੂੰ ਸਿਰ ਦੇਣ ਦਾ ਕੀ ਮਤਲਬ ਹੈ, ਇਹ ਸਾਰਾ ਕੀ ਹੈ, ਕਿਉਂਕਿ ਉਹਨਾਂ ਦੇ ਪਾਪ ਵੀ ਕੰਬ ਰਹੇ ਨੇ। ਸੋ ਇਤਿਹਾਸ ਇੱਕ ਵਾਰ ਫਿਰ ਦੁਹਰਾਇਆ ਜਾਣ ਵਾਲਾ, ਔਰ ਉਹ ਮੌਕਾ ਜਿਵੇਂ ਪੰਥ ਸੇਵਕ ਜਥਾ ਨੇ ਕਿਹਾ ਕਿ ਭਾਈ ਸਾਡੀਆਂ ਬਰੂਹਾਂ ਤੇ ਹੈ, ਸਾਡੇ ਦਰ ਤੇ ਦਸਤਕ ਦੇ ਰਿਹਾ ਕੌਮੀ ਆਜ਼ਾਦੀ, ਖਾਲਿਸਤਾਨ ਇੱਕ ਹਕੀਕਤ ਬਹੁਤ ਜਲਦ ਬਣਨ ਜਾ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਵਿਖੇ ਕੱਢਿਆ ਜਾ ਰਿਹਾ ਹੈ। ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ ਅਤੇ ਪੰਥਕ ਆਗੂ ਹਾਜ਼ਰੀ ਭਰਨਗੇ। ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ।
ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪ ਸਭ ਜਾਣਦੇ ਹਾਂ ਕਿ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਖਾਲਿਸਤਾਨ ਰੈਫਰੈਂਡਮ ਜਿਹੜਾ ਹੈ ਉਹ ਹੋ ਰਿਹਾ ਹੈ। ਸੋ ਭਾਰਤ ਸਰਕਾਰ ਨੇ 6 ਨਵੰਬਰ ਨੂੰ ਟੋਰਾਂਟੋ ਕੈਨੇਡਾ ਵਿੱਚ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਸੰਬੰਧੀ ਜ਼ੋਰਦਾਰ ਡਿਪਲੋਮੈਟਿਕ ਪ੍ਰੋਟੈਸਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਦੁਸ਼ਮਣ ਦੀਆਂ ਚੀਕਾਂ ਪੈ ਰਹੀਆਂ ਹੋਣ ਤਾਂ ਸਮਝੋ ਕੋਈ ਭਲੇ ਦਾ ਕੰਮ ਹੋ ਰਿਹਾ ਜੀ। ਔਰ ਜ਼ਾਹਰ ਹੈ ਕਿ ਜਦੋਂ ਟੋਰਾਂਟੋ ਦੇ ਵਿੱਚ ਸਪਟੈਂਬਰ 19 ਨੂੰ ਰੈਫਰੈਂਡਮ 2020, ਜਿਹਦੇ ਲਈ ਹੁਣ ਲਫ਼ਜ਼ ਖਾਲਿਸਤਾਨ ਰੈਫਰੈਂਡਮ ਜ਼ਿਆਦਾ ਇਸਤੇਮਾਲ ਹੁੰਦਾ ਹੈ, 2020 ਚ ਹੋਣਾ ਸੀ ਪਰ ਕੋਵਿਡ ਦੇ ਚਲਦਿਆਂ ਇਸ ਨੂੰ ਅੱਗੇ ਪਾ ਦਿੱਤਾ ਗਿਆ ਸੀ। ਔਰ ਜਿਵੇਂ ਮੈਂ ਅਕਸਰ ਦੁਹਰਾਇਆ ਕਿ ਵੀ ਲੰਡਨ ਦੇ ਵਿੱਚ ਉਸ ਦੀ ਗ੍ਰੈਂਡ ਓਪਨਿੰਗ ਹੋਈ ਔਰ ਫਿਰ ਫਰਾਂਸ ਦੇ ਵਿੱਚ, ਇਟਲੀ, ਰੋਮ ਤੋਂ ਬਾਅਦ ਕੈਨੇਡਾ 'ਚ ਐਂਟਰੀ ਹੋਈ। ਔਰ 17 ਸਤੰਬਰ ਨੂੰ ਜਿਸ ਸੱਜ ਧੱਜ ਦੇ ਨਾਲ ਜਿੰਨੀ ਵੱਡੀ ਗਿਣਤੀ ਦੇ ਵਿੱਚ, ਗੱਲ ਇਹ ਨਹੀਂ ਵੀ ਵੋਟਾਂ ਕਿੰਨਿਆਂ ਨੇ ਪਾਈਆਂ, ਇਸ ਤੋਂ ਵੀ ਇੰਪੋਰਟੈਂਟ ਸੀ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਬਿਨਾਂ ਵੋਟਾਂ ਪਾਏ ਮੁੜ ਗਏ, ਕਿਉਂਕਿ ਜਿਹੜਾ ਟਾਈਮ ਜ਼ੋਨ ਸੀ ਜਿਸ ਵਿੱਚ ਵੋਟ ਪੈਣੀਆਂ ਸੀ ਉਸ ਦੇ ਵਿੱਚੋਂ ਅਕਮੋਡੇਟ ਨਹੀਂ ਹੋਏ। ਹੁਣ ਜ਼ਾਹਰ ਹੈ ਕਿ ਉਸ ਦੇ ਉੱਤੇ ਸੈਕੰਡ ਰੈਫਰੈਂਡਮ ਉਸੇ ਹੀ ਟੋਰਾਂਟੋ ਸ਼ਹਿਰ ਦੇ ਵਿੱਚ 6 ਨਵੰਬਰ ਨੂੰ 6 ਫਾਰ ਜਸਟਿਸ ਵੱਲੋਂ ਐਲਾਨਿਆ ਗਿਆ। ਸੋ ਪਹਿਲੇ ਰੈਫਰੈਂਡਮ ਤੋਂ ਪਹਿਲਾਂ ਤਾਂ ਇੰਡੀਅਨ ਗਵਰਨਮੈਂਟ ਨੇ ਜ਼ਾਹਰ ਹੈ ਕਿ ਪਹਿਲਾਂ ਬਿਹਾਈਂਡ ਦਾ ਕਰਟਨ ਡਿਪਲੋਮੈਟਿਕ ਜਿਹੜਾ ਹੈ ਉਹ ਪ੍ਰੈਸ਼ਰ ਬਣਾਇਆ ਹੋਏਗਾ, ਲੇਕਿਨ ਜਦੋਂ ਹੋ ਜਾਂਦਾ ਹੈ ਔਰ ਫਿਰ ਉਸ ਦਾ ਰਿਐਕਸ਼ਨ ਇੰਡੀਅਨਸ ਨੇ ਜਿਸ ਕਿਸਮ ਦਾ ਦਿੱਤਾ ਇੰਡੀਅਨ ਗਵਰਨਮੈਂਟ ਲੈਵਲ ਦੇ ਉੱਤੇ, ਉਹ ਅਸੀਂ ਦੇਖਦੇ ਹਾਂ ਕਿ ਟਰੈਵਲ ਐਡਵਾਈਜ਼ਰੀ, ਔਰ ਉਹਦੇ 'ਚ ਉਹਨਾਂ ਨੇ ਪੂਰਾ ਕੇਸ ਬਿਲਡ ਕੀਤਾ ਜੀ, ਐਂਟਾਈ ਇੰਡੀਆ ਉੱਥੇ ਹੇਟ ਕ੍ਰਾਈਮ ਹੋ ਰਹੇ ਨੇ, ਔਰ ਉਹਦੇ 'ਚ ਉਹ ਮੰਦਰ ਦੇ ਵਿੱਚ ਕਿਹਨੇ ਕੀ ਕੀਤਾ ਉਹਨੂੰ ਜੋੜ ਦਿੱਤਾ, ਕੋਈ ਹੋਰ ਕਿਸੇ ਘਟਨਾ ਨੂੰ, ਗਾਂਧੀ ਦੇ ਬੁੱਤ ਦੇ ਉੱਤੇ ਕਿਸੇ ਨੇ ਕੁਝ ਲਿਖ ਦਿੱਤਾ ਉਹਨੂੰ ਜੋੜ ਕੇ ਉਹ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ। ਉਹ ਆਪਣੇ ਵੱਲੋਂ ਸਮਝਦੇ ਸੀ ਕਿ ਵੀ ਆਪਣਾ ਉਹ ਐਗਰੈਸਿਵ ਸਟੈਂਸ ਡਿਪਲੋਮੇਸੀ 'ਚ ਦਿਖਾ ਰਹੇ ਨੇ, ਜਿਹੜੀ ਜ਼ਾਹਰ ਹੈ ਫਰਸਟ੍ਰੇਸ਼ਨ ਸੀ। ਪਰ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਬੇਸ਼ੱਕ ਉਹਨਾਂ ਦੀ ਭਾਰਤੀਆਂ ਵਾਂਗ ਬਹੁਤੀ ਬਿਆਨਬਾਜ਼ੀ ਜਾਂ ਉਹਨਾਂ ਦਾ ਮੀਡੀਆ ਦੇ ਉੱਤੇ ਵੀ ਇੰਡੀਅਨਸ ਦਾ ਚੰਗਾ ਇੰਪੈਕਟ ਹੈ, ਇਹੀ ਕਾਰਨ ਹੈ ਕਿ 17 ਸਤੰਬਰ ਦੇ ਰੈਫਰੈਂਡਮ ਨੂੰ ਦੀ ਕਵਰੇਜ ਉਹਨਾਂ ਦੇ ਕੋਈ ਮੇਨ ਸਟ੍ਰੀਮ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਨੇ ਨਹੀਂ ਕੀਤੀ। ਲੇਕਿਨ ਕੈਨੇਡੀਅਨ ਗਵਰਨਮੈਂਟ ਨੇ ਜਿਹੜਾ ਅਨਐਕਸਪੈਕਟਡਲੀ ਕਾਊਂਟਰ ਜਿਹੜੀ ਹੈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ, ਔਰ ਇੰਡੀਆ ਨੂੰ ਉਹਨਾਂ ਨੇ ਜਿਹੜਾ ਹੈ ਉਹ ਇੰਟਰਨੈਸ਼ਨਲ ਬਾਰਡਰ ਹੋਏ ਜਿਹਦੇ ਵਿੱਚ ਪੰਜਾਬ ਜ਼ਾਹਰ ਹੈ, ਜੰਮੂ ਕਸ਼ਮੀਰ ਔਰ ਗੁਜਰਾਤ ਤੱਕ ਆ ਜਾਂਦਾ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਹੈ ਇਸ ਦੇ ਉੱਤੇ ਉਹ ਰੁਕੇ। ਹੁਣ ਫਿਰ ਇਸ ਦੌਰ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਇਸ ਨੂੰ ਅਸੀਂ ਬੇਸ਼ੱਕ ਪਾਸਿੰਗ ਰੈਫਰੈਂਸ ਹੀ ਡਿਸਕਸ ਕੀਤਾ ਸੀ, ਸਪੈਸ਼ਲ ਸੈਗਮੈਂਟ ਨਹੀਂ ਸੀ ਬਣਾਇਆ, ਲੇਕਿਨ ਹੁਣ ਜਦੋਂ ਕਿ ਸੈਕੰਡ ਰੈਫਰੈਂਡਮ ਨਵੰਬਰ 6 ਦਾ ਹੋ ਰਿਹਾ, ਔਰ ਜਿਹੜਾ ਫੋਲੋਅਪ ਸੀ ਕਿ ਜਗਮੀਤ ਸਿੰਘ NDP ਪਾਰਟੀ ਦੇ ਲੀਡਰ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਬਲਾਕ ਕਿਊਬੈਕ ਦੇ ਲੋਕ ਸਾਡੇ ਨਾਲ ਬਹਿੰਦੇ ਨੇ ਪਾਰਲੀਮੈਂਟ 'ਚ, ਔਰ ਅਸੀਂ ਤਾਂ ਖੁਦ ਕਰਾਇਆ ਹੋਇਆ ਕਿਊਬੈਕ 'ਚ, ਇਹ ਪੀਸਫੁਲ ਹੱਕ ਹੈ ਕਿਸੇ ਦਾ। ਸੋ ਉਹ ਵੀ ਉਹਨਾਂ ਨੂੰ ਭਰਿਆ ਪੀਤਾ ਲੱਗ ਰਿਹਾ ਸੀ ਕਿ ਵੀ ਜਸਟਿਨ ਟਰੂਡੋ ਦੀ ਹਕੂਮਤ ਤੋਂ ਬਾਅਦ ਜਿਹੜੀ ਮੋਸਟ ਪਾਵਰਫੁਲ ਧਿਰ ਹੈ ਜਿਹਦੇ ਰਾਹੀਂ ਇਹ ਹਕੂਮਤ ਖੜੀ ਹੈ, ਉਹਨਾਂ ਨੇ ਵੀ ਆਪਣਾ ਦਿੱਤਾ। ਹੁਣ ਇਹ ਐਕਸਪੈਕਟਡ ਸੀ ਕਿ ਵੀ ਉਸ ਤੋਂ ਬਾਅਦ ਜਦੋਂ 6 ਨਵੰਬਰ ਸੈਕੰਡ ਵੋਟਿੰਗ ਦਾ ਹੋਇਆ ਵੀ ਕੀ ਕਰਨਗੇ, ਇਹ ਇੱਕ ਵਾਰੀ ਤਾਂ ਕੱਪੜੇ ਬਾੜ ਲਏ ਆਪਣੇ ਗੁੱਸੇ 'ਚ। ਹੁਣ ਅੱਜ ਦੀ ਮੇਨ ਖਬਰ ਔਰ ਜਿਹੜਾ RSS ਦਾ ਮਾਊਥ ਪੀਸ ਹੈ ਉਹਦੇ ਰਾਹੀਂ ਅਸੀਂ ਦੇਖਦੇ ਹਾਂ ਨਰਿੰਦਰ ਮੋਦੀ ਗਵਰਨਮੈਂਟ ਇਸ਼ੂਜ਼ ਡਿਮਾਰਸ਼ੇ ਟੂ ਕੈਨੇਡਾ ਓਵਰ ਖਾਲਿਸਤਾਨ ਰੈਫਰੈਂਡਮ ਸਕੈਜੂਲਡ ਔਨ ਨਵੰਬਰ 6। ਹੁਣ ਡਿਮਾਰਸ਼ੇ ਜਿਹੜਾ ਇਹ
ਲਫ਼ਜ਼ ਬੜਾ ਸਟਰੋਂਗ ਹੁੰਦਾ ਹੈ ਡਿਪਲੋਮੇਸੀ ਦੀ ਲੈਂਗੁਏਜ ਦੇ ਵਿੱਚ। ਇਹਨੂੰ ਇਹ ਕਿਹਾ ਜਾਂਦਾ ਹੈ ਕਿ ਭਾਈ ਜੇ ਤੁਸੀਂ ਇਹਦੇ ਲਈ ਹਿੰਦੀ ਜਾਂ ਪੰਜਾਬੀ ਲਫ਼ਜ਼ ਦੇਖੋਗੇ ਡਿਕਸ਼ਨਰੀ 'ਚ ਕਿ ਆਪੱਤੀ ਪੱਤਰ, ਜੀ ਕਿ ਬਈ ਮੁਸੀਬਤ ਆ ਗਈ, ਜਿਵੇਂ ਤੁਸੀਂ ਜਿਸ ਨੂੰ ਇਹ ਇੱਕ ਕਿਸਮ ਦਾ ਉਹ SOS ਵਾਂਗ ਹੁੰਦਾ ਕਿ ਜੀ ਤੁਸੀਂ ਕੀ ਕਰ ਰਹੇ ਹੋ। ਇਹ ਡਿਪਲੋਮੈਟ ਵਾਪਸ ਸੱਦਣ, ਸਨੱਬ ਜਾਂ ਦੂਜੇ ਦੇ ਨਾਲ ਜੁੜਿਆ ਹੋਇਆ ਇਹ ਲਫ਼ਜ਼ ਆਪਣੇ ਆਪ 'ਚ ਦੱਸਦਾ ਹੈ ਕਿ ਕਿਵੇਂ ਰੈਟਲ ਹੈ ਇੰਡੀਅਨ ਗਵਰਨਮੈਂਟ ਕੈਨੇਡਾ ਦੇ ਜਿਹੜਾ ਉਸ, ਕਿਉਂਕਿ ਇਹ ਕਹਿ ਰਹੇ ਨੇ ਇਕੱਲਾ ਇਹੀ ਨਹੀਂ, ਇਹ ਤਾਂ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਜਿਹੜਾ ਉਹ ਡਿਮਾਰਸ਼ੀਆ ਦਿੱਤਾ। ਪਰ ਕਿਉਂਕਿ S ਜੈ ਸ਼ੰਕਰ ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰ ਨੇ ਉਹ ਅੱਜ ਕੱਲ੍ਹ ਆਸਟ੍ਰੇਲੀਆ 'ਚ ਨੇ, ਔਰ ਉੱਥੇ ਵੀ ਉਹਨਾਂ ਨੇ ਇਸ ਦੇ ਉੱਤੇ, ਔਰ ਇਹ PTI ਉਹਨਾਂ ਦੀ ਮੇਨ ਜਿਹੜੀ ਨਿਊਜ਼ ਏਜੰਸੀ ਹੈ ਪ੍ਰੈਸ ਟਰਸਟ ਆਫ ਇੰਡੀਆ, ਉਹਨਾਂ ਦੀ ਖਬਰ ਹੈ, ਔਰ ਉਹਦੇ 'ਚ S ਜੈ ਸ਼ੰਕਰ ਨੇ ਜਿਹੜਾ ਆਸਟ੍ਰੇਲੀਅਨ ਕਾਊਂਟਰ ਪਾਰਟ ਪੈਨੀ ਵੌਂਗ ਕੈਨਬਰਾ ਦੇ ਵਿੱਚ 10 ਅਕਤੂਬਰ ਨੂੰ, ਜਦੋਂ ਕਿ ਇਹ ਡਾਇਲੌਗ ਉਹਨਾਂ ਦਾ 13 ਫੋਰਨ ਮਿਨਿਸਟਰਸ ਫਰੇਮਵਰਕ ਡਾਇਲੌਗ ਚੱਲ ਰਿਹਾ, ਉੱਥੇ ਉਹਨੇ ਕਿਹਾ, ਜਿਹੜਾ PTI ਨੇ ਹੈਡਲਾਈਨ ਦਿੱਤੀ ਹੈ, freedom being misused by forces advocating violence and bigotry, Jai Shankar on anti-India activities in Canada। ਸੋ ਕਿਸ ਹੱਦ ਤੱਕ ਇਹਨਾਂ ਨੂੰ ਦਰਦਾਂ ਛਿੜੀਆਂ ਹੋਈਆਂ ਨੇ ਜਾਂ ਦੌਰਾ ਪਿਆ ਹੋਇਆ ਕਿ ਕੈਨਬਰਾ ਦੇ ਵਿੱਚ ਬੈਠਾ S ਜੈ ਸ਼ੰਕਰ ਇਹ ਕਹਿ ਰਿਹਾ ਕਿ ਇੰਡੀਆ ਹੈਜ਼ ਫਲੈਗਡ issues related to Khalistani separatist forces operating out of Canada to Ottawa, emphasizing the need to ensure that freedom in a democratic society are not, that freedoms in a democratic society are not misused by forces which actually advocate violence and bigotry। ਹੁਣ ਇਹਨਾਂ ਨੇ ਜਦੋਂ 6 for Justice ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ, ਸੋ ਉਹਨਾਂ ਨੂੰ ਇਹ ਪਤਾ ਸੀ ਅਲਟੀਮੇਟਲੀ ਕਿ ਉਹਨਾਂ ਪੀਸਫੁਲੀ ਤਾਂ ਵਿਦਨ ਕਨਸਟੀਟਿਊਸ਼ਨ ਕਿਤੇ ਵੀ ਅਮਰੀਕਾ ਹੋਏ, ਕੈਨੇਡਾ ਹੋਏ, UK ਹੋਏ ਰੋਕ ਹੀ ਨਹੀਂ ਸਕਦੇ, ਪਰ ਉਹਨਾਂ ਨੇ ਪਹਿਲਾਂ ਇਹ ਗਰਾਊਂਡ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇੱਕ ਦਹਿਸ਼ਤਗਰਦ ਜਥੇਬੰਦੀ, ਤਾਂ ਕਿ ਜਦੋਂ ਇਹਨਾਂ ਵੱਲੋਂ ਕੋਈ ਗੱਲ ਇਨੀਸ਼ੀਏਟ ਕੀਤੀ ਜਾਏਗੀ ਤਾਂ ਉਹਨਾਂ ਨੂੰ ਕਹੇਗੇ ਜੀ ਦੇਖੋ ਅਸੀਂ ਤਾਂ ਇਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ, ਔਰ ਤੁਸੀਂ ਜੇ ਇਹਨਾਂ ਨੂੰ ਆਪਰੇਟ ਕਰਨ ਦਿੰਦੇ ਹੋ ਇਹਦਾ ਮਤਲਬ ਤੁਸੀਂ ਵੀ ਵਾਇਲੈਂਸ ਔਰ ਇਹ ਜਿਹੜੀ ਦੂਸਰੀ ਸੋਚ ਹੈ ਤੋੜਨ ਭੰਨਣ ਵਾਲੀ, ਇਸ ਨੂੰ ਤੁਸੀਂ ਐਨਕਰੇਜ ਕਰ ਰਹੇ ਹੋ, ਇਸ ਫਿਰਕਾਦਰਾਨਾ ਸੋਚ ਨੂੰ। ਔਰ ਇਹ ਕੈਨਬਰਾ ਦੇ ਵਿੱਚ S ਜੈ ਸ਼ੰਕਰ ਇਹ ਕਹਿ ਰਿਹਾ ਕਿ ਜੀ ਇਹ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਟਾਈਮ ਟੂ, ਔਰ ਇਹ ਉਹਦੇ ਐਗਜ਼ੈਕਟ ਲਫ਼ਜ਼ ਨੇ, ਫਰੋਮ ਟਾਈਮ ਟੂ ਟਾਈਮ we have engaged the Canadian government. I have myself engaged with my counterpart on this issue, and we have flagged the need to ensure that freedoms in a democratic society are not misused by forces which actually advocate violence and bigotry. He responded to a question related to the Khalistani issue. ਹੁਣ S ਜੈ ਸ਼ੰਕਰ ਕਹਿ ਰਿਹਾ ਜੀ ਡਿਪਲੋਮੇਸੀ ਵੀ ਸਾਡੀ ਐਗਜ਼ੌਸਟ ਹੋ ਗਈ, ਅਸੀਂ ਕਹਿ ਕੇ ਥੱਕ ਗਏ। ਮੈਂ ਖੁਦ ਵੀ ਕੈਨੇਡਾ ਦੇ ਫੋਰਨ ਮਿਨਿਸਟਰ ਨੂੰ ਜਿਹੜਾ ਇਹ ਖੁਦ ਮੈਂ ਇੰਗੇਜ ਕੀਤਾ, ਔਰ ਇਹ ਮੈਂ ਉਹਨਾਂ ਨੂੰ ਕਿਹਾ ਕਿ ਜੀ ਇਹ ਜਿਹੜੀਆਂ ਮਿਸਯੂਜ਼ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਫਰੀडम्स ਨੇ ਡੈਮੋਕ੍ਰੈਟਿਕ ਸੋਸਾਇਟੀ 'ਚ, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਫੋਰਸਿਸ ਨੇ ਇਹ ਵਾਇਲੈਂਸ ਔਰ ਬਿਗਟਰੀ ਐਨਕਰੇਜ ਕਰ ਰਹੀਆਂ, ਔਰ ਤੁਸੀਂ ਇਹਨਾਂ ਨੂੰ ਜਿਹੜਾ ਉਹ ਕਰ ਰਹੇ ਹੋ। ਫਿਰ ਇੱਥੇ ਨਹੀਂ ਉਹ ਰੁਕਿਆ, ਉਹ ਕਹਿੰਦਾ ਸੋ ਇਟ ਇਜ਼ ਇੰਪੋਰਟੈਂਟ ਆਈ ਥਿੰਕ ਟੂ ਅੰਡਰਸਟੈਂਡ ਰੀਅਲੀ how democracy should function not only at home but also the responsibility that democracies have to other democracies abroad। ਇਹ ਹੁਣ ਕਿਉਂਕਿ ਹੁੰਦਾ ਉਹ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਾਲ, ਉਹਨਾਂ ਨੂੰ ਇਹ ਜਿਹੜਾ ਪਤਾ ਨਹੀਂ ਲੱਗ ਰਿਹਾ ਕਿ ਬਈ ਇਹ ਹੁਣ ਕਰਨ ਕੀ, ਕਿਉਂਕਿ ਕੈਨੇਡਾ ਤਾਂ ਰੋਕ ਨਹੀਂ, ਨਾ ਹੀ ਅਮਰੀਕਾ ਰੋਕ ਸਕਦਾ, ਨਾ ਹੀ UK ਨੇ ਰੋਕਿਆ, ਪਰ ਉਹ ਆਪਣਾ ਜਿਵੇਂ ਹੁੰਦਾ ਹੈ ਕਿ ਵੀ ਸੱਪ ਆਪਣਾ ਉਹ ਮਾਰੀ ਜਾਏ, ਜਦੋਂ ਅਸਲ ਨਹੀਂ ਵੀ ਕੋਈ ਹੈ ਤਾਂ ਫਿਰ ਆਪਣਾ ਜ਼ਹਿਰ ਉਹ ਕੱਢ ਰਿਹਾ, ਭਾਵੇਂ ਕਿਸੇ ਉਹ ਲੱਕੜ ਦੇ ਉੱਤੇ ਹੀ ਆਪਣਾ ਡੰਗ ਮਾਰ ਰਿਹਾ ਹੋਏ, ਜੇ ਅਸਲੀ ਸ਼ਿਕਾਰ ਉਹਦੇ ਹੱਥਾਂ ਚੋਂ ਨਿਕਲ ਜਾਂਦਾ। ਔਰ ਇਹ ਸਾਰੇ ਦੇ ਚੱਲਦੇ ਆ ਇੱਕ ਪਾਸੇ S ਜੈ ਸ਼ੰਕਰ ਇਹ ਤਾਂ ਖੁਦ ਹੀ ਅੱਗ ਬਬੂਲਾ ਹੋਇਆ, ਜਿਹੜਾ ਉਹ ਮੂੰਹ ਚੋਂ ਝੱਗ ਸੁੱਟ ਰਿਹਾ ਸੱਪਵਾਂ, ਔਰ ਆਪ ਇੰਡੀਆ ਨੇ ਤਾਂ ਇਸ ਨੂੰ ਜਿਹੜਾ ਇਹ ਕਿਹਾ ਕਿ ਡਿਮਾਰਸ਼ੀਆ ਇਸ਼ੂ ਕੀਤਾ, ਔਰ ਉਹਦੀ ਮੈਂ ਨਿਊਜ਼ ਹੀ ਪੜ੍ਹ ਰਹੇ ਹਾਂ ਕਿ ਵੀ ਦਿਸ ਵੀਕ the Narendra Modi government in India sent a démarche to Justin Trudeau-led Canadian government urging that
It halt the purported Khalistan referendum planned by a banned organization for November 6 in Ontario, since it would violate India's territorial integrity and sovereignty. ਉਹਨਾਂ ਨੇ ਕਿਹਾ ਜੀ ਇਹਨੂੰ ਇਹਦੇ ਤੇ ਪਾਬੰਦੀ ਲਾਓ, ਕਿਉਂਕਿ ਇਹ ਜਿਹੜਾ ਰੈਫਰੈਂਡਮ ਹੈ ਭਾਰਤ ਦੀ ਏਕਤਾ ਅਖੰਡਤਾ, ਉਸ ਦੀ ਇਲਾਕਾਈ ਅਖੰਡਤਾ, ਉਸ ਨੂੰ ਵਾਇਲੇਟ ਕਰਦਾ ਹੈ, ਉਸ ਦੀ ਉਲੰਘਣਾ ਕਰਦਾ ਹੈ। ਔਰ ਇਹ ਇਹਨਾਂ ਦੀ ਖਬਰ ਮੁਤਾਬਕ ਇਹ ਟਾਪ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਅਫੀਸ਼ੀਅਲ delivered the démarche to a senior official of Canadian High Commission, and the Indian Embassy in Ottawa would also convey India's deep concern to Global Affairs Canada in the upcoming week. एक ministerial official ने 1-to-1 हैंडओवर किया। दूसरा उन्होंने कहा कि जी असी ਜਿਹੜਾ ਸਾਡਾ ਕੈਨੇਡੀਅਨ ਹਾਈ ਕਮਿਸ਼ਨ ਹੈ ਉਹ ਇਹਨੂੰ ਜਿਹੜਾ ਉਹਨਾਂ ਦੀ ਐਪਰੋਪਰੀਏਟ ਅਥਾਰਟੀ ਨੂੰ ਦੇਗਾ, ਔਰ ਤੀਸਰਾ ਜਿਹੜੀ ਗਲੋਬਲ ਅਫੇਅਰਸ ਕੈਨੇਡਾ ਹੈਂਡਲ ਕਰਦੇ ਨੇ ਉਹਨਾਂ ਤੱਕ ਵੀ ਇਹ ਪਹੁੰਚ ਹੋਏਗੀ। ਫਿਰ ਅੱਗੇ ਉਹਦੀ ਡੀਟੇਲ ਹੈ ਕਿ ਜੀ ਇਹ ਜਿਹੜਾ ਉਹਨਾਂ ਨੇ ਪਹਿਲਾਂ ਵੀ ਵਾਰਨ ਕੀਤਾ ਸੀ, ਇੰਡੀਅਨ ਸਿਕਿਉਰਿਟੀ ਏਜੰਸੀਜ਼ ਐਂਡ ਸੀਨੀਅਰ ਆਫੀਸ਼ੀਅਲਸ ਵਾਰਨਡ ਕੈਨੇਡਾ that if Trudeau government fails to stop the Khalistani extremists from brainwashing Sikh youths and controlling gurdwaras, they may end up carving out a Khalistan in Canada. ਇਹ ਵਾਰਨ ਉਹ ਕਰ ਰਹੇ ਨੇ ਕੈਨੇਡਾ ਵਾਲਿਆਂ ਨੂੰ ਕਿ ਜੀ ਜੇ ਤੁਸੀਂ ਨਾ ਰੋਕਿਆ ਇਹ ਤਾਂ ਜਿਹੜੇ ਨੌਜਵਾਨਾਂ ਦਾ ਬ੍ਰੇਨ ਵਾਸ਼ ਹੋ ਰਿਹਾ ਇਹ ਸਿੱਖਾਂ ਨੇ ਕੈਨੇਡਾ 'ਚ ਖਾਲਿਸਤਾਨ ਬਣਾ ਲੈਣਾ। ਅਸੀਂ ਸਾਡੇ ਲਈ ਤਾਂ ਕੈਨੇਡਾ ਜੋ ਕੈਨੇਡਾ ਹੈ ਸੋ ਹੈ ਹੀ ਹੈ, ਔਰ ਅਸੀਂ ਸ਼ੁਕਰਗੁਜ਼ਾਰ ਹਾਂ ਇਹਨਾਂ ਮੁਲਕਾਂ ਦੇ ਕਿ ਇਹਨਾਂ ਨੇ ਸਾਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਦਿੱਤੀ ਹੋਈ ਹੈ। ਪਰ ਤੁਸੀਂ ਉਹਨਾਂ ਦਾ ਫੀਅਰ ਔਰ ਉਹਨਾਂ ਦਾ ਦੀ ਇਹਨੂੰ ਬੇਬਸੀ ਵੀ ਕਹਿ ਕੇ ਸਵਾਦ ਆਉਂਦਾ ਕਿ ਭਾਈ ਕਿਵੇਂ ਉੱਥੇ ਉਹਨਾਂ ਨੂੰ ਲੱਗਦਾ ਕਿ ਵੀ ਕਿਤੇ ਹੁਣ ਹਾਂ ਇੱਥੇ ਅਸੀਂ ਚਬਾ ਜਾਈਏ ਉਹਨਾਂ ਨੂੰ, ਪਰ ਕੈਨੇਡਾ ਨੂੰ ਕਹਿ ਰਹੇ ਨੇ ਕਿ ਜੀ ਤੁਸੀਂ ਜੇ ਨਾ ਕੀਤਾ ਤੇ ਫਿਰ ਇਹ ਦੇਖ ਲਓ ਕਿ ਇਹ ਕੈਨੇਡਾ 'ਚ ਖਾਲਿਸਤਾਨ ਬਣ ਜਾਏਗਾ। ਉਹ ਤਾਂ ਚਲੋ ਵਕਤ ਦੱਸੇਗਾ ਕਿ ਕੀ ਹੈ, ਲੇਕਿਨ ਸਾਡਾ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਉਹ ਜਿਹੜਾ ਉਹ ਬਹੁਤ ਕਰੀਬ ਹੈ, ਦਸਤਕ ਦੇ ਰਿਹਾ ਹੈ। ਔਰ ਇਸੇ ਹੀ ਉਹਨਾਂ ਦੀ ਮੇਜਰ ਨਿਊਜ਼ਪੇਪਰ ਨੇ ਕੈਨੇਡਾਜ਼ NDP ਲੀਡਰ ਸਪੋਰਟਸ ਖਾਲਿਸਤਾਨ ਰੈਫਰੈਂਡਮ ਜਿਹੜੀ ਅਸੀਂ ਖਬਰ ਦਾ ਜ਼ਿਕਰ ਕੀਤਾ ਸੀ, ਉਹਨਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਤਾਂ ਉਹਨਾਂ ਨੇ ਕਿਹਾ ਜੀ ਕਿ ਵੀ ਇਨ ਦਾ ਲੇਟੈਸਟ ਡਿਵੈਲਪਮੈਂਟ ਔਨ ਦਾ ਇਸ਼ੂ ਆਫ ਖਾਲਿਸਤਾਨ ਰੈਫਰੈਂਡਮ, voting in Canada, which has already created huge waves in Canadian internal politics and on the diplomatic front between Canada and India, NDP leader Jagmeet Singh has supported Sikh people's right to seek independence and create Khalistan through the means of referendum. ਹੁਣ ਇਹਨਾਂ ਨੂੰ ਜਿਹੜਾ ਉਹ ਜਗਮੀਤ ਸਿੰਘ ਵੀ ਜਿਸ ਦਾ ਉੱਥੇ ਤਾਂ ਇਹਨਾਂ ਨੇ ਵੀਜ਼ਾ ਨਹੀਂ ਦਿੱਤਾ, ਲੀਡਰ ਬਣਨ ਤੋਂ ਬਾਅਦ ਵੀ ਇੰਡੀਆ ਦਾ ਵੀਜ਼ਾ ਨਹੀਂ ਦਿੱਤਾ ਕਿ ਜੀ ਇਹ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਸਪੋਰਟ ਕਰਦਾ, ਪਰ ਉਸਨੇ ਹੁਣ ਖੁੱਲ੍ਹ ਕੇ ਇੰਟਰਵਿਊ ਦੇ ਵਿੱਚ ਜਿਹੜਾ ਇਸ ਦੀ ਹਮਾਇਤ ਥਰੋ ਕੀਤੀ ਹੈ। ਸੋ ਦੁਸ਼ਮਣ ਦੀਆਂ ਪਿਆਰੀਆਂ ਚੀਕਾਂ ਇਹ ਦੱਸ ਰਹੀਆਂ ਨੇ ਕਿ ਸਿੱਖਾਂ ਦਾ ਭਲਾ ਹੋ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ
व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि व्यूअर्स इउं लगदा है कि अमरीका, जर्मनी ਅਤੇ यूके ਵੱਲੋਂ यूक्रेन ਦੇ ਮੁੱਦੇ ਤੇ ਭਾਰਤ ਦੀ ਚੰਗੀ ਤਰ੍ਹਾਂ ਬਾਂਹ ਮਰੋੜੀ ਜਾ ਰਹੀ ਹੈ, ਕਿਉਂਕਿ ਭਾਰਤ ਦੀਆਂ ਚੀਕਾਂ ਪੈਂਦੀਆਂ ਦੂਰ ਦੂਰ ਤੱਕ ਸੁਣੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਜਦੋਂ ਪਿਛਲੇ ਦਿਨਾਂ 'ਚ ਭਾਰਤ ਦਾ ਯੂਕਰੇਨ ਦੇ ਉੱਤੇ ਦੋਗਲਾ ਸਟੈਂਡ ਇਸ ਦੀ ਗੱਲ ਕਰਦੇ ਹਾਂ, ਕਿਹਾ ਸੀ ਕਿ ਵੀ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ। ਬਿਲਕੁਲ। ਔਰ ਇੱਕੋ ਵੇਲੇ ਤੁਸੀਂ ਸਹਿ ਜਾਂ ਸ਼ਿਕਾਰੀ ਕੁੱਤੇ ਦੇ ਨਾਲ ਨਹੀਂ ਹੋ ਸਕਦੇ, ਦੋਨਾਂ ਚੋਂ ਤੁਹਾਨੂੰ ਇੱਕ ਨੂੰ ਚੁਣਨਾ ਪਏਗਾ। ਔਰ ਲੇਕਿਨ ਭਾਰਤ ਇਹ ਸਮਝਦਾ ਸੀ ਵੀ ਰੂਸ ਦਾ ਉਹ ਸਬਸਿਡਾਈਜ਼ਡ ਆਇਲ ਵੀ ਖਰੀਦੀ ਜਾਏਗਾ, ਉਸ ਤੋਂ S-400 ਡਿਫੈਂਸ ਜਿਹੜੀ ਉਹਨਾਂ ਦਾ ਮਿਸਲ ਸਿਸਟਮ ਹੈ ਉਹ ਵੀ ਉਹਨਾਂ ਦਾ ਖਰੀਦਿਆ ਕਿੰਨੇ ਬਿਲੀਅਨ ਡਾਲਰ ਦਾ। ਔਰ ਬਾਕੀ ਮੁੱਦਿਆਂ ਤੇ ਵੀ ਐਬਸਟੇਨ ਕਰਕੇ ਵੋਟਾਂ UN ਸਿਕਿਉਰਿਟੀ ਕੌਂਸਲ ਜਾਂ ਦੂਜੇ 'ਚ ਆਪਣਾ ਉਹ ਪ੍ਰਭਾਵ ਦੇਗਾ ਕਿ ਜੀ ਅਸੀਂ ਤਾਂ ਦੋਨੋਂ ਪਾਸੇ ਹਾਂ। ਪਰ ਹੁਣ ਇਹ ਲੱਗਦਾ ਹੈ ਵੀ ਕੱਲਾ ਅਮਰੀਕਾ ਨਹੀਂ, ਅਮਰੀਕਾ ਨੇ ਤਾਂ ਬਾਂਹ ਮਰੋੜੀ। ਅਸੀਂ ਦੇਖਿਆ ਵੀ ਕੈਨੇਡਾ ਦੀ ਐਡਵਾਈਜ਼ਰੀ ਤੋਂ ਬਾਅਦ ਜਿਹੜੀ ਅਮਰੀਕਾ ਨੇ ਇੰਡੀਆ ਬਾਰੇ ਐਡਵਾਈਜ਼ਰੀ ਦਿੱਤੀ, ਜਿਸ ਦੇ ਉੱਤੇ ਇਹਨਾਂ ਦੀਆਂ ਉਹ ਫਿਰ ਚੀਕਾਂ ਪਈਆਂ ਨੇ। ਔਰ ਅਸੀਂ ਇਹ ਦੇਖਦੇ ਹਾਂ ਕਿ ਈਵਨ ਅਮਰੀਕਨ ਚੈਂਬਰ ਆਫ ਕਮਰਸ, ਇੰਡੋ ਅਮਰੀਕਨ ਚੈਂਬਰ ਆਫ ਕਮਰਸ, ਉਹਨਾਂ ਨੇ ਵੀ ਇਹਦੇ ਤੇ ਰਿਐਕਟ ਕੀਤਾ ਜੀ, ਰੀਵਿਜ਼ਿਟ ਕਰੇ ਅਮਰੀਕਾ। ਪਰ ਹੁਣ ਇਹ ਲੱਗਦਾ ਵੀ ਈਵਨ UK ਉਸ ਦੇ ਨਾਲ ਵੀ ਉਹਨਾਂ ਨੇ ਵੀ ਕਿਤੇ ਨਾ ਕਿਤੇ ਬਾਂਹ ਮਰੋੜੀ ਹੈ, ਕਿਉਂਕਿ ਜਿਸ ਰਸਤੇ ਤੇ ਹੁਣ ਪੁਤਿਨ ਤੁਰਿਆ ਹੋਇਆ ਹੈ, ਇੰਡੀਆ ਦੇ ਲਈ ਇਹ ਲੰਬਾ ਵਕਤ ਸੋ ਕਾਲਡ ਨਿਊਟਰੈਲਿਟੀ ਕਿ ਜੀ ਅਸੀਂ ਸਹਿ ਨਾਲ ਵੀ ਹਾਂ ਤੇ ਸ਼ਿਕਾਰੀ ਕੁੱਤੇ ਨਾਲ ਵੀ ਹਾਂ, ਇਹ ਨਹੀਂ ਚੱਲੇਗਾ। ਔਰ ਇੱਕ ਜਿਹੜੀ ਐਡੀਸ਼ਨਲ ਚਪੇੜ ਪਹਿਲਾਂ ਸ਼ਾਇਦ ਇਹਨਾਂ ਨੇ ਐਕਸਪੈਕਟ ਨਾ ਕੀਤੀ ਹੋਏ, ਜਰਮਨ ਜਿਹੜਾ ਮਿਸਟਰ ਬਿਲਾਵਲ ਭੁੱਟੋ ਹੈ, ਪਾਕਿਸਤਾਨ ਦਾ ਫੋਰਨ ਮਿਨਿਸਟਰ, ਬੇਨਜ਼ੀਰ ਭੁੱਟੋ ਦਾ ਪੁੱਤਰ ਹੈ, ਉਹ ਅੱਜ ਕੱਲ੍ਹ ਜਰਮਨ ਦੇ ਦੌਰੇ ਤੇ ਹੈ। ਔਰ ਉਹਨਾਂ ਨੇ ਬਿਲਾਵਲ ਭੁੱਟੋ ਨੇ ਔਰ ਜਰਮਨ ਦੀ ਜਿਹੜੀ ਫੋਰਨ ਮਿਨਿਸਟਰ ਹੈ ਬੀਬੀ ਐਨਾਲੀਨਾ ਬੇਅਰਬਾਖ, ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ। ਔਰ ਉਹਦੇ ਜਦੋਂ ਕਸ਼ਮੀਰ ਦਾ ਮੁੱਦਾ ਆਇਆ ਤਾਂ ਉਹਨੇ ਬੜੀ ਬੇਬਾਕੀ ਦੇ ਨਾਲ ਜਿਹੜੇ ਲਫ਼ਜ਼ ਕਹੇ ਜਰਮਨ ਦੀ ਫੋਰਨ ਮਿਨਿਸਟਰੀ ਨੇ, ਕਿ ਉਹਨਾਂ ਨੇ ਕਿਹਾ ਕਿ ਮੇਰਾ ਇਹ ਵਿਸ਼ਵਾਸ ਹੈ ਕਿ ਦੁਨੀਆ ਦੇ ਹਰ ਮੁਲਕ ਦੀ ਜਿਹੜੀ ਭੂਮਿਕਾ ਹੈ ਉਹ ਜਿੱਥੇ ਸਟਰਗਲ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਹੈ। ਉਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੁਨੀਆ ਦੇ ਵਿੱਚ ਅਮਨ ਅਮਾਨ ਹੋਏ। ਉਹਨਾਂ ਨੇ ਕਿਹਾ ਕਿ ਵੀ ਮੇਰੀ ਸਿਰਫ ਇਹ ਜਿਹੜੀ ਅਪੀਲ ਹੈ ਇਹ ਰੂਸ ਔਰ ਯੂਕਰੇਨ ਦੇ ਹਵਾਲੇ ਨਾਲ ਹੀ ਨਹੀਂ ਹੈ, ਲੇਕਿਨ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦੂਸਰੇ ਖਿੱਤਿਆਂ ਨੂੰ ਵੀ ਦੇਖੀਏ ਜਿੱਥੇ ਖਿੱਚ ਧੂ ਹੈ, ਜਿੱਥੇ ਲੜਾਈ ਦੀ ਔਰ ਦੂਸਰੀ ਨੌਬਤ ਹੈ। ਔਰ ਫਿਰ ਉਹਨਾਂ ਨੇ ਜਿਹੜਾ ਕਸ਼ਮੀਰ ਬਾਰੇ ਕਿਹਾ ਵੀ ਮੈਂ ਇਹ ਕਹਿ ਸਕਦੀ ਹਾਂ ਕਿ ਕਸ਼ਮੀਰ ਦੀ ਹਾਲਤ ਦੇ ਵਿੱਚ ਵੀ ਜਰਮਨ ਦੀ ਇੱਕ ਭੂਮਿਕਾ ਹੈ, ਸਾਡੀ ਇੱਕ ਜ਼ਿੰਮੇਵਾਰੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਕਸ਼ਮੀਰ ਸਮੱਸਿਆ ਦੇ ਅਮਨਮਈ ਤਰੀਕੇ ਦੇ ਨਾਲ ਹੱਲ ਦੇ ਲਈ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਹੁਣ ਇਸ ਤੋਂ ਇਹ ਬਿਲਕੁਲ ਜ਼ਾਹਰ ਹੋਇਆ ਕਿ ਵੀ ਜਰਮਨ ਨੇ ਵੀ ਜੋ ਜੰਮੂ ਕਸ਼ਮੀਰ ਦੇ ਮੁੱਦੇ ਤੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ 13-14 ਨੇ ਉਹਨਾਂ ਦੀ ਹਮਾਇਤ ਦੀ ਗੱਲ ਹੀ ਕੀਤੀ। ਤੇ ਜਿਹੜਾ ਭਾਰਤ ਨੇ ਯੂਨੀਲੈਟਰਲੀ ਆਈਨੀ ਗੁੰਡਾਗਰਦੀ ਕਰਦੇ ਆ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਨਾ ਸਿਰਫ ਆਰਟੀਕਲ 370 ਜਾਂ 35A ਨੂੰ ਖਤਮ ਕੀਤਾ, ਪਰ ਉਹਦਾ ਸੂਬੇ ਦੇ ਤੌਰ ਤੇ ਵਜੂਦ ਵੀ ਖਤਮ ਕਰ ਦਿੱਤਾ ਹੈ। ਉਸ ਦੇ ਉੱਤੇ ਜਰਮਨ ਨੇ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਪਾਕਿਸਤਾਨ ਦੇ ਫੋਰਨ ਮਿਨਿਸਟਰ ਦੇ ਇਹ ਬੜੀ ਸਟਰੋਂਗ ਪੋਜੀਸ਼ਨ ਲਈ, ਔਰ ਇੰਡੀਆ ਨੇ ਇੱਕਦਮ ਚੀਕਾਂ ਮਾਰੀਆਂ, ਉਹਨਾਂ ਨੇ ਇਸ ਦੇ ਉੱਤੇ ਆਫੀਸ਼ੀਅਲ ਪ੍ਰੋਟੈਸਟ ਕੀਤਾ। ਔਰ ਇਸੇ ਤਰ੍ਹਾਂ ਇਹ ਜਦੋਂ ਅਸੀਂ ਈਵਨ ਈਰਾਨ ਦੇ ਮੁੱਦੇ ਦੇ ਉੱਤੇ ਵੀ ਇੰਡੀਆ ਜਿਹੜਾ ਇੱਕ ਪਾਸੇ ਇਰਾਨੀ ਆਇਲ ਵੀ ਬਾਏ ਕਰ ਰਿਹਾ, ਹੁਣ ਅਮਰੀਕਾ ਨੇ ਇੱਕ ਇਰਾਨੀ ਕੰਪਨੀ ਦੇ ਉੱਤੇ, ਇੰਡੀਅਨ ਕੰਪਨੀ ਦੇ ਉੱਤੇ ਜਿਹੜੀ ਈਰਾਨ ਨਾਲ ਆਇਲ ਡੀਲ ਕਰ ਉਹਦੇ ਤੇ ਸੈਂਕਸ਼ਨਸ ਲਾ ਦਿੱਤੀਆਂ। ਉਸ ਦੇ ਉੱਤੇ ਵੀ ਜਿਹੜਾ ਹਰਦੀਪ ਪੁਰੀ ਜਿਹੜਾ ਅੱਜ ਕੱਲ੍ਹ ਅਮਰੀਕਾ ਦੇ ਦੌਰੇ ਤੇ ਆ, ਵਾਸ਼ਿੰਗਟਨ DC ਔਰ ਹਿਊਸਟਨ ਵਗੈਰਾ 'ਚ ਹੈ, ਉਹਨੇ ਜਿਹੜਾ ਆਪਣੇ ਆਪ ਨੂੰ ਉਸ ਫੈਸਲੇ ਤੋਂ ਡਿਸਟੈਂਸ ਕਰ ਲਿਆ। ਸੋ ਇਹ ਤਿੰਨੋਂ ਚਾਰੋਂ ਖਬਰਾਂ ਇੱਕੋ ਵੇਲੇ। ਔਰ ਜੇ ਅਸੀਂ UK ਦੇ ਹਵਾਲੇ ਨਾਲ ਦੇਖੀਏ ਕਿ ਨੈਕਸਟ ਮੰਥ ਪ੍ਰਾਈਮ ਮਿਨਿਸਟਰ ਮੋਦੀ ਦਾ UK ਆਉਣ ਦਾ ਦੌਰਾ ਸੀ, ਔਰ ਉਹ ਇਹ ਆਸ ਕਰ ਰਹੇ ਸੀ ਕਿ ਦੀਵਾਲੀ ਦੇ ਮੌਕੇ ਦੇ ਉੱਤੇ UK ਔਰ ਇੰਡੀਆ ਦਾ ਫ੍ਰੀ ਟ੍ਰੇਡ ਡੀਲ ਸਾਈਨ ਹੋਏਗੀ, ਲੇਕਿਨ ਉਸ ਤੋਂ ਵੀ ਜਿਹੜੀ ਹੈ ਕੰਸੈਂਸਸ ਨਹੀਂ ਬਣੀ। ਔਰ ਇਹ ਖਬਰ ਹੈ ਇੰਡੀਆ UK ਫ੍ਰੀ ਟ੍ਰੇਡ ਐਗਰੀਮੈਂਟ ਟਾਕਸ ਫੇਸ ਡੈਡਲੌਕ ਓਵਰ ਡਾਟਾ। ਔਰ ਕੱਲਾ ਇਹੀ ਨਹੀਂ, ਈਵਨ ਜਿਹੜੀ ਇੰਡੀਅਨ ਓਰੀਜਨ ਦੀ ਜੁੜੀ ਹੋਈ ਉਹਨਾਂ ਦੀ UK ਦੀ ਇੱਕ ਮਿਨਿਸਟਰ ਹੈ,
ਉਹਨੇ ਇਮੀਗ੍ਰੇਸ਼ਨ ਦੇ ਉੱਤੇ ਵੀ ਇੰਡੀਆ ਨੂੰ ਚੰਗਾ ਜਿਹੜਾ ਧੁਰਿਆ। ਉਹਨਾਂ ਨੇ ਕਿਹਾ ਕਿ ਭਾਈ ਇੰਡੀਆ ਚਾਹੁੰਦਾ ਜੀ ਫ੍ਰੀ ਸਿਰਫ ਐਂਟਰੀ ਵੀਜ਼ਾ ਹੋਏ ਯੂਕੇ ਦਾ ਦੂਜੇ, ਪਰ ਜਿਹੜੇ ਓਵਰਸਟੇ ਕਰਦੇ ਨੇ ਔਰ ਜਿਨ੍ਹਾਂ ਨੂੰ ਅਸੀਂ ਡਿਪੋਰਟ ਕਰਨਾ ਉਹਨਾਂ ਨੂੰ ਉਹ ਕਿਉਂ ਨਹੀਂ ਫਿਰ ਲੈਂਦੇ। ਸੋ ਉਸ ਦੇ ਉੱਤੇ ਵੀ ਇਹਨਾਂ ਨੇ ਰਿਐਕਟ ਕੀਤਾ। ਸੋ ਮੈਨੂੰ ਇਹ ਲੱਗਦਾ ਵੀ ਭਾਵੇਂ ਗੱਲ ਇਹੀ ਹੁੰਦੀ ਹੈ ਵੀ ਉਹ ਜਿਵੇਂ ਹੈ ਤਾਂ ਪੰਜਾਬੀ ਦਾ ਹੀ ਇੱਕ ਭਰਵਾਂ ਅਖਾਣ ਹੈ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ। ਹੁਣ ਜਿਹੜਾ ਇੰਡੀਆ ਦਾ ਰਿਐਕਸ਼ਨ ਇਹਨਾਂ ਸਾਰਿਆਂ ਦੇ ਉੱਤੇ ਹੀ ਆਇਆ, ਕਿਉਂਕਿ ਅਮਰੀਕਾ ਨੇ ਵੀ ਬਾਂਹ ਮਰੋੜ ਦਿੱਤੀ, ਜਿਵੇਂ ਅਸੀਂ ਟਰੈਵਲ ਐਡਵਾਈਜ਼ਰੀ ਦੇ ਹਵਾਲੇ ਨਾਲ ਵੀ ਔਰ ਅਦਰਵਾਈਜ਼ ਵੀ। ਯੂਕੇ ਨਾਲ ਜਿਹੜੀ ਇਹ ਫ੍ਰੀ ਟ੍ਰੇਡ ਡੀਲ ਸੀ ਉਹ ਵੀ ਥੱਲੇ ਡਿੱਗ ਪਈ। ਔਰ ਆਲ ਆਫ ਏ ਸਡਨ ਕਿਸੇ ਨੇ ਕਦੇ ਸੋਚਿਆ ਨਹੀਂ ਸੀ ਕਿ ਵੀ ਜਿਸ ਮਾਮਲੇ 'ਚ ਇਵਨ ਅਮਰੀਕਾ ਨੇ ਬਿਲਕੁਲ ਮੂੰਹ 'ਚ ਘੁੰਗਣੀਆਂ ਪਾ ਲਈਆਂ ਕਸ਼ਮੀਰ ਦੇ ਮੁੱਦੇ ਤੇ, ਜਰਮਨ ਦੀ ਫੋਰਨ ਮਿਨਿਸਟਰ ਉਹ ਵੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ, ਇਹਨੂੰ ਤੁਸੀਂ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਜਾਂ ਖਾਸ ਤੌਰ ਤੇ ਜਿਹੜੇ ਪਾਕਿਸਤਾਨ ਦੇ ਐਂਬੈਸਡਰ ਨੇ ਜਰਮਨ 'ਚ ਉਹਨਾਂ ਦੀ ਕਾਮਯਾਬੀ ਕਹਿ ਸਕਦੇ ਹੋ, ਕਿਉਂਕਿ ਓਵਰਨਾਈਟ ਤਾਂ ਨਹੀਂ ਹੋਇਆ ਹੈ। ਜ਼ਾਹਰ ਹੈ ਜਿਹੜੇ ਐਂਬੈਸਡਰ ਉੱਥੇ ਬੇਸਡ ਨੇ ਉਹਨਾਂ ਨੇ ਪ੍ਰੋਪਰ ਬਰੀਫਿੰਗ ਕਰਦੇ ਰਹੇ ਹੋਣਗੇ, ਔਰ ਜਦੋਂ ਦੌਰਾ ਮੈਚਿਓਰ ਹੋਇਆ ਪਾਕਿਸਤਾਨ ਦੇ ਫੋਰਨ ਮਿਨਿਸਟਰ ਦਾ ਉਹਨੇ ਜਿਹੜੀ ਇਹ ਸੱਚੀ ਗੱਲ ਕਹੀ। ਹੁਣ ਮੈਂ ਇਹ ਤਿੰਨੋਂ ਚਾਰੋਂ ਖਬਰਾਂ, ਕਿਉਂਕਿ ਅਸੀਂ ਕੋਲੋਂ ਦਾ ਇੱਕ ਨੇ ਕਿਸੇ ਨੇ ਲਿਖਿਆ ਸੀ ਕਿ ਡਾਕਟਰ ਸਾਹਿਬ ਤੁਸੀਂ ਕਿਹੜੀ ਕੋਠੜੀ 'ਚੋਂ ਖਬਰਾਂ ਕੱਢਦੇ ਹੋ, ਦੁਨੀਆ ਦੀ ਹੋਰ ਕਿਸੇ ਅਖਬਾਰ 'ਚ ਹੁੰਦੀਆਂ ਹੀ ਨਹੀਂ। ਮੈਂ ਕਿਹਾ ਨਹੀਂ, ਤੁਹਾਡੀਆਂ ਅੱਖਾਂ 'ਚ ਜਿਹੜੀ ਹੈ ਉਹ ਰੇਤ ਪਈ ਹੋਈ ਹੈ, ਤੁਸੀਂ ਦੇਖਣਾ ਨਹੀਂ ਚਾਹੁੰਦੇ। ਅਦਰਵਾਈਜ਼ ਜੇ ਤੁਸੀਂ, ਮੈਂ ਕਿਹਾ ਵੀ ਇਹ ਠੀਕ ਹੈ, ਗੁਰੂ ਨੇ ਸਾਨੂੰ ਨੋਜ਼ ਫॉर ਨਿਊਜ਼ ਦਿੱਤਾ ਹੈ ਔਰ ਸਾਨੂੰ ਹੋਰ ਕੁਝ ਨਜ਼ਰ ਆਏ ਨਾ ਆਏ, ਇੰਡੀਆ ਨੂੰ ਕਿੱਥੇ ਜੁੱਤੀਆਂ ਪੈ ਰਹੀਆਂ ਉਸ ਖਬਰ ਤੇ ਹੀ ਅੱਖ ਜਾਂਦੀ ਹੈ, ਭਾਵੇਂ ਹੋਰ ਕੋਈ ਇਗਨੋਰ ਵੀ ਹੋਏ। ਹੁਣ ਪਹਿਲਾਂ ਤਾਂ ਟਰੈਵਲ ਐਡਵਾਈਜ਼ਰੀ ਦੇ ਉੱਤੇ ਹਾਲਾਂ ਕਹਿਣ ਦੀ ਕੋਸ਼ਿਸ਼ ਕੀਤੀ ਇੰਡੀਅਨ ਮੀਡੀਆ ਨੇ, ਪਹਿਲਾਂ ਤਾਂ US ਟਰੈਵਲ ਐਡਵਾਈਜ਼ਰੀ ਦੀ ਖਬਰ ਨੂੰ ਹੀ ਗੋਲ ਕਰ ਦਿੱਤਾ। ਉਹਨਾਂ ਨੇ ਇਹ ਕਹਿਣ ਦਾ ਕਿ ਇਹ ਰੂਟੀਨ ਹੁੰਦੀ ਹੈ ਜੀ, ਸਾਲ 'ਚ 4 ਵਾਰ ਟਰੈਵਲ ਐਡਵਾਈਜ਼ਰੀ ਹੁੰਦੀ ਹੈ, 4 ਸਟੈਪ ਨੇ, 4ਾਂ 'ਚ ਦੇਖੋ ਨੰਬਰ 1 ਕਲੀਅਰੈਂਸ ਤਾਂ ਸਿਰਫ ਭੂਟਾਨ ਦੇ ਕੋਲ ਹੈ ਔਰ ਇੰਡੀਆ ਨੂੰ ਉਸੇ ਕੈਟਾਗਰੀ 'ਚ ਰੱਖਿਆ ਹੈ ਜਿਹਦੇ 'ਚ ਫਲਾਂ ਇਹ ਜਸਟੀਫਾਈ ਕਰਨ ਦੀ। ਪਰ ਅਲਟੀਮੇਟਲੀ ਦਾ ਇੰਪੈਕਟ ਕੀ ਹੁੰਦਾ ਹੈ ਜਦੋਂ ਟਾਈਮਿੰਗ ਕੀ ਹੈ ਉਸ ਨੂੰ ਬਿਲਕੁਲ ਜਿਹੜਾ ਇਹਨਾਂ ਦਾ ਇੰਡੋ ਅਮਰੀਕਨ ਚੈਂਬਰ ਆਫ ਕਮਰਸ ਹੈ ਉਹਨੇ ਬਿਲਕੁਲ ਠੀਕ ਮਹਿਸੂਸ ਕੀਤਾ ਕਿ ਭਾਈ ਇਹ ਪੁੱਠੇ ਹੱਥ ਦੀ ਚਪੇੜ ਮਾਰੀ ਹੈ। ਔਰ ਉਹਨਾਂ ਦੀ ਸਟੇਟਮੈਂਟ ਹੈ, ਰਿਵਿਊ ਇਲ ਫਾਊਂਡਡ US ਟਰੈਵਲ ਐਡਵਾਈਜ਼ਰੀ ਔਨ ਇੰਡੀਆ ਇੰਡੋ ਅਮਰੀਕਨ ਚੈਂਬਰ ਆਫ ਕਮਰਸ। ਉਹਨਾਂ ਨੇ ਕਿਹਾ ਕਿ ਟਰੈਵਲ ਐਡਵਾਈਜ਼ਰੀ ਇਸ਼ੂਡ ਬਾਈ US ਇਜ਼ ਨਾਟ ਸਪੋਰਟਡ ਬਾਈ ਫੈਕਟਸ। ਉਹਨਾਂ ਕਿਹਾ ਜੀ ਇਹ ਬਿਲਕੁਲ ਝੂਠੀ ਹੈ, ਸੱਚ ਤਾਂ ਤੁਹਾਡੇ ਕੋਲ ਹੀ ਰਹਿ ਗਿਆ, ਬਾਕੀ ਤਾਂ ਸਾਰਾ ਸੰਸਾਰ ਝੂਠ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਦੇ ਟਰਮਡ ਇੰਡੀਅਨ ਟਰੈਵਲ ਐਡਵਾਈਜ਼ਰੀ ਇਸ਼ੂਡ ਬਾਈ US ਫॉर ਇਟਸ ਸਿਟੀਜ਼ਨਸ ਐਜ਼ ਇਲ ਫਾਊਂਡਡ ਐਂਡ ਕਾਲਡ ਫॉर ਇਟਸ ਰਿਵਿਊ ਟੂ ਡਿਸਪੈਲ ਦਾ ਇੰਪ੍ਰੈਸ਼ਨ ਰਿਗਾਰਡਿੰਗ ਰਿਸਕ ਇਨ ਇੰਡੀਆ ਫॉर US ਟਰੈਵਲਰਸ। ਕਿ ਉਸ ਐਡਵਾਈਜ਼ਰੀ ਨੇ ਜਿਹੜਾ ਇਹ ਫੀਅਰ ਪੈਦਾ ਕਰ ਦਿੱਤਾ ਹੈ ਅਮਰੀਕਨ ਸਿਟੀਜ਼ਨਸ ਕਿ ਭਾਈ ਇੰਡੀਆ ਉੱਥੇ ਟੈਰਰਿਜ਼ਮ ਵੀ ਹੈ, ਕ੍ਰਾਈਮ ਵੀ ਹੈ, ਰੇਪ ਵੀ ਹੈ ਔਰ ਉੱਥੇ ਤੋਂ ਜਾਣ ਤੋਂ ਪਹਿਲਾਂ ਖਬਰਦਾਰ ਹੋਵੋ। ਔਰ ਉਹਦੇ 'ਚ ਇਹਨੇ ਚੈਂਬਰ ਨੇ ਕਿਹਾ ਕਿ ਜੀ ਇਹ ਜਿਹੜੀਆਂ ਨੇ ਇਹ ਤਾਂ ਹੁੰਦੀਆਂ ਰਹਿੰਦੀਆਂ ਨੇ, ਕੋਈ ਵੀ ਬਿਜ਼ਨਸ ਔਰ ਟੂਰਿਜ਼ਮ ਦੇ ਲਈ ਜਿਹੜਾ, ਔਰ ਐਡਵਾਈਜ਼ਰੀ ਤਾਂ ਬਿਲਕੁਲ ਕਲੀਅਰ ਕਿਹਾ ਕਿ ਵੀ ਉਹਨਾਂ ਨੇ ਇਹ ਜਿਹੜਾ ਇਹ ਸੇਫ ਨਹੀਂ ਹੈ ਔਰ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਜੇ ਉੱਥੇ ਤੁਹਾਡੇ ਸਿਟੀਜ਼ਨ ਨੂੰ ਕੁਛ ਹੁੰਦਾ ਫਲਾਂ ਏਰੀਆ 'ਚ। ਔਰ ਉਹਨਾਂ ਨੇ ਕਿਹਾ ਜੀ ਦੇਖੋ ਇਹ ਇਹਨਾਂ ਨੂੰ ਰਿਵਿਊ ਕਰਨਾ ਚਾਹੀਦਾ ਹੈ ਕਿਉਂਕਿ ਅਮਰੀਕਾ 'ਚ ਵੀ ਕੁਛ ਨਾ ਕੁਛ ਹੋ ਜਾਂਦਾ ਹੈ, ਸਾਡੇ ਵੀ ਕੁਛ ਨਾ ਕੁਛ ਹੋ ਜਾਂਦਾ ਹੈ, ਪਰ ਇਹ ਜਿਹੜੀ ਐਡਵਾਈਜ਼ਰੀ ਹੈ ਇਹਨਾਂ ਨੂੰ ਇੱਕ ਵਾਰੀ ਖਾਨਿਓਂ ਕੱਢਿਆ। ਔਰ ਇਸ ਦੇ ਉੱਤੇ ਜੇ ਇੰਡੀਆ ਦਾ ਹਾਲ ਦੇਖਣਾ ਹੋਏ ਤੇ ਉੱਥੇ S ਜੈ ਸ਼ੰਕਰ ਜਿਹੜਾ ਆਸਟ੍ਰੇਲੀਆ ਦੇ ਦੌਰੇ ਤੇ ਹੈ, ਉਹਨੇ ਜਦੋਂ ਹੁਣੇ ਕਿਉਂਕਿ ਤਿੰਨੋਂ ਹੀ ਮੁਲਕਾਂ ਨੇ ਜਿਵੇਂ ਕੀਤਾ ਰਸ਼ੀਅਨ ਇੰਪੋਰਟਸ ਵੈਸਟ ਡਿਡਨਟ ਸਪਲਾਈ ਵੈਪਨਸ ਟੂ ਇੰਡੀਆ ਫॉर ਡੈਕੇਡ। ਜੈ ਸ਼ੰਕਰ ਵੈਸਟਰਨ ਕੰਟਰੀਜ਼ saw military dictatorships in the region as its preferred partner। ਕਹਿ ਰਹੇ ਜੀ ਜੇ ਅਸੀਂ ਰਸ਼ੀਆ ਵੱਲ ਝੁਕੇ ਇਹ ਤਾਂ ਫਿਰ ਵੈਸਟ ਦਾ ਕਸੂਰ ਹੈ ਕਿਉਂਕਿ ਲੰਬਾ ਵਕਤ ਵੈਸਟ ਨੇ ਸਾਨੂੰ ਹਥਿਆਰ ਹੀ ਨਹੀਂ ਦਿੱਤੇ, ਉਹ ਤਾਂ ਮਿਲਟਰੀ ਉਹ ਪਾਕਿਸਤਾਨ ਵੱਲ ਇਸ਼ਾਰਾ ਕਰ ਰਹੇ ਹਨ ਕਿਉਂਕਿ India has substantial inventory of Soviet and Russian origin weapons because the Western countries opted a military dictatorship in the region as its preferred partner and didn't supply weapons in New Delhi for decades, External Affairs Minister S. Jaishankar said on October 10th in an apparent reference to Pakistan। ਹੁਣ ਇੱਕਦਮ ਅਮਰੀਕਾ ਦਾ ਪਾਕਿਸਤਾਨ ਪ੍ਰੇਮ ਵੀ ਜਾਗਿਆ, ਉਹਨੇ ਵੀ ਇੰਡੀਆ ਨੂੰ ਕੱਲਾ ਇਹ ਨਹੀਂ ਹੈ ਵੀ ਉਹਨਾਂ ਨੇ ਐਡਵਾਈਜ਼ਰੀ ਦਿੱਤੀ। ਔਰ ਇਹ ਜਦੋਂ BBC ਆਪਣੀ ਇਹ ਸਟੋਰੀ ਦਿੰਦਾ ਹੈ ਵੀ ਆਲ ਆਫ ਏ ਸਡਨ ਇਹ ਜਿਹੜਾ
ਹੈ ਅਮਰੀਕਾ ਦਾ ਅਚਾਨਕ ਪਾਕਿਸਤਾਨ ਪ੍ਰੇਮ ਕਿਵੇਂ ਵੱਧ ਗਿਆ ਤੇ ਉਹ ਮੋਦੀ ਸਰਕਾਰ ਨੂੰ ਕੀ ਸੁਨੇਹਾ ਦੇ। ਇਹ BBC ਦੀ ਸਟੋਰੀ ਦੀ ਹੈਡਲਾਈਨ ਹੈ ਔਰ ਰਜਨੀਸ਼ ਕੁਮਾਰ ਉਹਨਾਂ ਦਾ ਹੀ ਜਰਨਲਿਸਟ ਹੈ ਜਿਹਨੇ ਕੀਤਾ ਔਰ ਉਹਨੇ ਉਹ ਕਿਹਾ ਜੀ ਇਹ ਜਿਹੜਾ ਹਾਲ ਦੇ ਵਿੱਚ 4 ਘਟਨਾਵਾਂ ਭਾਰਤ ਦੇ ਲਈ ਵੱਡਾ ਝਟਕਾ ਹੈ। ਪਹਿਲਾਂ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨੂੰ F-16 ਦੇ $45 ਕਰੋੜ $450 ਮਿਲੀਅਨ ਦੇ ਹਥਿਆਰ ਪੈਕੇਜ ਦੇਣ ਦਾ ਐਲਾਨ ਕੀਤਾ। ਫਿਰ ਪਾਕਿਸਤਾਨ ਦੇ ਵਿੱਚ ਅਮਰੀਕਾ ਦਾ ਐਂਬੈਸਡਰ ਜਿਹੜਾ ਉਹ ਆਜ਼ਾਦ ਕਸ਼ਮੀਰ ਦੇ ਟੂਰ ਤੇ ਵੀ ਗਿਆ ਔਰ ਉੱਥੇ ਜਾ ਕੇ ਉਹਨੇ ਆਪਣੇ ਟਵੀਟ 'ਚ ਉਹਨੂੰ ਆਜ਼ਾਦ ਕਸ਼ਮੀਰ ਵੀ ਕਹਿ ਦਾ ਮਤਲਬ ਹੈ ਕਿ ਕਸ਼ਮੀਰ ਦੇ ਇਸ਼ੂ ਨੂੰ ਫਿਰ ਉਹਨਾਂ ਨੇ ਰੇਕ ਕਰਤਾ। ਫਿਰ ਉਹ ਥਰਡ ਕਹਿੰਦਾ ਹੈ ਕਿ ਜਰਮਨ ਦੀ ਵਿਦੇਸ਼ ਮੰਤਰੀ ਨੇ ਇਹ ਕਿਹਾ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਜਰਮਨ ਦੀ ਵੀ ਜ਼ਿੰਮੇਵਾਰੀ ਹੈ ਔਰ ਉਹਨਾਂ ਦੀ ਭੂਮਿਕਾ ਹੈ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਅਮਰੀਕਾ ਦਾ ਐਂਬੈਸਡਰ ਖੁਦ ਵੀ ਉੱਥੇ ਗਿਆ ਤੇ ਜਰਮਨ ਤੋਂ ਵੀ ਜੋ ਕਹਾਇਆ ਅਮਰੀਕਾ ਨੇ ਕਹਾਇਆ ਵੀ ਮਤ ਸਮਝੋ ਵੀ ਤੁਸੀਂ ਕਸ਼ਮੀਰ ਐਨੈਕਸ ਕਰ ਲਿਆ, ਇਹ ਅਜੇ ਵੀ ਇੰਟਰਨੈਸ਼ਨਲ ਇਸ਼ੂ ਹੈ ਔਰ ਜਰਮਨ ਕਹਿ ਰਿਹਾ ਵੀ ਸਾਡੀ ਇਹਦੇ 'ਚ ਜਿਹੜਾ ਰੋਲ ਹੈ ਵੀ ਹੈਵ ਟੂ ਪਲੇ। ਫਿਰ ਕਿ G7 ਨੇ ਰੂਸ ਦੇ ਤੇਲ ਤੇ ਪ੍ਰਾਈਸ ਕੈਪ ਲਗਾਉਣ ਦਾ ਫੈਸਲਾ ਕੀਤਾ। ਹੁਣ ਜੇ ਪ੍ਰਾਈਸ ਕੈਪ ਲੱਗਦਾ G7 ਚੋਂ ਇੰਡੀਆ ਕਿਵੇਂ ਫਲਾਊਟ ਕਰੇਗਾ ਉਹ ਸਾਰੇ ਨੂੰ। ਸੋ ਇਹ ਪੂਰੀ ਦੀ ਪੂਰੀ ਸਟੋਰੀ 6-7 ਸਫੇ ਦੀ BBC ਦੀ ਕਿ ਭਾਈ ਕਿਵੇਂ ਜਿਹੜਾ ਅਚਾਨਕ ਜਿਹੜਾ ਪਾਕਿਸਤਾਨ ਪ੍ਰੇਮ ਅਮਰੀਕਾ ਦਾ ਹੈ ਉਹ ਭਾਰਤ ਨੂੰ ਕੀ ਮੈਸੇਜ ਦਿੱਤਾ ਜਾ ਰਿਹਾ। ਔਰ ਇਹ ਫਿਰ ਇੱਕ ਸਟੋਰੀ BBC ਨੇ ਕੀਤੀ ਕਿ ਜਰਮਨ ਦੀ ਵਿਦੇਸ਼ ਮੰਤਰੀ ਨੇ ਕਸ਼ਮੀਰ ਤੇ ਐਸਾ ਕੀ ਕਿਹਾ ਕਿ ਭਾਰਤ ਪੂਰੀ ਤਰ੍ਹਾਂ ਭੜਕ ਪਿਆ ਔਰ ਭਾਰਤ ਨੇ ਜਿਹੜਾ ਇਸ ਦੇ ਉੱਤੇ ਰਿਐਕਸ਼ਨ ਕਰਦਿਆਂ ਕਿਹਾ ਕਿ ਜੀ ਉਹ ਜਿਹੜਾ ਜਰਮਨੀ ਤੇ ਪਾਕਿਸਤਾਨ ਇਹ ਕਸ਼ਮੀਰ ਦੀ ਗੱਲ ਕਰਨ ਤੋਂ ਪਹਿਲਾਂ ਪਾਕਿਸਤਾਨ 'ਚ ਜਿਹੜੀ ਦਹਿਸ਼ਤਗਰਦੀ ਆ ਰਹੀ ਹੈ ਉਸ ਨਾਲ ਕਿਵੇਂ ਉਹਦੇ ਵੱਲ ਧਿਆਨ ਦੇਣ। ਔਰ ਇਕੱਲਾ ਇਹੀ ਨਹੀਂ, ਜਿਵੇਂ ਅਸੀਂ ਹਰਦੀਪ ਪੁਰੀ ਦੇ ਹਵਾਲੇ ਨਾਲ ਕਿਹਾ ਕਿ ਇਹ ਇੱਥੇ ਆਇਆ ਹੋਇਆ DC 'ਚ Hardeep Singh Puri on a visit to Washington DC and Houston, he distanced himself from US sanctioning Indian company for Iran oil transactions और ਉਹਦੇ 'ਚ ਉਹਨਾਂ ਨੇ ਕਿਹਾ ਕਿ ਭਈ ਇਹ ਸੈਂਕਸ਼ਨਸ ਦਾ ਆਪਣਾ ਸਿਸਟਮ ਹੈ, ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ ਅਮਰੀਕਾ ਨੇ ਉਸ ਕੰਪਨੀ ਦੇ ਉੱਤੇ ਸੈਂਕਸ਼ਨਸ ਲਾ ਕੇ ਇਹ ਦੱਸ ਦਿੱਤਾ ਕਿ ਭਾਈ ਹੁਣ ਅਸੀਂ ਤੁਹਾਨੂੰ ਰੂਸ ਨਾਲ ਵੀ ਨਹੀਂ ਡੀਲ ਕਰਨ ਦੇਣੀ ਔਰ ਈਰਾਨ ਦੇ ਨਾਲ ਵੀ ਨਹੀਂ। ਔਰ ਈਵਨ UK ਜਿਹਦੇ ਬਾਰੇ ਅਸੀਂ ਕੰਟਰੀ ਆਫ ਸ਼ਾਪਕੀਪਰਸ ਔਰ ਉਹਨਾਂ ਦੀ ਇੰਡੀਆ UK ਫ੍ਰੀ ਟ੍ਰੇਡ ਐਗਰੀਮੈਂਟ ਟਾਕਸ ਫੇਸ ਡੈਡਲੌਕ ਓਵਰ ਡੇਟਾ ਔਰ ਇਹ ਡੇਟਾ ਲੋਕਲਾਈਜੇਸ਼ਨ and UK companies being allowed to bid for Indian government contracts are among the issues causing a possible deadlock in the final stages of Indo-UK free trade agreement negotiations towards a Diwali draft completion deadline according to UK media reports। क्योंकि इस मौके ਦੇ ਉੱਤੇ ਡੇਲੀ ਟੈਲੀਗ੍ਰਾਫ ਨੇ ਵੀ ਕੋਟ ਕੀਤਾ ਕਿ ਉਹਨਾਂ ਦੇ ਇੰਡੀਆ ਦੇ ਨਾਲ ਫਾਈਨਲ ਡੀਲ ਸੀਲ ਕਰਨੀ ਸੀ ਪਰ ਐਨ 12th ਆਵਰ ਤੇ ਉਸ ਦੇ ਵਿੱਚ ਰੁਕਾਵਟ ਆ ਗਈ ਹੈ। ਸੋ ਸਾਡੇ ਲਈ ਤਾਂ ਇਹ ਸਾਰੇ ਹੀ ਸਿਨੈਰੀਓ ਇਹ ਦੱਸ ਰਹੇ ਨੇ ਕਿ ਭਾਈ ਇਹ ਭਾਰਤ ਜਿਹੜਾ ਉਸ ਦਾ ਜਿਹੜਾ ਜਿਸ ਨੂੰ ਅਸੀਂ ਕਿਹਾ ਸੀ ਕਦੇ ਕਿ ਬਈ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ ਸਰਾਸਰ ਮੋਮ ਹੋ ਜਾਂ ਸੰਗ ਹੋ ਜਾ, ਜਾਂ ਮੋਮ ਬਣ ਜਾਂ ਪੱਥਰ ਬਣ। ਤੇ ਜਿਹੜਾ ਵਿੱਚ ਵਿਚਾਲਾ ਸੀ ਹੁਣ ਹਾਂ ਭਾਰਤ ਦਾ ਜਿਹੜਾ ਉਹ ਚੰਗੀ ਤਰ੍ਹਾਂ ਇਧਰੋਂ ਵੀ ਬਾਹ ਮੁੜ ਰਹੀ ਹੈ ਉਧਰੋਂ ਵੀ ਮੁੜ ਰਹੀ ਹੈ ਤੇ ਹਾਏ ਉਹੀ ਮਾਂ ਕੀ ਹੋ ਗਿਆ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਸੋ ਇਤਨੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਤਮਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। 10 ਤੋਂ 14 ਅਕਤੂਬਰ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ, ਢਾਡੀ ਵਾਰਾਂ ਅਤੇ ਕਥਾ ਦੇ ਦੀਵਾਨ 5335 ਵੈਸਟ ਹੈਨਾ ਐਵਨਿਊ ਇੰਡੀਅਨੈਪੋਲਿਸ ਵਿਖੇ ਸਜਾਏ ਜਾਣਗੇ, ਜਿਸ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ, ਭਾਈ ਪਰਪਾਲ ਸਿੰਘ, ਮੋਹਨ ਸਿੰਘ ਵਡਾਣਾ ਦਾ ਢਾਡੀ ਜਥਾ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਸ਼ਮੂਲੀਅਤ ਕਰਨਗੇ। 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਕੀਰਤਨ ਉਪਰੰਤ ਨਗਰ ਕੀਰਤਨ ਲਈ ਸੰਗਤ ਉੱਥੋਂ ਰਵਾਨਾ ਹੋਵੇਗੀ। ਦੁਪਹਿਰ 12 ਵਜੇ
ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ ਸਮਾਪਤੀ ਉਪਰੰਤ ਉੱਥੇ ਸਟੇਜ ਲਾਈ ਜਾਵੇਗੀ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਆਪ ਸਭ ਸਿੱਖ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੋਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੀ ਨੌਜਵਾਨੀ ਵਿੱਚ ਆਏ ਪੰਥਕ ਉਭਾਰ ਨੇ ਭਾਰਤੀ ਏਜੰਸੀਆਂ ਦੀ ਨੀਂਦ ਜਿਹੜੀ ਹੈ ਉਹ ਉਡਾਈ ਹੋਈ ਹੈ। ਸੋ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਸਿੱਖ ਨੌਜਵਾਨੀ ਆਪਣੀ ਹੋਂਦ ਦੀ ਲੜਾਈ ਅਤੇ ਪਾਤਸ਼ਾਹੀ ਦਾਅਵੇ ਲਈ ਮਰਨ ਮਾਰਨ ਤੇ ਉਤਾਰੂ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰ ਨੇ? ਦੇਖੋ, ਜਿਹੜਾ ਪੰਜਾਬ ਦੀ ਨੌਜਵਾਨੀ ਦੇ ਵਿੱਚ ਉਭਾਰ ਹੈ ਉਸ ਦਾ ਨੋਟਿਸ ਸਿਰਫ ਹੁਣ ਸੋਸ਼ਲ ਮੀਡੀਆ ਤੱਕ ਨਹੀਂ ਹੈ। ਪਹਿਲੀ ਸਟੇਜ ਤੇ ਤਾਂ ਇੱਕ ਵੱਡਾ ਤਬਕਾ ਇਹਨੂੰ ਇਹ ਕਹਿ ਕੇ ਡਿਸਮਿਸ ਕਰ ਦਿੰਦਾ ਸੀ ਕਿ ਸੋਸ਼ਲ ਮੀਡੀਆ ਵਾਰੀਅਰਸ ਨੇ, ਇਸ ਤੋਂ ਬਿਨਾਂ ਕੁਝ ਨਹੀਂ ਹੈ ਔਰ ਇਹ ਜਸਟ ਇਹਨਾਂ ਦੀ ਪਾਸ ਟਾਈਮ ਹੌਬੀ ਹੈ। ਲੇਕਿਨ ਹੁਣ ਜੇ ਤੁਸੀਂ ਇੰਡੀਅਨ ਮੇਨ ਸਟ੍ਰੀਮ ਮੀਡੀਆ, ਈਵਨ ਉਹਨਾਂ ਦੇ ਟੀਵੀ ਚੈਨਲਸ ਔਰ ਈਵਨ ਪ੍ਰਿੰਟ ਮੀਡੀਆ ਦੇ ਵਿੱਚ ਵੀ ਦੇਖੋ ਤੇ ਉਹਨਾਂ ਦੀਆਂ ਏਜੰਸੀਆਂ ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਆਪਣੇ ਤਨਖਾਹੀਏ ਕਿਸਮ ਦੇ ਟੌਂਟ ਪਟੌਂਟ ਰੱਖੇ ਹੁੰਦੇ ਨੇ, ਜਿਨ੍ਹਾਂ ਨੂੰ ਅੱਡ-ਅੱਡ ਫੀਲਡਸ ਦੇ ਆਪ ਹੀ ਐਕਸਪਰਟ ਬਣਾ ਦਿੰਦੇ ਨੇ। ਪਤਾ ਨਹੀਂ ਕਿਹੜੀ ਫੈਕਟਰੀ ਹੈ ਜਿਹਦੇ 'ਚੋਂ ਐਕਸਪਰਟ ਬਣ ਕੇ ਨਿਕਲਦੇ ਨੇ, ਪਰ ਜਿਹਨੂੰ ਮਰਜ਼ੀ ਜਦੋਂ ਉਹਨਾਂ ਨੇ ਇੱਕ ਖੌਫ ਦੀ ਵੇਵ ਕ੍ਰੀਏਟ ਕਰਨੀ ਹੈ ਉਹ ਉਸ ਕਿਸਮ ਦੇ ਐਕਸਪਰਟ ਸੋ ਕਾਲਡ ਕੱਢ ਲੈਂਦੇ ਨੇ। ਲੇਕਿਨ ਜਿਹੜੇ ਜੈਨੂਨ ਚਿੰਤਕ ਨੇ, ਪੰਥਕ ਦਰਦ ਰੱਖਣ ਵਾਲੇ ਨੇ, ਜਾਂ ਜਿਹੜੀ ਇਮਾਨਦਾਰੀ ਨਾਲ ਜਿਨ੍ਹਾਂ ਦੇ ਕੰਨ ਵੀ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਨੇ, ਅੱਖਾਂ ਵੀ ਪੰਜਾਬ ਦੀ ਧਰਤੀ 'ਚ ਕੀ ਹੋ ਰਿਹਾ ਉਹਨੂੰ ਪ੍ਰੋਪਰ ਦੇਖਦੀਆਂ ਨੇ, ਤੇ ਉਹਨਾਂ ਦੇ ਵਿੱਚ ਤਾਂ ਚਾਅ ਉਤਸ਼ਾਹ ਹੈ। ਕਿਉਂਕਿ ਬਹੁਤ ਵਾਰ ਐਸੇ ਸਮੇਂ ਆਉਂਦੇ ਨੇ ਜਦੋਂ ਅੱਜ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਦਾ ਜ਼ਿਕਰ ਕਰਦੇ, ਔਰ ਇੱਕ ਪੀਰੀਅਡ ਸੀ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ ਔਰ ਜਿਸ ਕਿਸਮ ਦੇ ਜ਼ੁਲਮ ਵਾਪਰ ਰਹੇ ਨੇ ਆਪਣੇ ਸਰ ਹਰਿੰਦਰ ਸਿੰਘ ਮਹਿਬੂਬ, ਚਨਾਹ ਦੀ ਰਾਤ, ਜਿਨ੍ਹਾਂ ਦੀ ਇੱਕ ਬੜੀ ਕਲਾਸਿਕ ਨਜ਼ਮਾਂ ਦੀ ਕਿਤਾਬ ਹੈ, ਉਹਦੇ 'ਚ ਇਸ ਦੌਰ ਦੇ ਉੱਤੇ ਵੀ ਉਹਨਾਂ ਨੇ ਲਿਖਿਆ ਤੇ ਉਹਨਾਂ ਦੀਆਂ ਕੁਝ ਲਾਈਨਾਂ ਜਿਹੜੀਆਂ ਸਾਰੀ ਉਸ ਵੇਲੇ ਵਿਚਾਰ ਹੁੰਦੀਆਂ। ਕਿਉਂਕਿ ਇੱਕ ਲੱਗਦਾ ਸੀ ਕਿ ਵੀ ਅਸੀਂ ਬੇਸਹਾਰਾ ਹੋ ਗਏ, ਸਾਡਾ ਕੋਈ ਦੁਨੀਆ 'ਚ ਕਿਸੇ ਨੇ ਸੱਚ ਹੱਕ ਇਨਸਾਫ ਦੇ ਲਈ, ਸਿੱਖ ਕੌਮ ਦੇ ਲਈ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਤੇ ਉਹਨਾਂ ਇੱਕ ਨਜ਼ਮ ਕਹੀ ਸੀ ਕਿ ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ਼ ਨਾ ਸਾਡਾ, ਸੁਪਨਾ ਪੁਰੀ ਆਨੰਦ ਦਾ ਬੇਨੂਰ ਦੁਰਾਡਾ, ਔਰ ਤੈਂਡਾ ਰਹਿਮ ਪਛਾਣ ਕੇ ਮੈਂ ਨਿਸ਼ਚਾ ਕਰਿਆ, ਰੁੱਤ ਕਾਮ ਪਰਦੇਸ ਦੀ ਕੋਈ ਬੂਟ ਨਾ ਹਰਿਆ, ਸੁੰਝਾ ਸਤਲੁਜ ਚਿਰਾਂ ਤੋਂ ਬੇਨੀਰ ਹੈ ਦਰਿਆ, ਰੁਲਦਾ ਨਾਮ ਹਜ਼ੂਰ ਦਾ ਕੋਈ ਵੇਸ ਨਾ ਸਾਡਾ, ਤੂੰ ਬੌੜੀ ਕਲਗੀ ਵਾਲਿਆ, ਕੋਈ ਦੇਸ਼ ਨਾ ਸਾਡਾ, ਸੁੰਝੇ ਪੱਤਣ ਚਿਰਾਂ ਦੇ ਕੋਈ ਖਬਰ ਨਾ ਤੈਨੂੰ, ਸਤਲੁਜ ਭਰਿਆ ਲਹੂ ਦਾ ਛੱਡ ਮਿਲੀਏ ਕੈਨੂੰ, ਸ਼ੌ ਤਕਦੀਰ ਦਾ ਖੇਡਦਾ ਬਿਨ ਦੱਸਿਆ ਮੈਨੂੰ, ਮੁਲਕਾਂ ਵਾਲਿਆਂ ਲਾਇਆ ਦਰਵੇਸ਼ ਨਾਲ ਆਡਾ, ਤੂੰ ਬੌੜੀ ਕਲਗੀ ਵਾਲਿਆ, ਕੋਈ ਦੇਸ਼ ਨਾ ਸਾਡਾ। ਕਿ ਅਸੀਂ ਦਰਵੇਸ਼ਾਂ ਦੀ ਕੌਮ ਹੈ ਤੇ ਜਿਹੜੇ ਮੁਲਕਾਂ ਵਾਲੇ ਨੇ, ਭਾਰਤੀ ਸਟੇਟ ਹੈ, ਉਹਨੇ ਇਹਨਾਂ ਦਰਵੇਸ਼ਾਂ ਦੇ ਨਾਲ ਆਡਾ ਲਾਇਆ ਤੇ ਹੁਣ ਕਲਗੀ ਵਾਲਿਆ ਬੌੜੀ ਕਰ, ਕਿਉਂਕਿ ਸਾਡਾ ਤਾਂ ਕੋਈ ਮੁਲਕ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਮੁਲਕ ਦੀ ਫੌਜ ਰਾਹੀਂ ਡਿਫੈਂਡ ਕਰੀਏ, ਤੂੰ ਹੀ ਸਾਨੂੰ ਜਿਹੜਾ ਉਹ ਤਾਕਤ ਦੇ ਕਿ ਅਸੀਂ ਜਿਹੜਾ ਕਰ ਸਕੇ। ਔਰ ਇਹੀ ਮੈਂ ਸਮਝਦਾ ਵੀ 30 ਵਰਿਆਂ ਬਾਅਦ ਜਦੋਂ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ਤੋਂ ਗੱਲ ਕਰ ਰਹੇ ਹਾਂ, ਔਰ 31 ਅਕਤੂਬਰ 1984 ਨੂੰ ਹੀ ਫਜ਼ਾ ਬਦਲੀ ਸੀ ਜਦੋਂ ਬੇਅੰਤ ਸਿੰਘ, ਸਤਵੰਤ ਸਿੰਘ, ਉਹਨਾਂ ਦੋਨਾਂ ਗੱਭਰੂਆਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ। ਤੇ ਉਦੋਂ ਵੀ ਸਰ ਮਹਿਬੂਬ ਦੀ ਕਲਮ ਚੱਲੀ ਸੀ ਕਿ ਕਿਵੇਂ ਜਿਹੜਾ ਉਹ ਬੇਅੰਤ ਸਿੰਘ ਜਿਹੜਾ ਠੱਠੇ ਅਕਾਲ ਤਖਤ ਦੇ ਸਾਹਮਣੇ ਆਇਆ ਔਰ ਕਿਵੇਂ ਉਸ ਨੂੰ ਰੋਹ ਚੜ੍ਹਦਾ ਤੇ ਕਿਵੇਂ
ਫਿਰ ਜਿਹੜੀਆਂ ਨੇ ਉਹ ਕਲਗੀ ਵਾਲੇ ਦੇ ਪਿਆਰ ਦੀਆਂ ਰਿਸ਼ਮਾਂ ਬੇਅੰਤ ਦੇ ਜਿਹੜਾ ਉਹ ਚਿਹਰੇ ਤੇ ਪੈਂਦੀਆਂ ਨੇ ਔਰ ਕਿਵੇਂ ਫਿਰ ਇਹ ਇੰਨਾ ਵੱਡਾ ਜਿਹੜਾ ਕਾਰਨਾਮਾ ਹੈ ਉਹ ਸਰੰਜਾਮ ਦਿੱਤਾ ਜਾਂਦਾ ਹੈ। ਸੋ ਅੱਜ ਜਦੋਂ ਅਸੀਂ ਏਜੰਸੀਆਂ ਦੇ ਫਿਕਰ ਦੀ ਗੱਲ ਕਰਦੇ ਹਾਂ, ਕਿਉਂਕਿ ਉਦੋਂ ਵੀ ਉਹਨਾਂ ਨੇ ਇਹ ਸਮਝ ਲਿਆ ਸੀ ਕਿ ਬਹੁਤ ਸਾਰਿਆਂ ਨੂੰ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੁਕਾਮ ਤੇ ਘੇਰ ਕੇ ਮਾਰਿਆ। ਅਗਲੇ ਕਈ ਮਹੀਨੇ ਪੰਜਾਬ ਦੇ ਵਿੱਚ ਫੌਜ ਨੇ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖ ਜਵਾਨੀ ਦਾ ਸ਼ਿਕਾਰ ਕੀਤਾ। ਫਿਰ ਅਗਲਾ ਪੂਰਾ ਦਹਾਕਾ ਝੂਠੇ ਪੁਲਿਸ ਮੁਕਾਬਲਿਆਂ ਦਾ ਸਿਲਸਿਲਾ ਜਾਰੀ ਰਿਹਾ। ਫਿਰ ਡਰੱਗ ਵਾਰਫੇਅਰ ਭਰਪਾ ਕੀਤੀ। ਫਿਰ ਉਹ ਮਾਹੌਲ ਤਿਆਰ ਕੀਤਾ ਕਿ ਜਿੱਥੇ ਵੱਡੇ ਪੈਮਾਨੇ ਤੇ ਹਿਜਰਤ ਹੋ ਸਕੇ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਇਕਨੋਮਿਕਲ ਓਪਰਚੁਨਿਟੀਜ਼ ਵੀ ਖਤਮ ਕਰ ਦਿੱਤੀਆਂ ਗਈਆਂ। ਡਰੱਗਸ ਨੇ ਔਰ ਡਰ ਨੇ ਐਸਾ ਮਾਹੌਲ ਸਿਰਜਿਆ ਕਿ ਮਾਪਿਓ ਨੂੰ ਪਹਿਲੀ ਵਾਰ ਸੀ, ਅਦਰਵਾਈਜ਼ ਜੇ ਅਸੀਂ ਪ੍ਰਦੇਸ਼ ਜਾਣ ਦੀ ਗੱਲ ਕਰੀਏ ਇਹ ਨਹੀਂ ਸੀ ਹੋਇਆ ਕਦੇ ਕਿ ਬੀਬੀਆਂ ਪ੍ਰਦੇਸ਼ ਗਈਆਂ ਹੋਣ। ਹਮੇਸ਼ਾ ਬੰਦੇ ਹੀ ਭਾਵੇਂ 12ਵੀਂ ਬਰਸੀ ਖੱਟਣ ਗਿਆ ਸੀ ਦੀ ਗੱਲ ਵੀ ਹੁੰਦੀ ਸੀ ਤੇ ਬੰਦੇ ਹੀ ਜਾਂਦੇ ਸੀ, ਕਿਉਂਕਿ ਉਹ ਜਿਹੜੇ ਅਨਨੋਨ ਟੈਰੀਟਰੀ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਦਾ ਭਵਿੱਖ ਬਣਾਉਣ ਲਈ ਚੈਲੰਜਸ ਨੂੰ ਲੈਂਦੇ ਸੀ। ਪਰ ਪੰਜਾਬ 'ਚ ਉਹ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਜੇ ਅੱਜ ਅਸੀਂ ਕੈਨੇਡਾ ਜਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖੀਏ ਜਿੱਥੇ 50,000 ਤੋਂ 1 ਲੱਖ ਦੇ ਕਰੀਬ ਸਟੂਡੈਂਟ ਆਉਂਦੇ ਨੇ ਤਾਂ ਉਹਨਾਂ 'ਚ ਆਲਮੋਸਟ ਅੱਧੀਆਂ ਤੋਂ ਜ਼ਿਆਦਾ, ਕੁਛ ਸ਼ਾਇਦ ਜ਼ਿਆਦਾ ਗਿਣਤੀ ਹੋਏ ਉਹ ਬੱਚੀਆਂ ਦੇ ਵੀ ਹੈ। ਸੋ ਇਹ ਮਾਹੌਲ ਜਦੋਂ ਉਹਨਾਂ ਨੇ ਸਿਰਜਿਆ, ਉਹਨਾਂ ਨੇ ਸਮਝਿਆ ਕਿ ਵੀ ਇੱਥੇ ਨਾਲ ਦੀ ਨਾਲ ਉਹਨਾਂ ਨੇ ਡੈਮੋਗ੍ਰਾਫੀ ਚੇਂਜ ਕਰਨ ਦੇ ਲਈ ਜਿਵੇਂ ਯੂਪੀ ਬਿਹਾਰ ਦੀ ਭਈਆ ਫੋਰਸ ਲਿਆ ਕੇ ਵਸਾਣੀ ਸ਼ੁਰੂ ਕੀਤੀ ਔਰ ਕਿਵੇਂ ਉਹਨਾਂ ਨੇ ਹੌਲੀ ਅੱਡ ਚੈਲੰਜਸ ਖੜੇ ਕੀਤੇ। ਪਰ ਆਲ ਆਫ ਏ ਸਡਨ ਜਿਹੜੀ ਕਿਸਾਨ ਮੋਰਚੇ ਤੋਂ ਬਾਅਦ ਪੰਜਾਬ ਦੇ ਵਿੱਚ ਉਹਨਾਂ ਨੇ ਤਾਂ ਫਾਈਨਲੀ ਜਿਹੜੇ 3 ਖੇਤੀ ਕਾਨੂੰਨ ਨੇ ਉਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਸੀ, ਲੇਕਿਨ ਜਿਉਂ ਹੀ ਉਸ ਦੇ ਵਿੱਚ ਜਿਹੜਾ ਸਿੱਖ ਜਵਾਨੀ ਕੁੱਦੀ, ਡਾਇਸਪੋਰਾ ਸਿੱਖਾਂ ਨੇ ਕੀ ਰੋਲ ਅਦਾ ਕੀਤਾ, ਗੱਲ ਫਸਲਾਂ ਦੇ ਹਵਾਲੇ ਨਾਲ ਸੀ, ਗੱਲ ਨਸਲਾਂ ਦੇ ਉੱਤੇ ਵੀ ਹਾਈਲਾਈਟ ਹੋ ਗਿਆ। ਖੇਤੀ ਕਾਨੂੰਨ ਤਾਂ ਵਾਪਸ ਹੋਏ ਹੀ ਹੋਏ ਪਰ ਨਸਲਾਂ ਦੀ ਗੱਲ ਜਿਹੜੀ ਹੈ ਉਹ ਉੱਥੇ ਸਟਕ ਹੋਈ ਨੌਜਵਾਨੀ ਨੂੰ। ਉਹ ਦੀਪ ਸਿੱਧੂ ਸੀ, ਸਿੱਧੂ ਮੂਸੇਵਾਲਾ ਸੀ, ਜਾਂ ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਜਾਂ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਚਰਚਾ। ਸੋ ਏਜੰਸੀਆਂ ਨੂੰ ਪਹਿਲਾਂ ਵੀ ਉਹਨਾਂ ਨੂੰ ਕਿਸਾਨ ਮੂਵਮੈਂਟ ਨਾਲ ਕਿਵੇਂ ਡੀਲ ਕਰਨਾ, ਹਾਲਾਂ ਲੀਡਰਸ਼ਿਪ 'ਚ ਉਹਨਾਂ ਦੇ ਬੰਦੇ ਬਿਠਾਏ ਸੀ ਕਾਮਰੇਡ, ਲੇਕਿਨ ਹੁਣ ਜੋ ਮਾਹੌਲ ਬਣਿਆ ਕਿਉਂਕਿ ਹੁਣ ਸਿੱਧੇ ਤੌਰ ਤੇ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਗੱਲ ਹੈ ਕਿ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ। ਹੁਣ ਉਹਨਾਂ ਨੂੰ ਇਹ ਫਿਕਰ ਪਿਆ ਕਿ ਬਈ ਜਿਹੜਾ ਅੰਮ੍ਰਿਤ ਛਕਣ ਦਾ ਮਤਲਬ ਤਾਂ ਗੁਰੂ ਨੂੰ ਸਿਰ ਦੇਣਾ ਹੈ, ਸਿਰ ਦੇਣ ਦਾ ਮਤਲਬ ਹੈ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ ਹੈ, ਰਾਜ ਕਰੇਗਾ ਖਾਲਸਾ, ਪਾਤਸ਼ਾਹੀ ਦਾਵਾ ਸਾਡਾ। ਹੁਣ ਇਸ ਸਾਰੇ ਮਾਹੌਲ ਦੇ ਚੱਲਦੇ ਆ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਹੁਣ ਵਾਸ਼ਿੰਗਟਨ DC ਬੀਤੇ ਕੱਲ ਸਾਡੇ ਕੋਲ ਜਦੋਂ ਅੱਡ ਦੀਵਾਨ ਤੋਂ ਬਾਅਦ ਮਿਲਣ ਆਉਂਦੇ ਨੇ ਇੱਕ ਸਿੱਖ ਬੀਬੀ ਜਿਨ੍ਹਾਂ ਦੇ ਬੜੇ ਪਿਆਰੇ 2 ਬੱਚੇ ਨਾਲ ਸੀ, ਉਹ ਆਏ, ਉਹਨਾਂ ਨੇ TV 84 ਨੂੰ ਐਡਮਾਇਰ ਕੀਤਾ ਕਿ ਅਸੀਂ ਦੇਖਦੇ ਹਾਂ, ਹਾਲਾਂ ਸਬੰਧ ਉਹਨਾਂ ਦਾ ਦਿੱਲੀ ਨਾਲ ਲੱਗਦਾ ਸੀ ਔਰ ਉਹਨਾਂ ਨੇ ਨਾਲ ਹੀ ਕਿਹਾ ਜੀ ਅਸੀਂ ਵੀਰ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਮਦਦ ਕਰਨਾ ਚਾਹੁੰਦੇ, ਅਸੀਂ ਕਿਵੇਂ ਕਰ ਸਕਦੇ। ਹੁਣ ਇਹ ਮੈਨੂੰ ਇੱਕਦਮ ਜਿਹੜਾ ਇਹ ਲੱਗਾ, ਮੈਂ ਕਿਹਾ ਕਿ ਇਹ ਹੁੰਦਾ ਜਦੋਂ ਅਸੀਂ ਜਿਵੇਂ ਪੰਥ ਦੀ ਗੱਲ ਕਰਦੇ ਹਾਂ ਅਸੀਂ 2 ਵੇਲੇ ਦੀ ਅਰਦਾਸ 'ਚ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਅਕਾਲ ਪੁਰਖ ਤੋਂ ਮੰਗਦੇ ਹਾਂ, ਤੇ ਇਹ ਜਜ਼ਬਾ ਜਦੋਂ ਕੋਈ ਕੌਮ ਦੀ ਗੱਲ ਕਰਦਾ, ਪੰਥ ਦੀ ਗੱਲ ਕਰਦਾ, ਗੁਰੂ ਦੇ ਘਰ ਪਰਤਣ ਦੀ ਗੱਲ ਕਰਦਾ, ਕਲਗੀਆਂ ਵਾਲੇ ਦੇ ਦੇਸ਼ ਅਨੰਦਪੁਰ ਦੀ ਗੱਲ ਕਰਦਾ, ਆਪਣਿਆਂ ਦੇ ਅੰਦਰ ਕਿਸ ਕਿਸਮ ਦਾ ਚਾਅ ਉਮਾਹ ਹੁੰਦਾ ਹੈ। ਔਰ ਇਸੇ ਤਰ੍ਹਾਂ ਵੀਰ ਸੁਰਿੰਦਰ ਸਿੰਘ ਸਾਡੇ ਜਿਹੜੇ ਇੱਕ ਚੰਗੇ ਸੋਚਵਾਨ ਔਰ ਪੂਰੇ ਡੈਡੀਕੇਟਿਡ ਵੀਰ ਨੇ, ਉਹਨਾਂ ਨੇ ਜਿੱਥੇ ਕੁਝ ਆਪਣੇ ਕੰਸਰਨ ਵੀ ਸ਼ੋਅ ਕੀਤੇ। ਉਹਨਾਂ ਨੇ ਕਿਹਾ ਕਿ ਜੀ ਸਾਨੂੰ ਪਹਿਲਾਂ ਹੀ ਅਮਰੀਕਨ ਸਟੇਟ ਡਿਪਾਰਟਮੈਂਟ ਔਰ ਦੂਜਿਆਂ ਨਾਲ ਇਸ ਇਸ਼ੂ ਨੂੰ ਲੈਣਾ ਚਾਹੀਦਾ ਅੰਮ੍ਰਿਤਪਾਲ ਸਿੰਘ ਦੀ ਸਿਕਿਉਰਿਟੀ ਨੂੰ ਲੈ ਕੇ ਕਿ ਕੋਈ ਵੀ ਸ਼ਰਾਰਤ ਇਸ ਕਿਸਮ ਦੀ ਯਾਨੀ ਇੱਕਦਮ ਇਹ ਉਹਨਾਂ ਨੂੰ ਏਜੰਸੀਆਂ ਨੂੰ ਸਮਝ ਨਹੀਂ ਆ ਰਹੀ ਕਿ ਇਨਸਟੈਂਟ ਹੀਰੋ ਕੋਈ ਕਿਵੇਂ ਬਣ ਜਾਂਦਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਗੱਲ ਕਿਸੇ ਬੰਦੇ ਦੇ ਉਹਨੂੰ ਜੇ ਇਵੈਂਟ ਮੈਨੇਜ ਕੀਤਾ, ਉਹਨਾਂ ਨੂੰ ਉਤਾਰਿਆ, ਕਿਸੇ ਨੂੰ ਲੱਗਦਾ ਜੀ ਤਿਆਰ ਕਰਕੇ ਲੈ ਆਉਂਦਾ। ਹਾਲਾਂ ਜਿਵੇਂ ਅਸੀਂ ਵੀ ਕਿਹਾ ਸੀ ਅਲਟੀਮੇਟਲੀ ਤੁਹਾਡੀ ਕਾਰਗੁਜ਼ਾਰੀ ਤੁਹਾਡਾ ਟੈਸਟ ਹੋਏਗਾ
ਲੇਕਿਨ ਜਿਹੜਾ ਉਤਸ਼ਾਹ ਜਿਸ ਕਿਸਮ ਦਾ ਪੰਜਾਬ ਦੀ ਫਜ਼ਾ ਦੇ ਵਿੱਚ ਨੌਜਵਾਨੀ ਦੇ ਵਿੱਚ ਦੇਖਣ ਵਾਲਾ ਆਇਆ, ਇਸ ਨੇ ਜਿਹੜਾ ਉਹਨਾਂ ਨੂੰ ਵਕਤ ਪਾਇਆ ਹੋਇਆ, ਔਰ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਇੱਕ ਵਾਰ ਫਿਰ ਪੰਜਾਬ ਦੇ ਵਿੱਚ, ਔਰ ਇਹ ਸਾਰੇ 4 ਦਹਾਕਿਆਂ ਦੀ ਕਮਾਈ ਹੈ, ਕੋਈ ਓਵਰਨਾਈਟ ਨਹੀਂ ਹੈ, ਕਿਉਂਕਿ ਉਹ ਲਗਾਤਾਰਤਾ ਨਾਲ ਚੱਲ ਰਿਹਾ। ਔਰ ਵੈਸੇ ਸਾਡਾ ਇਤਿਹਾਸ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਿਹੜਾ 3 ਸਦੀਆਂ ਦਾ ਖਾਲਸੇ ਦਾ ਜਿਹੜਾ ਗਲੋਰੀਅਸ ਇਤਿਹਾਸ ਹੈ ਉਹ ਤੁਹਾਨੂੰ ਵਾਚ ਕਰ ਰਿਹਾ, ਤੁਹਾਡੇ ਉੱਤੇ ਤੁਹਾਨੂੰ ਦੇਖ ਰਿਹਾ, ਸੋ ਜ਼ਾਹਿਰ ਹੈ ਕਿ ਇਸ ਸਾਰੇ ਦੇ ਵਿੱਚ ਅਸੀਂ ਉਤਸ਼ਾਹ 'ਚ ਵੀ ਜਾਣਾ ਹੈ। ਕੌਮੀ ਆਜ਼ਾਦੀ ਦੀ ਗੱਲ ਵੀ ਹੈ, ਦੁਸ਼ਮਣ ਬਾਤ ਕਰਿਆ ਅਣਹੋਣੀ। ਔਰ ਮੈਂ ਇਹਨੂੰ ਕਨਕਲੂਡ ਕਰਨਾ ਚਾਹੁੰਦਾ ਕਿਉਂਕਿ ਇਸ ਦੇ ਉੱਤੇ ਈਵਨ ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਉਹਨਾਂ ਲੋਕਾਂ ਨੂੰ ਜਿਹੜੇ ਆਪਣਿਆਂ ਦੇ ਉੱਤੇ ਹੀ ਖਾਸ ਤੌਰ ਦੇ ਉੱਤੇ ਅਸੀਂ ਆਪਣਿਆਂ ਦੀਆਂ ਲੱਤਾਂ ਖਿੱਚਣ ਤੇ ਹੈ ਜਾਂ ਨੈਗੇਟਿਵਿਟੀ ਕਰਨ ਲਈ ਅਸੀਂ ਦੁਸ਼ਮਣ ਦੇ ਪਿਆਦੇ ਬਣਨ ਨੂੰ, ਅੱਜ ਹੀ ਉਹਨਾਂ ਦੀ ਇੱਕ ਨਜ਼ਮ ਆਈ ਹੈ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ ਕਿ ਇੱਕ ਰਾਹ ਦੇ ਰਾਹੀਆਂ ਦੇ ਦਰਦਾਂ ਦੇ ਰਿਸ਼ਤੇ ਨੇ, ਨਿਭਾਣੇ ਬਣਦੇ ਨੇ, ਜੋ ਨਾਲ ਨਹੀਂ ਸਾਡੇ ਗੱਲ ਲਾਣੇ ਬਣਦੇ ਨੇ, ਕੋਈ ਵੱਖਰੇ ਬੈਠੇ ਹੋਣ ਮਨਾਣੇ ਬਣਦੇ ਨੇ, ਠੀਕ ਨਹੀਂ ਹੁੰਦਾ ਮੂੰਹ ਫੇਰ ਕੇ ਲੰਘ ਜਾਣਾ, ਗੱਲ ਨਿੱਕੀ ਨਿੱਕੀ ਤੇ ਆਪਣਿਆਂ ਨੂੰ ਡੰਗ ਜਾਣਾ, ਚੋਭਾਂ ਜਿਹੀਆਂ ਮਾਰਨੀਆਂ ਜੋ ਘਰ ਦੀਆਂ ਗੱਲਾਂ ਨੇ, ਸੜਕਾਂ ਤੇ ਖਿਲਾਰਨੀਆਂ, ਦੁਸ਼ਮਣ ਨੂੰ ਰਾਹ ਦੇਣਾ, ਆਪਣੇ ਘਰ ਆਵਣ ਦਾ, ਸਾਡੇ ਘਰ ਦੇ ਵਿਹੜੇ ਵਿੱਚ ਤਕਲਾ ਗੱਡ ਜਾਵਣ ਦਾ, ਸਾਡੇ ਘਰ ਦੇ ਵਿਹੜੇ ਵਿੱਚ ਅੱਗ ਫੁੱਟ ਦੀ ਲਾਵਣ ਦਾ, ਠੀਕ ਨਹੀਂ ਹੁੰਦਾ ਦੁਸ਼ਮਣ ਨੂੰ ਰਾਹ ਦੇਣਾ, ਆਪਣੇ ਘਰ ਆਵਣ ਦਾ, ਇੱਕ ਰਾਹ ਦੇ ਰਾਹੀਆਂ ਦੇ ਦਰਦਾਂ ਦੇ ਰਿਸ਼ਤੇ ਨੇ, ਨਿਭਾਣੇ ਬਣਦੇ ਨੇ, ਜੋ ਨਾਲ ਨਹੀਂ ਸਾਡੇ ਗਲ ਲਾਣੇ ਬਣਦੇ ਨੇ। ਇਹ ਐਡਵਾਈਸ ਹੈ ਕਿ ਭਾਈ ਦੁਸ਼ਮਣ ਨੂੰ ਮੌਕਾ ਨਾ ਦੇਈਏ ਕਿ ਵੀ ਸਾਡੇ ਵਿਹੜੇ 'ਚ, ਖਾਲਸਾ ਪੰਥ ਦੇ ਵਿਹੜੇ 'ਚੋਂ ਸਹਿ ਦਾ ਤਕਲਾ ਗੱਡ ਜਾਣ ਤੇ ਅਸੀਂ ਇੱਕ ਦੂਸਰੇ ਨੂੰ ਜਿਹੜਾ ਉਹ ਦੁਰਕਾਰਦੇ ਫਿਰੀਏ। ਇਹ ਵੇਲਾ ਜੇ ਦੁਸ਼ਮਣ ਨੂੰ ਇਹ ਚੈਲੰਜ ਲੱਗਦਾ ਹੈ ਕਿ ਭਾਈ ਇਹਨਾਂ ਦੀ ਆਵਾਜ਼ ਨੂੰ ਅੱਗੋਂ ਕਿਵੇਂ ਦਬਾਉਣਾ, ਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਭਾਈ ਅਸੀਂ ਉਸ ਵੱਡੇ ਮਨੋਰਥ ਦੇ ਲਈ ਆਪਣਿਆਂ ਨੂੰ ਗਲ ਦੇ ਨਾਲ ਲਾਈਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਨੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਤਮਰਸ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਹਨ। 10 ਤੋਂ 14 ਅਕਤੂਬਰ ਤੱਕ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ, ਢਾਡੀ ਵਾਰਾਂ ਅਤੇ ਕਥਾ ਦੇ ਦੀਵਾਨ 5335 ਵੈਸਟ ਹੈਨਾ ਐਵਨਿਊ, ਇੰਡੀਅਨੈਪੋਲਿਸ ਵਿਖੇ ਸਜਾਏ ਜਾਣਗੇ, ਜਿਸ ਵਿੱਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ, ਭਾਈ ਪਰਪਾਲ ਸਿੰਘ, ਮੋਹਨ ਸਿੰਘ ਵਡਾਣਾ ਦਾ ਢਾਡੀ ਜਥਾ ਅਤੇ ਕਥਾਵਾਚਕ ਭਾਈ ਬਲਜੀਤ ਸਿੰਘ ਸ਼ਮੂਲੀਅਤ ਕਰਨਗੇ। 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਕੀਰਤਨ ਉਪਰੰਤ ਨਗਰ ਕੀਰਤਨ ਲਈ ਸੰਗਤ ਉੱਥੋਂ ਰਵਾਨਾ ਹੋਵੇਗੀ। ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਅਤੇ ਸਮਾਪਤੀ ਉਪਰੰਤ ਉੱਥੇ ਸਟੇਜ ਲਾਈ ਜਾਵੇਗੀ। ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਆਪ ਸਭ ਸਿੱਖ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਕਸ਼ਮੀਰ ਇਸ਼ੂ ਤੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ ਗੁਜਰਾਤ ਦੀ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਸ਼ਮੀਰ ਦਾ ਇਸ਼ੂ ਨਹਿਰੂ ਨੇ ਲਮਕਾਈ ਰੱਖਿਆ, ਲੇਕਿਨ ਮੈਂ ਇਸ ਮਸਲੇ ਦਾ ਪੱਕਾ ਹੱਲ ਕੱਢ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚੈਨਲ ਸਾਂਝ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂਤਵ ਵੀ ਇਸ ਵੇਲੇ ਚਾਂਬਲੇ ਹੋਏ ਨੇ। ਬੇਸ਼ੱਕ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਕਿ ਕੈਨੇਡਾ, ਅਮਰੀਕਾ, ਈਵਨ UK ਔਰ ਹੁਣ ਈਵਨ ਜਰਮਨੀ ਦੀ ਫੋਰਨ ਮਿਨਿਸਟਰ ਨੇ ਜਦੋਂ ਕਸ਼ਮੀਰ ਦੇ ਮੁੱਦੇ ਨੂੰ UN ਰਾਹੀਂ ਹੱਲ ਕਰਨ ਦੀ ਗੱਲ ਕੀਤੀ ਤੇ ਜਿਵੇਂ ਇੰਡੀਆ ਨੇ ਰਿਐਕਟ ਕੀਤਾ ਉਸ ਦੇ ਉੱਤੇ
ਇਹ ਆਪਣੇ ਆਪ 'ਚ ਦੱਸਦਾ ਹੈ ਕਿ ਜਿੱਥੇ ਭਾਰਤ ਡਿਪਲੋਮੈਟਿਕ ਫਰਸਟ੍ਰੇਸ਼ਨ 'ਚ ਆ, ਉਹ ਸਮਝਦੇ ਸੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਓਕੇ ਕਰਵਾ ਕੇ 2019 ਦੇ ਵਿੱਚ 5 ਅਗਸਤ ਨੂੰ ਜੰਮੂ ਕਸ਼ਮੀਰ ਦਾ ਮਸਲਾ ਜਿਵੇਂ ਉਹਨਾਂ ਨੇ ਬਿਲਕੁਲ ਕਸ਼ਮੀਰੀਆਂ ਨੂੰ ਜ਼ਬਰ ਦੇ ਜ਼ੇਰ ਲਿਆ ਕੇ ਖਤਮ ਕਰ ਦਿੱਤਾ ਹੈ। ਔਰ ਇਸ ਨੂੰ ਦੁਨੀਆ 'ਚ ਕੀ ਚੱਲ ਰਿਹਾ ਇਹਦੇ ਉਲਟ, ਕਿਉਂਕਿ ਡੋਮੈਸਟਿਕ ਪੋਲਿਟਿਕਸ ਗੁਜਰਾਤ ਦੇ ਵਿੱਚ ਸਾਲ ਦੇ ਐਂਡ ਤੇ ਚੋਣਾਂ ਹੋਣ ਵਾਲੀਆਂ ਨੇ। ਗੁਜਰਾਤ ਦੇ ਚੋਣ ਦੌਰੇ ਦੇ ਉੱਤੇ ਅੱਜ ਕੱਲ੍ਹ ਮੋਦੀ ਗਿਆ ਹੋਇਆ ਹੈ ਔਰ ਆਨੰਦ ਡਿਸਟ੍ਰਿਕਟ ਗੁਜਰਾਤ ਦਾ ਹੈ। ਉਹਦੇ 'ਚ ਇੱਕ ਚੋਣ ਸਭਾ ਨੂੰ ਐਡਰੈਸ ਕਰਦਿਆਂ ਉਹਨਾਂ ਨੇ ਕਿਹਾ ਕਿ ਜੀ ਦੇਖੋ ਅਸੀਂ ਪਟੇਲ ਦੇ ਜਿਹੜਾ ਉਹ ਪੈਰੋਕਾਰ ਹੈ ਔਰ ਪਟੇਲ ਨੇ ਜਿਹੜਾ ਭਾਰਤ ਦੀਆਂ ਅੱਡ-ਅੱਡ ਰਿਆਸਤਾਂ ਸੀ ਉਹਨਾਂ ਦੇ ਮਸਲੇ ਨੂੰ ਐਨ ਇੱਕਦਮ ਹੱਲ ਕੀਤਾ। ਇੱਕ ਮਸਲਾ ਸੀ ਜਿਹੜਾ ਨਹਿਰੂ ਤੇ ਛੱਡਿਆ ਸੀ ਕਸ਼ਮੀਰ ਦਾ, ਔਰ ਉਹਨੇ ਉਹਨੂੰ ਲਮਕਾਇਆ, ਲਟਕਾਇਆ ਔਰ ਭਾਰਤ ਦਾ ਨੁਕਸਾਨ ਕਰਵਾਇਆ। ਤੇ ਦੇਖੋ ਮੈਂ ਜਿਹੜਾ ਉਹ ਕਸ਼ਮੀਰ ਦੇ ਮਸਲੇ ਦਾ ਹੱਲ ਪੱਕੇ ਤੌਰ ਤੇ ਕਰ ਦਿੱਤਾ। ਹਾਲਾਂ ਹਕੀਕਤਨ ਅਸੀਂ ਦੇਖ ਰਹੇ ਹਾਂ ਕਿ ਭਾਈ ਜੇ ਅਮਿਤ ਸ਼ਾਹ ਪਿਛਲੇ ਦਿਨਾਂ 'ਚ ਕਸ਼ਮੀਰ ਵਾਦੀ ਦੇ ਦੌਰੇ ਤੇ ਗਿਆ ਤੇ ਉਸੇ ਦਿਨ ਜਿਹੜਾ ਕਸ਼ਮੀਰ ਦਾ ਡਾਇਰੈਕਟਰ ਜਨਰਲ ਪ੍ਰਿਜ਼ਨ ਸੀ ਉਸ ਦਾ ਮਰਡਰ ਉਹਦੇ ਨੌਕਰ ਨੇ ਹੀ ਕੀਤਾ। ਉਸ ਤੋਂ 2 ਦਿਨ ਪਹਿਲਾਂ ਉਹਨਾਂ ਦੇ ਫੌਜੀ ਪੁਲਿਸੀ ਉਹਨਾਂ ਤੇ ਹਮਲੇ ਔਰ ਲਗਾਤਾਰਤਾ ਨਾਲ ਜਿਹੜਾ ਉਸ ਦੇ ਉੱਤੇ ਜਿਹੜਾ ਬਿਲਕੁਲ ਇਹਨਾਂ ਦੇ ਕਾਬੂ 'ਚ ਨਹੀਂ ਹੈ 1 ਮਿਲੀਅਨ ਫੌਜ ਰੱਖਣ ਦੇ ਬਾਵਜੂਦ। ਤੇ ਜੇ ਪਟੇਲ ਦਾ ਪੈਰੋਕਾਰ ਬਣਨ ਦਾ ਜੀ ਦੇਖੋ ਅਸੀਂ ਕਿੰਨੀ ਵੱਡੀ ਏਕਤਾ ਮੂਰਤੀ ਲਾਤੀ ਪਟੇਲ ਦੀ ਔਰ ਦੂਸਰਾ ਤੀਸਰਾ, ਲੇਕਿਨ ਉਸੇ ਹੀ ਪਟੇਲ ਨੇ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ RSS ਤੇ ਪਾਬੰਦੀ ਲਾਈ ਸੀ। ਲੇਕਿਨ ਇਹ ਹਿੰਦੂ ਤੋਂ ਵੀ ਨਫ਼ਰਤ, ਉਹ ਬੇਸ਼ੱਕ ਦਿੱਲੀ ਦੇ ਵਿੱਚ ਇੱਕ ਇਹਨਾਂ ਦਾ BJP ਦਾ MP ਜਦੋਂ ਇਹ ਓਪਨ ਕਾਲ ਦੇ ਰਿਹਾ ਬਾਈਕਾਟ ਦੀ ਕਿ ਜੀ ਮੇਰੀ ਗੱਲ ਸਮਝੋ, ਮੈਂ ਕਿਹਨਾਂ ਦੀ ਗੱਲ ਕਰ ਰਿਹਾ, ਇਹਨਾਂ ਤੋਂ ਇਹਨਾਂ ਦੀਆਂ ਦੁਕਾਨਾਂ ਤੋਂ ਸੌਦਾ ਨਾ ਲਓ, ਇਹਨਾਂ ਨੂੰ ਮਜ਼ਦੂਰੀ ਤੇ ਨਾ ਰੱਖੋ, ਇਹਨਾਂ ਨੂੰ ਕੋਈ ਜਿਹੜਾ ਉਹ ਕਾਰੋਬਾਰ ਨਾ ਦਿਓ, ਇਹਨਾਂ ਦਾ ਦਿਮਾਗ ਟਿਕਾਣੇ ਆ ਜਾਏਗਾ। ਸਿਟਿੰਗ MP BJP ਦਾ। ਸੋ ਇਹ ਜਿਹੜੀ ਨਫ਼ਰਤੀ ਮੁਹਿੰਮ ਤਾਂ ਇਹ ਚਲਾ ਹੀ ਰਹੇ ਨੇ। ਔਰ ਮੈਂ ਵਾਸ਼ਿੰਗਟਨ 'ਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਮੈਨੂੰ ਮਿਲੇ, ਕਹਿਣ ਲੱਗੇ, ਕਹਿੰਦੇ ਜੀ ਇੰਡੀਆ ਬਾਰ-ਬਾਰ ਜਿਹੜਾ ਉਹ ਇਸ ਕਿਸਮ ਦੀਆਂ ਗੱਲਾਂ ਕਰਦਾ ਹੈ, ਪਾਕਿਸਤਾਨ ਨੂੰ ਕੀ ਹੋਇਆ, ਪਾਕਿਸਤਾਨ ਕਿਉਂ ਨਹੀਂ ਹੈਦਰਾਬਾਦ, ਜੂਨਾਗੜ੍ਹ ਜਿਹੜੀਆਂ ਰਿਆਸਤਾਂ ਇੰਡੀਪੈਂਡੈਂਟਲੀ ਜਿਹੜੀਆਂ ਨੇ ਉਹ ਰਹਿਣਾ ਚਾਹੁੰਦੀਆਂ ਸੀ ਔਰ ਉਹਦੇ 'ਚ ਉਹਨਾਂ ਨੇ ਉਹੀ ਰੈਫਰੈਂਡਮ ਦਾ ਡਰਾਮਾ ਕਰਵਾਇਆ ਜੂਨਾਗੜ੍ਹ ਦੇ ਉੱਤੇ ਕਬਜ਼ਾ ਕਰਕੇ ਕਿ ਜੀ ਜੂਨਾਗੜ੍ਹ ਤਾਂ ਇੰਡੀਆ ਨਾਲ ਜਾਣਾ ਚਾਹੁੰਦਾ ਹੈ। ਹੁਣ ਜਿਹੜੇ ਈਵਨ ਅੱਜ ਵੀ ਕਈ ਲੋਕ ਰੈਫਰੈਂਡਮ ਦੇ ਉੱਤੇ ਜਿਹੜਾ ਨੇ ਉਹ ਸਮਝਦੇ ਨੇ, ਇਹਨਾਂ ਨੂੰ ਭੁੱਲ ਜਾਂਦਾ ਹੈ ਕਿ ਈਵਨ ਅਬੋਹਰ ਫਾਜ਼ਿਲਕਾ ਹਰਿਆਣੇ ਨੂੰ ਦੇਣ ਲਈ ਪੱਕੇ ਤੌਰ ਤੇ ਜਿਹੜਾ ਇਹਨਾਂ ਨੇ ਜਿਹੜਾ ਕੰਦੂ ਖੇੜਾ ਪਿੰਡ ਜਿਹਦੀ ਹੱਦ ਲੱਗਦੀ ਸੀ ਉਹਦੇ 'ਚ ਰੈਫਰੈਂਡਮ ਕਰਵਾਇਆ ਸੀ ਇੰਡੀਅਨ ਗਵਰਨਮੈਂਟ ਨੇ ਕਿ ਜੀ ਉਹ ਇਹ ਜੇ ਕੰਦੂ ਖੇੜਾ, ਔਰ ਖੁਸ਼ਕਿਸਮਤੀ ਨਾਲ ਕੰਦੂ ਖੇੜਾ ਪੰਜਾਬੀ ਸਪੀਕਿੰਗ ਨਿਕਲਿਆ, ਅਦਰਵਾਈਜ਼ ਇਹਨਾਂ ਨੇ ਤਾਂ ਅਬੋਹਰ ਫਾਜ਼ਿਲਕਾ ਵੀ ਹਰਿਆਣੇ ਨੂੰ ਦੇ ਦੇਣਾ ਸੀ। ਹੁਣ ਕੰਦੂ ਖੇੜਾ 'ਚ ਰੈਫਰੈਂਡਮ ਹੋ ਸਕਦਾ ਹੈ। ਜੂਨਾਗੜ੍ਹ ਤੇ ਕਬਜ਼ਾ ਇਹਨਾਂ ਨੇ ਕਰਕੇ ਜ਼ਬਰਦਸਤੀ ਫੌਜ ਭੇਜ ਕੇ ਉਹਨਾਂ ਨੇ ਕਿਹਾ ਜੀ ਰੈਫਰੈਂਡਮ ਕਰਵਾ ਲਿਆ, ਅਸੀਂ ਜੂਨਾਗੜ੍ਹ ਇੰਡੀਆ 'ਚ ਰਹਿਣਾ ਚਾਹੁੰਦਾ ਹੈ। ਹੈਦਰਾਬਾਦ ਦੇ ਉੱਤੇ ਤਾਂ 1948 'ਚ ਜਿੱਦਣ ਕਾਇਦੇ ਆਜ਼ਮ ਦੀ ਡੈਥ ਹੋਈ ਉਸ ਦਿਨ ਇਹਨਾਂ ਦੀ ਫੌਜ ਜਾਂਦੀ ਹੈ। ਔਰ ਹੁਣ ਇਹਦੇ ਬਾਵਜੂਦ ਕਿ ਇੰਟਰਨੈਸ਼ਨਲ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਨੇ, UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੀਆਂ ਧੱਜੀਆਂ ਉਡਾਈਆਂ, ਮੋਦੀ ਇਹ ਕਹਿ ਰਿਹਾ ਕਿ ਦੇਖੋ ਨਹਿਰੂ ਫੇਲ ਹੋਇਆ, ਮੈਂ ਕਸ਼ਮੀਰ ਦੇ ਮਸਲੇ ਦਾ ਹੱਲ ਕਰ ਦਿੱਤਾ ਹੈ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਡਿਪਲੋਮੈਟ ਜਿੱਥੇ ਜਰਮਨ ਦੇ ਵਿੱਚ ਉਹਨਾਂ ਦੇ ਐਂਬੈਸਡਰ ਨੇ ਚੰਗਾ ਕੰਮ ਕੀਤਾ ਹੈ ਪਾਕਿਸਤਾਨ ਦੇ, ਕਿ ਜਰਮਨ ਦੀ ਫੋਰਨ ਮਿਨਿਸਟਰ ਨੇ ਕਸ਼ਮੀਰ ਦੇ ਮੁੱਦੇ ਨੂੰ ਅਜੇ ਵੀ ਅਨਰਿਜ਼ੋਲਵਡ ਮੁੱਦਾ ਕਹਿ ਕੇ UN ਦੀ ਭੂਮਿਕਾ ਦੀ ਗੱਲ ਕੀਤੀ ਹੈ। ਉੱਥੇ ਪਾਕਿਸਤਾਨ ਨੂੰ 20-75 ਸਾਲਾਂ 'ਚ ਭਾਰਤ ਦਾ ਜੋ ਟਰੈਕ ਰੈਕਰਡ ਹੈ, ਜਿਵੇਂ ਇਹਨਾਂ ਨੇ ਫੌਜ ਭੇਜ ਕੇ ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ, ਜਿਵੇਂ ਵਿਦਨ ਪਾਕਿਸਤਾਨ ਟੈਰਰਿਜ਼ਮ ਕਰਦੇ ਨੇ ਕੁਲਭੂਸ਼ਣ ਯਾਦਵ ਉਹਨਾਂ ਦੇ ਕੋਲ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਐਗਰੈਸਿਵ ਡਿਪਲੋਮੇਸੀ ਹੋਣੀ ਚਾਹੀਦੀ ਹੈ। ਔਰ ਕਨਕਲੂਜਨ 'ਚ ਜਿਵੇਂ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਅੱਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਉਹਨਾਂ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ ਹੀ ਇਹ ਵਿਚਾਰ ਚੱਲ ਰਹੀ ਹੈ। ਹਉਮੈ ਕਰਮ ਕਮਾਵਦੇ ਜਮ ਡੰਡ ਲੱਗੈ ਤਿਨ ਆਏ, ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵਲਾਏ, ਮਨ ਰੇ ਗੁਰਮੁਖ ਨਾਮ ਧਿਆਏ, ਤੁਰ ਪੂਰਬ ਕਰਤੈ ਲਿਖਿਆ ਤਿਨਾ ਗੁਰਮਤ ਨਾਮ ਸਮਾਏ। ਰਹਾਉ ਦੀ ਤੁਕ ਹੈ ਕਿ ਹੇ ਮੇਰੇ ਮਨ ਗੁਰਮੁਖ ਬਣ, ਗੁਰਮੁਖਾਂ ਵਾਂਗ ਉਸ ਦਾ ਨਾਮ ਧਿਆ, ਉਸ ਦੀ ਯਾਦ ਵਿੱਚ ਜੁੜ, ਜੋ ਤੇਰੇ ਜਿਹੜਾ ਧੁਰ ਪੂਰਬ ਕਰਤਾ ਲਿਖਿਆ ਤਿਨਾ ਗੁਰਮਤ ਨਾਮ ਸਮਾਏ। ਕਿ ਜਿਨ੍ਹਾਂ ਨੂੰ ਧੁਰ ਤੋਂ ਵਾਹਿਗੁਰੂ ਨੇ ਵਡਿਆਈ ਦਿੱਤੀ ਹੈ, ਬਖਸ਼ਿਆ,
ਗੁਰਮਤਿ ਦਾ ਨਾਮ ਜਿਨ੍ਹਾਂ ਦੇ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੈ, ਜਿਨ੍ਹਾਂ ਦੇ ਪੂਰਬਲੇ ਭਾਗ ਨੇ, ਉਹ ਗੁਰਮਤਿ ਦੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਉਂਦੇ ਨੇ। ਤੇ ਇੱਕ ਉਹ ਨੇ ਜਿਹੜੇ ਹਉਮੈ ਦੇ ਵਿੱਚ ਕੰਮ ਕਰਦੇ ਨੇ ਔਰ ਅਲਟੀਮੇਟਲੀ ਮੌਤ ਦੇ ਡਰ ਦੇ ਥੱਲੇ ਜਮ ਦਾ ਡੰਡਾ ਉਹਨਾਂ ਨੂੰ ਜਿਹੜਾ ਉਹ ਖਿੱਚ ਕੇ ਲੈ ਜਾਂਦਾ ਉਸ ਮੌਤ ਦੇ ਖੌਫ ਦੇ ਵਿੱਚ। ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵਲਾਏ, ਕਿ ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਸਤਿਗੁਰੂ ਦੇ ਨਾਲ ਜੁੜੇ ਹੋਏ ਨੇ, ਉਹ ਜ਼ਿੰਦਗੀ ਦੇ ਵਿੱਚ ਨਾਮ ਬੰਦਗੀ ਦੇ ਖੇਤਰ ਦੇ ਵਿੱਚ ਉਭਰਦੇ ਨੇ। ਔਰ ਇਸ ਦੇ ਨਾਲ ਵਿਣ ਸਤਿਗੁਰ ਪ੍ਰਤੀਤ ਨਾ ਆਵੇ, ਨਾਮ ਨਾ ਲਾਗੋ ਭਾਓ, ਸੁਪਨੇ ਸੁਖ ਨਾ ਪਾਵੇ, ਦੁੱਖ ਮੈਂ ਸਵੈ ਸਮਾਏ, ਕਿ ਜਿਹੜੇ ਸਤਿਗੁਰੂ ਦੇ ਉੱਤੇ ਪ੍ਰਤੀਤ ਕਰਦੇ ਨੇ, ਵਿਸ਼ਵਾਸ ਕਰਦੇ ਨੇ, ਉਹੀ ਭਾਵ ਹੁੰਦਾ ਪਿਆਰ। ਉਹ ਵਾਹਿਗੁਰੂ ਦੇ ਪਿਆਰ ਦੇ ਵਿੱਚ ਜੁੜ ਜਾਂਦੇ ਨੇ ਔਰ ਜਿਹੜੇ ਉਸ ਤੋਂ ਟੁੱਟ ਕੇ ਆਪਣੇ ਆਪ ਦੇ ਵਿੱਚ ਸਮਾਏ ਹੁੰਦੇ ਨੇ, ਹਉਮੈ 'ਚ ਜਿਉਂਦੇ ਨੇ। ਸੁਪਨੇ ਸੁਖ ਨਾ ਪਾਵੇ, ਦੁੱਖ ਮੈਂ ਸਵੈ ਸਮਾਏ। ਇੱਕ ਉਹ ਨੇ ਜਿਹੜੇ ਉਸ ਨਾਲੋਂ ਟੁੱਟੇ ਹੋਏ ਨੇ, ਉਹਨਾਂ ਨੂੰ ਸੁਪਨੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਜੇ ਹਰ ਹਰ ਕੀਚੈ ਬਹੁਤ ਲੋਚੀ ਹੈ, ਕਿਰਤ ਨਾ ਮੇਟਿਆ ਜਾਏ, ਹਰ ਕਾ ਭਾਣਾ ਭਗਤੀ ਮੰਨਿਆ, ਸੇ ਭਗਤ ਪਏ ਦਰ ਥਾਏ। ਕਿ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਰੱਬ ਦੀ ਯਾਦ ਦੇ ਵਿੱਚ ਨੇ, ਉਹਨਾਂ ਦੀ ਇਹੀ ਕਿਰਤ ਹੈ, ਇਹੀ ਕਮਾਈ ਹੈ, ਉਹਨਾਂ ਨੂੰ ਕਦੇ ਕੋਈ ਮਿਟਾ ਨਹੀਂ ਸਕਦਾ। ਔਰ ਇਹ ਰੱਬ ਦੇ ਭਾਣੇ 'ਚ ਰਹਿਣ ਵਾਲੇ, ਉਹ ਭਗਤੀ ਦੇ ਵਿੱਚ ਰਚੇ ਹੁੰਦੇ ਨੇ ਔਰ ਉਹ ਭਗਤੀ ਵਿੱਚ ਰਚੇ ਹੋਏ ਗੁਰਮੁਖ, ਉਹਨਾਂ ਨੂੰ ਦਰ ਦੇ ਉੱਤੇ ਥਾਂ ਮਿਲਦੀ ਹੈ। ਵਾਹਿਗੁਰੂ ਦੇ ਦਰਬਾਰ 'ਚ ਉਹ ਸਨਮਾਨੇ ਜਾਂਦੇ ਨੇ, ਪਤ ਸੇਤੀ ਜਾਂਦੇ ਨੇ। ਗੁਰ ਸ਼ਬਦ ਦੜਾਵੇ ਰੰਗ ਸਿਉ, ਬਿਨ ਕਿਰਪਾ ਲਿਆ ਨਾ ਜਾਏ, ਜੇ 100 ਅੰਮ੍ਰਿਤ ਨੀਰੀ ਹੈ, ਪੀ ਬਿਖ ਫਲ ਲਾਗੈ ਧਾਏ। ਕਿ ਕਿਉਂਕਿ ਜਦੋਂ ਅਸੀਂ ਰੂਹਾਨੀ ਦੁਨੀਆ 'ਚ ਗੁਰਮਤਿ ਦਾ ਸਿਧਾਂਤ ਦੇਖਦੇ ਹਾਂ ਤੇ ਨਾਨਕ ਨਦਰੀ ਕਰਮੀ ਦਾਤ, ਉਹਦੀ ਨਜ਼ਰ, ਉਸ ਦਾ ਕਰਮ, ਉਸ ਦੀ ਬਖਸ਼ਿਸ਼, ਉਸ ਦੀ ਦਾਤ, ਇਹ ਯਤਨਾਂ ਨਾਲ ਰੱਬ ਦੀ ਨੇੜਤਾ ਕੁਰਬਤ ਹਾਸਲ ਨਹੀਂ ਹੁੰਦੀ। ਗੁਰ ਸ਼ਬਦ ਦੜਾਵੇ ਰੰਗ ਸਿਉ, ਬਿਨ ਕਿਰਪਾ ਲਿਆ ਨਾ ਜਾਏ। ਜੇ ਰੱਬ ਰਹਿਮਤ ਕਰੇ, ਆਪਣੇ ਰੰਗ ਦੇ ਵਿੱਚ ਰੰਗ ਲੈ, ਤੇ ਫਿਰ ਗੁਰੂ ਸ਼ਬਦ ਦ੍ਰਿੜ ਹੁੰਦਾ। ਬਿਨਾਂ ਕਿਰਪਾ ਤੋਂ ਉਸ ਰਸਤੇ ਤੇ ਤੁਰਿਆ ਨਹੀਂ ਜਾ ਸਕਦਾ। ਤੁਸੀਂ ਜਿੰਨਾ ਮਰਜ਼ੀ ਜਿਹੜਾ ਹੈ ਕਿਸੇ ਪਾਣੀ ਨੂੰ, ਜ਼ਹਿਰੀਲੇ ਪਾਣੀ ਨੂੰ, ਹਉਮੈ ਦਾ ਜਿਹੜਾ ਬੂਟਾ ਹੈ ਉਸ ਨੂੰ ਪਾਣੀ ਦਿਓ, ਪਰ ਜੇ ਉਸ ਦਾ ਉਹ ਫਲ ਹੀ ਉਹ ਜ਼ਹਿਰ ਹੈ ਤੇ ਉਹਨੂੰ ਜਿਹੜਾ ਅੰਮ੍ਰਿਤ ਨਹੀਂ ਲੱਗ ਸਕਦਾ। ਜੇ 100 ਅੰਮ੍ਰਿਤ ਨੀਰੀਐ, ਭੀ ਬਿਖ ਫਲ ਲਾਗੈ ਧਾਏ। ਕਿ ਜਿੰਨੀ ਵਾਰੀ ਮਰਜ਼ੀ ਤੁਸੀਂ ਜ਼ਹਿਰੀਲੇ ਪਲਾਂਟ ਨੂੰ ਜਿਹੜਾ ਪਾਣੀ ਦਿਓ, ਇਹ ਜਿਹੜਾ ਉਸ ਚੋਂ ਜ਼ਹਿਰ ਹੀ ਮਤਲਬ ਜਿਹੜੇ ਹਉਮੈ ਦੇ ਵਿੱਚ ਜੀਣ ਵਾਲੇ ਨੇ, ਨੋ ਮੈਟਰ ਉਹ ਬਾਹਰਲੇ ਕਰਮ ਕਾਂਡ ਵੀ ਕਰਦੇ ਨੇ, ਪਰ ਉਹਦੇ ਚੋਂ ਕੁਛ ਨਹੀਂ ਨਿਕਲੇਗਾ ਜਦੋਂ ਤੱਕ ਅੰਦਰ ਤੁਹਾਡੇ ਭਗਤੀ ਭਾਵ ਪਿਆਰ ਨਹੀਂ ਹੋਏਗਾ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ, ਸਤਿਗੁਰ ਕਾ ਭਾਣਾ ਕਮਾਵਦੇ, ਬਿਖ ਹਉਮੈ ਤਜ ਵਿਕਾਰ। ਕਿ ਉਹ ਇਨਸਾਨ, ਉਹ ਜਨ ਬਣ ਜਾਂਦੇ ਨੇ ਜਿਹੜੇ ਸੱਚੇ ਨੇ, ਨਿਰਮਲ ਨੇ, ਜਿਹੜੇ ਸਤਿਗੁਰੂ ਨੂੰ ਪਿਆਰ ਕਰਦੇ ਨੇ, ਸਤਿਗੁਰੂ ਦੇ ਭਾਣੇ 'ਚ ਜਿਉਂਦੇ ਨੇ। ਔਰ ਅੰਦਰੋਂ ਹਉਮੈ ਦਾ ਬਿਖ, ਜਿਹੜੇ ਜ਼ਹਿਰੀਲੇ ਪਲਾਂਟ ਦੀ ਗੱਲ ਕੀਤੀ, ਇਹ ਹਉਮੈ ਦਾ ਜ਼ਹਿਰ ਹੈ। ਕਿ ਬਿਖ ਹਉਮੈ ਤਜ ਵਿਕਾਰ, ਜਿਹੜੇ ਅੰਦਰੋਂ ਹਉਮੈ ਦੇ ਜ਼ਹਿਰ ਨੂੰ ਤਜਦੇ ਨੇ, ਵਿਕਾਰਾਂ ਨੂੰ ਛੱਡਦੇ ਨੇ। ਮਨ ਹਟ ਕਿਤੈ ਉਪਾਏ ਨਾ ਛੂਟੀ ਹੈ, ਸਿਮਰਤ ਸ਼ਾਸਤਰ ਸੋਧੋ ਜਾਏ, ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਉਹ ਇਹ ਕਹਿੰਦੇ ਨੇ, ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇ ਤੁਸੀਂ ਆਪਣੇ ਮਨ ਦੇ ਹੱਠ ਨਾਲ, ਜਿਹੜੇ ਹੱਠ ਕਰਮ ਨੇ, ਜਪ ਤਪ, ਇਹਦੇ ਨਾਲ ਤੁਸੀਂ ਚਾਹੋ ਕਿ ਵੀ ਤੁਸੀਂ ਛੁੱਟ ਜਾਓ, ਨਹੀਂ, ਹਉਮੈ ਦੇ ਨਾਲ ਮਰਦੀ ਨਹੀਂ, ਹਉਮੈ ਦੇ ਨਾਲ ਵੱਧਦੀ ਹੈ। ਮਨ ਹਟ ਕਿਤੈ ਉਪਾਏ ਨਾ ਛੁੱਟੀ ਹੈ, ਸਿਮਰਤ ਸ਼ਾਸਤਰ ਸੋਧੋ ਜਾਏ। ਕਿ ਭਾਵੇਂ ਤੁਸੀਂ ਸਿਮਰਤ ਪੜ੍ਹ ਲਓ, ਸ਼ਾਸਤਰ ਪੜ੍ਹ ਲਓ, ਉਸ ਹਉਮੈ ਤੋਂ ਛੁਟਕਾਰਾ ਨਹੀਂ ਹੋਏਗਾ। ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਕਿ ਭਲੇ ਜਨਾਂ ਦੀ ਸੰਗਤ ਦੇ ਵਿੱਚ ਤੁਹਾਡੇ ਅੰਦਰ ਰੂਹਾਨੀਅਤ ਦਾ ਉਭਾਰ ਹੁੰਦਾ, ਗੁਰੂ ਦਾ ਸ਼ਬਦ ਤੁਸੀਂ ਕਮਾਉਣ ਦੀ ਸਮਰੱਥਾ ਰੱਖਦੇ ਹੋ। ਹਰ ਕਾ ਨਾਮ ਨਿਧਾਨ ਹੈ, ਜਿਸ ਅੰਤ ਨਾ ਪਾਰਾਵਾਰ। ਕਿ ਵਾਹਿਗੁਰੂ ਦਾ ਨਾਮ ਉਹ ਖਜ਼ਾਨਾ ਹੈ, ਨਿਧਾਨ ਖਜ਼ਾਨੇ ਨੂੰ ਕਹਿੰਦੇ ਨੇ, ਜਿਹੜਾ ਇਨਫਿਨਿਟ ਹੈ, ਜਿਹਦਾ ਤੁਸੀਂ ਅੰਤ ਨਹੀਂ ਪਾ ਸਕਦੇ। ਗੁਰਮੁਖ ਸੇਈ ਸੋਂਦੇ, ਜਿਨ ਕਿਰਪਾ ਕਰੇ ਕਰਤਾਰ। ਅਗੇਨ ਨਾਨਕ ਨਦਰੀ ਕਰਮੀ ਦਾਤ। ਕਿ ਉਹੀ ਗੁਰਮੁਖ ਫਿਰ ਸੋਂਦੇ ਨੇ, ਉਹੀ ਇਸ ਦੁਨੀਆ ਦੇ ਵਿੱਚ ਜਿਹੜਾ ਹੈ ਉਹ
ਖੁਸ਼ਬੂ ਵਾਲੇ ਗੁਰਮੁਖ ਬਣ ਕੇ ਬਾਕੀਆਂ ਦੇ ਲਈ ਮਿਸਾਲ ਬਣਦੇ ਨੇ, ਜਿਨ੍ਹਾਂ ਦੇ ਉੱਤੇ ਕਰਤਾਰ ਦੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਨਾਨਕ ਦਾਤਾ ਏਕ ਹੈ, ਦੂਜਾ ਔਰ ਨਾ ਕੋਏ, ਗੁਰ ਪ੍ਰਸਾਦੀ ਪਾਈ ਹੈ, ਕਰਮ ਪ੍ਰਾਪਤ ਹੋਏ। ਤੀਜੇ ਪਾਤਸ਼ਾਹ ਤੀਜੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਇੱਕ ਵਾਹਿਗੁਰੂ ਹੀ ਦਾਤਾ ਹੈ, ਉਸ ਦੇ ਬਰਾਬਰ ਹੋਰ ਦੂਸਰਾ ਕੋਈ ਨਹੀਂ ਹੈ। ਔਰ ਗੁਰੂ ਦੀ ਕਿਰਪਾ ਦੇ ਨਾਲ ਹੀ ਕਰਮ, ਅਗੇਨ ਫਾਰਸੀ ਦਾ ਲਫ਼ਜ਼, ਕਿ ਉਸ ਦੀ ਬਖਸ਼ਿਸ਼ ਦੇ ਨਾਲ ਹੀ ਉਸ ਨਿਰੰਕਾਰ ਦੇ ਨਾਲ ਮੇਲ ਹੁੰਦਾ ਹੈ। ਇਹ ਅੱਜ ਦਾ ਜੀ ਵਿਚਾਰ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।